ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬਰਜ਼। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਦੀ ਫੋਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः। ਜੀ ਡਾਕਟਰ ਸਾਹਿਬ, ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ। ਅੱਜ 3 ਫਰਵਰੀ 2025 22 ਮਾਘ ਨਾਨਕ ਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਪਲਫਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਵਾਲੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਬਾਤ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਜਿਸ ਤਰ੍ਹਾਂ ਕਿ ਆਪਣੇ ਪ੍ਰੋਗਰਾਮ ਨੂੰ ਸ਼ੁਰੂਆਤ ਵਿੱਚ ਆਪਾਂ ਜਿਹੜੀ ਕਰਦੇ ਹਾਂ ਉਹ ਸਪਾਂਸਰਸ਼ਿਪ ਦੇ ਵਾਲੇ ਨਾਲ ਕਰਦੇ ਹਾਂ ਆਪਣੇ ਪ੍ਰੋਗਰਾਮ ਦੀ। ਸੋ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਸਰਦਾਰ ਸਿਮਰਜੀਤ ਸਿੰਘ ਅਤੇ ਦਿਲਗੀਰ ਸਿੰਘ ਜੋਰਾ ਵੱਲੋਂ। ਸੋ ਇਹਨਾਂ ਟੀਵੀ 84 ਦੀ ਸ਼ਲਾਘਾ ਕੀਤੀ ਹੈ ਔਰ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅਸੀਂ ਇਹਨਾਂ ਦੋਨਾਂ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਵੱਲੋਂ ਕੈਨੇਡਾ, ਮੈਕਸੀਕੋ ਅਤੇ ਚੀਨ ਦੇ ਖਿਲਾਫ ਚੁੰਗੀ ਟੈਕਸ ਜੰਗ ਦਾ ਜਿਹੜਾ ਬਿਗੁਲ ਹੈ ਉਹ ਵਜਾ ਦਿੱਤਾ ਗਿਆ ਹੈ ਔਰ ਭਾਵੇਂ ਅਖੀਰਲੀਆਂ ਖਬਰਾਂ ਮਿਲਣ ਤੱਕ ਕੈਨੇਡਾ ਅਤੇ ਮੈਕਸੀਕੋ ਤੇ ਲਾਏ ਚੁੰਗੀ ਟੈਕਸ ਨੂੰ 30 ਦਿਨ ਅੱਗੇ ਪਾ ਦਿੱਤਾ ਗਿਆ ਹੈ, ਪਰ ਇਸ ਹਲਚਲ ਨੇ ਦੁਨੀਆ ਦੇ ਸ਼ੇਅਰ ਮਾਰਕੀਟ ਵਿੱਚ ਵੀ ਭਾਰੀ ਹਲਚਲ ਮਚਾ ਦਿੱਤੀ ਹੈ ਤੇ 4 ਚੁਫੇਰੇ ਕੁੜੱਤਣ ਦੇਖਣ ਨੂੰ ਮਿਲ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਬੇਟਾ ਸਿਮਰਜੀਤ ਸਿੰਘ ਔਰ ਦਿਲਗੀਰ ਸਿੰਘ ਦੋਨਾਂ ਦਾ ਹੀ ਧੰਨਵਾਦ ਕਰਦੇ। ਇਹ ਦੋਨੋਂ ਬੇਟੇ ਜਿਨ੍ਹਾਂ ਨੂੰ ਮੈਂ ਖੁਦ ਗਰੋ ਹੁੰਦਿਆਂ ਦੇਖਿਆ, ਇੱਕ ਇਹਨਾਂ ਚੋਂ ਹੁਣ ਸੌਫਟਵੇਅਰ ਇੰਜੀਨੀਅਰ ਹੈ ਸਿਮਰਜੀਤ, ਔਰ ਦਿਲਗੀਰ ਜਿਹੜਾ ਬੜਾ ਸਿੱਧਾ ਸਪਟ ਸਾਫ਼ ਦਿਲ ਵਾਲਾ, ਜਿਵੇਂ ਸਟ੍ਰੇਟ ਫਾਰਵਰਡ ਟਾਕ ਵਾਲਾ, ਉਹ ਇੱਕ ਸਫਲ ਜਿਹੜਾ ਹੈ ਉਹ ਟਰਾਂਸਪੋਰਟਰ ਹੈ, ਆਪਣੀ ਕੰਪਨੀ ਰਨ ਕਰਦੇ ਨੇ ਔਰ ਕਾਫੀ ਕਾਮਯਾਬੀ ਦੇ ਨਾਲ ਦੋਨੋਂ ਹੀ ਬੇਟੇ ਜਿਹੜੇ ਨੇ ਉਹ ਸੇਵਾ ਦੇ ਵਿੱਚ ਵੀ ਹੁੰਦੇ ਨੇ, ਹੱਥੀਂ ਸੇਵਾ ਵੀ ਕਰਦੇ ਨੇ ਔਰ ਫਾਈਨੈਂਸ਼ੀਅਲੀ ਵੀ ਆਪਣੇ ਪਰਿਵਾਰਾਂ ਦੀ ਜ਼ਿੰਮੇਵਾਰੀ ਵੀ ਉਹਨਾਂ ਨੇ ਸੰਭਾਲੀ ਹੈ। ਸੋ ਜਦੋਂ 15 ਦਸੰਬਰ ਨੂੰ ਗੁਰਦੁਆਰਾ ਸਿੰਘ ਸਭਾ ਜਿਹੜਾ ਟੀਵੀ 84 ਦੇ ਲਈ ਫੰਡ ਰੇਜ਼ਿੰਗ ਹੋਇਆ, ਉਸ ਪੀਰੀਅਡ 'ਚ ਹੀ ਇਹਨਾਂ ਨੇ ਕੰਟਰੀਬਿਊਟ ਕੀਤਾ। ਇਹ ਚੱਠਾ ਪਰਿਵਾਰ ਦੀਆਂ ਹੀ ਅੱਗੋਂ ਬ੍ਰਾਂਚਿਸ ਨੇ ਔਰ ਖੁਸ਼ੀ ਦੀ ਗੱਲ ਹੈ ਕਿ ਇੱਕ ਜਨਰੇਸ਼ਨ ਤੋਂ ਬਾਅਦ ਦੂਸਰੀ ਵੀ ਸਿੱਖੀ ਪ੍ਰੇਮ 'ਚ ਵੀ ਹੈ ਔਰ ਖਾਲਿਸਤਾਨ ਪ੍ਰਤੀ ਵੀ ਬੜੀ ਕਲੈਰਿਟੀ ਦੇ ਨਾਲ ਇਹ ਦੋਵੇਂ ਨੌਜਵਾਨ ਜਿਹੜੇ ਹੁਣ ਵਿਆਹੁਤਾ ਨੇ, ਮੈਰਿਡ ਲਾਈਫ ਹੈ ਦੋਨਾਂ ਦੀ, ਦੋਨੋਂ ਹੀ ਇਸ ਪਾਸੇ ਸੋਚਦੇ ਨੇ। ਸੋ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਹੁਣ ਇਹ ਜਿਹੜੀ ਇੱਕ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਹੈ ਟੂ ਲੈਟ ਦਾ ਕੈਟ ਅਮੰਗਸਟ ਦਾ ਪਿਜਨਸ, ਕਿ ਕਬੂਤਰਾਂ ਦੇ ਵਿੱਚ ਬਿੱਲੀ ਛੱਡ ਦਿਓ। ਤੇ ਫਿਰ ਜਿਵੇਂ 4 ਚੁਫੇਰੇ ਕਬੂਤਰਾਂ ਦੀਆਂ ਜਿਹੜੇ ਅਦਰਵਾਈਜ਼ ਤਾਂ ਮਿੱਠੀ ਆਵਾਜ਼ ਗੁਟਕੂ ਗੁਟਕੂ ਹੁੰਦੀ ਹੈ, ਪਰ ਜਦੋਂ ਫਿਰ ਬਿੱਲੀ ਹੋਏ ਜਿਹਨੇ ਦਬੋਚਣਾ ਤੇ ਫਿਰ ਉਹ ਕਿਹੜਾ ਫੀਅਰ ਫੈਕਟਰ, ਕੌਣ ਕਿੱਧਰ ਨੂੰ ਦੌੜ ਰਿਹਾ, ਕੌਣ ਕਿੱਧਰ ਨੂੰ ਦੌੜ ਰਿਹਾ। ਇੱਕ ਤਾਂ ਇਹ ਵਰਤਾਰਾ ਦਿਮਾਗ ਦੇ ਵਿੱਚ ਆ ਰਿਹਾ ਸੀ ਕਿ ਭਾਈ ਇਹ ਜਿਹੜਾ ਟੈਰਿਫ ਵਾਰ, ਹਾਲਾਂ
ਜਦੋਂ ਅਸੀਂ ਪ੍ਰੈਜ਼ੀਡੈਂਟ ਟਰੰਪ ਦਾ ਪਹਿਲਾ ਜਿਹੜਾ ਉਹਨਾਂ ਦਾ ਰੈਕਡ ਪਹਿਲੀ ਟਰਮ ਦਾ ਵੀ, ਫਿਰ ਇਲੈਕਸ਼ਨ ਕੈਂਪੇਨ ਵੀ, ਔਰ ਐਗਜ਼ੈਕਟਿਵ ਆਰਡਰਸ ਦੀ ਜਿਹੜੀ ਉਹਨਾਂ ਨੇ ਵਾਰਡ ਲਿਆਂਦੀ 20 ਜਨਵਰੀ ਨੂੰ ਸਹੁੰ ਚੁੱਕਣ ਤੋਂ ਬਾਅਦ, ਉਸ 'ਚ ਐਕਸਪੈਕਟਡ ਤਾਂ ਸੀ ਇਸ ਲਾਈਨ ਦੇ ਉੱਤੇ। ਲੇਕਿਨ ਬਹੁਤ ਵਾਰ ਜਦੋਂ ਅਸੀਂ ਕੁੱਲ ਮਿਲਾ ਕੇ ਨੇਬਰਹੁੱਡ ਦੇ ਵਿੱਚ ਦੇਖਦੇ ਹਾਂ, ਫਿਰ ਕੈਨੇਡਾ ਔਰ ਮੈਕਸੀਕੋ ਅਮਰੀਕਾ ਦੇ ਨੈਕਸਟ ਡੋਰ ਨੇਬਰ ਹੀ ਨਹੀਂ, ਕੈਨੇਡਾ ਦੇ ਨਾਲ ਤਾਂ ਆਲਮੋਸਟ 9000 ਕਿਲੋਮੀਟਰ ਦਾ ਸਭ ਤੋਂ ਵੱਡਾ ਬਾਰਡਰ ਜਿਹੜਾ ਉਹ ਮਿਲਦਾ ਹੈ। ਫਿਰ ਇਹ ਬਹੁਤ ਘੱਟ ਥਾਵਾਂ 'ਤੇ ਹੁੰਦਾ ਹੈ, ਜਾਂ ਇਸ ਨੂੰ ਤੁਸੀਂ ਭਾਰਤ ਨੇਪਾਲ ਸੰਬੰਧਾਂ 'ਚ ਕਹਿ ਸਕਦੇ ਹੋ ਕਿ ਵੀ ਤੁਸੀਂ ਆਈਡੀ ਦਿਖਾ ਕੇ ਨੇਪਾਲ ਚਲੇ ਜਾਂਦੇ ਹੋ, ਵਾਪਸ ਆ ਜਾਂਦੇ ਹੋ। ਉਹ ਤਾਂ ਲੈਂਡ ਲੌਕਡ ਹੈ ਕੰਟਰੀ, ਲੇਕਿਨ ਉਹ ਰਿਲੇਸ਼ਨਸ਼ਿਪ ਉਹਨੂੰ ਮਦਰ ਡਾਟਰ ਰਿਲੇਸ਼ਨਸ਼ਿਪ ਵੀ ਕਹਿੰਦੇ ਨੇ, ਜਾਂ ਰੋਟੀ ਬੇਟੀ ਦੀ ਸਾਂਝ ਵਾਲਾ ਰਿਸ਼ਤਾ ਜਿਹੜੇ ਨੇ ਭਾਰਤੀ ਲੀਡਰ ਨੇਪਾਲ ਨੂੰ ਕਹਿਣਗੇ। ਹੁਣ ਭਾਵੇਂ ਵੱਖਰੀ ਕਹਾਣੀ ਹੈ ਕਿ ਰੋਟੀ ਬੇਟੀ ਦੇ ਨਾਤੇ ਰਿਸ਼ਤੇ ਦੇ ਨਾਂ ਥੱਲੇ ਜਦੋਂ ਨੇਪਾਲੀਆਂ ਦੇ ਮੁੱਢਲੇ ਹੱਕਾਂ 'ਤੇ ਭਾਰਤ ਨੇ ਛਾਪਾ ਮਾਰਨਾ ਸ਼ੁਰੂ ਕੀਤਾ ਤੇ ਉਹ ਹੁਣ ਦੂਜੇ ਪਾਸੇ ਚੀਨ ਵੱਲ ਜ਼ਿਆਦਾ ਝੁਕੇ ਹੋਏ ਨੇ। ਲੇਕਿਨ ਮੈਂ ਦੇਖ ਰਿਹਾ ਸੀ ਵੀ ਅਮਰੀਕਾ ਕੈਨੇਡਾ ਰਿਲੇਸ਼ਨਸ਼ਿਪ ਦਾ ਜੇ ਕੋਈ ਨੀਅਰੈਸਟ ਪਾਰਟ ਹੈ ਤੇ ਉਹ ਇਵੇਂ ਹੈ ਜੋ ਭਾਰਤ ਨੇਪਾਲ ਰਿਸ਼ਤਾ ਹੈ ਕਿ ਵਪਾਰ ਵੀ ਦੋਵੇਂ ਪਾਸੇ, ਨੌਕਰੀਆਂ ਵੀ ਇੱਧਰ ਆ ਕੇ ਤੁਸੀਂ ਕਰਦੇ ਹੋ, ਕੋਈ ਵੀਜ਼ੇ ਦੀ ਲੋੜ ਨਹੀਂ ਇੱਕ ਦੂਸਰੇ ਦੇ ਨਾਲ। ਔਰ ਕੈਨੇਡਾ ਨੇ ਆਪਣੀ ਆਰਮੀ ਜਾਂ ਨਿਊਕਲੀਅਰ ਜਾਂ ਅਦਰਵਾਈਜ਼ ਕਦੇ ਵੀ ਉਸ ਲੈਵਲ 'ਤੇ ਬਿਲਟ ਨਹੀਂ ਕੀਤੀ ਕਿ ਕੈਨੇਡਾ ਨੂੰ ਕੋਈ ਖਤਰਾ ਹੋਏ ਅਮਰੀਕਾ ਤੋਂ, ਜਾਂ ਹੋਰ ਤਾਂ ਉਸ ਦਾ ਦੂਸਰੇ ਪਾਸੇ ਉੱਪਰ ਜਾ ਕੇ ਉਹ ਗ੍ਰੀਨਲੈਂਡ ਦੇ ਨਾਲ ਲੱਗ ਕੇ ਦੂਜਾ ਜਿਹੜਾ ਹੈ ਉਹ ਉਸ ਪਾਸੇ ਚਲਾ ਜਾਂਦਾ ਬਾਰਡਰ। ਸੋ ਉਧਰੋਂ ਕੋਈ ਖਤਰਾ ਨਹੀਂ ਹੈ। ਸੋ ਇਸ ਲਈ ਕੈਨੇਡਾ ਨੇ ਇਹ ਸਾਰੇ ਪੀਰੀਅਡ ਜਦੋਂ, ਇਹ ਠੀਕ ਹੈ ਕਿ ਜਦੋਂ ਅਸੀਂ ਅਮਰੀਕਾ ਕੈਨੇਡਾ ਰਿਸ਼ਤਿਆਂ ਦੀ ਗੱਲ ਕਰਦੇ ਹਾਂ ਤੇ ਬੈਕ ਹਿਸਟਰੀ, ਅਮਰੀਕਾ ਦੀ ਜਾਂ ਕੈਨੇਡਾ ਦੀ ਹਿਸਟਰੀ ਨੂੰ ਤਾਂ ਅਸੀਂ ਜੇ ਕੋਲੰਬਸ ਦੇ ਪੀਰੀਅਡ ਤੋਂ, ਔਰ ਫਿਰ ਇੱਥੇ ਉਹਨਾਂ ਦਾ ਕੋਲੰਬਸ ਦੀ ਐਕਸਪੀਡੀਸ਼ਨ ਨੂੰ ਸਪੇਨ ਦੀ ਕੁਈਨ ਨੇ ਸਪਾਂਸਰ ਕੀਤਾ ਸੀ। ਫਿਰ ਇੱਥੇ ਜਦੋਂ ਪਿਲਗ੍ਰਿਮਸ ਦੇ ਥੱਲੇ ਦੂਜੇ ਯੂਰਪੀਅਨ ਆਏ, ਫਿਰ ਫ੍ਰੈਂਚ ਦਾ ਬਹੁਤ ਜ਼ਿਆਦਾ ਇਨਫਲੂਐਂਸ ਹੋਇਆ, ਬਹੁਤ ਸਾਰਾ ਏਰੀਆ ਫ੍ਰੈਂਚ ਕਾਲੋਨੀ ਸੀ। ਔਰ ਇਹੀ ਕਾਰਨ ਸੀ ਕਿ ਫਿਰ ਜਦੋਂ ਬ੍ਰਿਟਿਸ਼ ਉਹਨਾਂ ਨੇ ਆਪਣਾ ਇੱਥੇ ਪ੍ਰਭਾਵ ਬਣਾਇਆ ਅਮਰੀਕਾ ਨੂੰ, ਅਮਰੀਕਾ ਦੀਆਂ ਜਿਹੜੀਆਂ ਕਾਲੋਨੀਜ਼ ਨੇ ਉਹ ਬ੍ਰਿਟਿਸ਼ ਕਾਲੋਨੀਜ਼ ਬਣੀਆਂ। ਫਿਰ ਜਿਹੜੀ ਹੈ ਉਹ ਇੱਥੇ ਟਕਰਾਅ ਹੋਇਆ ਬ੍ਰਿਟਿਸ਼ ਔਰ ਫ੍ਰੈਂਚ ਦਾ। ਨਤੀਜੇ ਦੇ ਤੌਰ 'ਤੇ ਜਿਹੜਾ ਹੈ ਉਹ ਉਹਨਾਂ ਨੂੰ ਪੁਸ਼ ਕਰਦੇ ਕਰਦੇ ਅਮਰੀਕਾ 'ਚੋਂ ਤਾਂ ਫ੍ਰੈਂਚ ਇਨਫਲੂਐਂਸ ਅੱਜ ਵੀ, ਜਿਵੇਂ ਮੇਨ ਵਰਗੀਆਂ ਸਟੇਟਾਂ ਨੇ ਜਾਂ ਵਿਨਿਪੈਗ ਦੇ ਨਾਲ ਬਹੁਤ ਸਾਰੀ ਫ੍ਰੈਂਚ ਪਾਪੂਲੇਸ਼ਨ ਹੈ, ਪਰ ਕੈਨੇਡਾ ਵੱਲ ਉਹਨਾਂ ਦਾ ਰੁਖ ਹੋਇਆ ਫ੍ਰੈਂਚ। ਔਰ ਕੈਨੇਡਾ ਦੇ ਵਿੱਚ ਫ੍ਰੈਂਚ ਔਰ ਬ੍ਰਿਟਿਸ਼ ਦਾ ਜਿਹੜਾ ਟਕਰਾਅ ਸੀ ਉਹ ਕਾਫੀ ਦੇਰ ਰਿਹਾ। ਇਵੈਂਚੁਅਲੀ ਭਾਵੇਂ ਬ੍ਰਿਟਿਸ਼ ਕਾਲੋਨੀ ਬਣਿਆ, ਪਰ ਅੱਜ ਵੀ ਜਦੋਂ ਅਸੀਂ ਕੈਨੇਡਾ ਦੀ ਪਾਪੂਲੇਸ਼ਨ ਵੱਲ ਦੇਖਦੇ ਹਾਂ ਤੇ ਜਿਹੜਾ ਸਭ ਤੋਂ ਵੱਡਾ ਸੂਬਾ ਉਹਨਾਂ ਦਾ ਕਿਊਬੈਕ ਹੈ, ਉਹਦੇ 'ਚ ਫ੍ਰੈਂਚ ਮੈਜੋਰਿਟੀ ਹੈ। ਔਰ ਉਸੇ ਪ੍ਰੋਵਿੰਸ 'ਚੋਂ ਜਿਹੜੇ ਫ੍ਰੈਂਚ ਨੇ ਉਹਨਾਂ ਦੀ ਪਾਰਟੀ ਬਲਾਕ ਕਿਊਬੇਕੋਇਸ ਜਿਹੜੇ ਕੈਨੇਡਾ ਤੋਂ ਅੱਡ ਹੋਣਾ ਚਾਹੁੰਦੇ ਨੇ। ਫਿਰ ਅਸੀਂ ਵਿਦਨ ਅਮਰੀਕਾ ਵੀ ਇਹ ਦੇਖਦੇ ਹਾਂ ਕਿ ਬੇਸ਼ੱਕ ਫ੍ਰੈਂਚ ਜਿਹੜੇ ਨੇ ਉਹ ਮਾਰਜਨਲਾਈਜ਼ ਹੋਏ ਅਮਰੀਕਾ 'ਚ ਔਰ ਉਹਨਾਂ 'ਤੇ ਬ੍ਰਿਟਿਸ਼ ਹਾਵੀ ਹੋਏ, ਲੇਕਿਨ ਜਦੋਂ ਜਾਰਜ ਵਾਸ਼ਿੰਗਟਨ ਦੀ ਅਗਵਾਈ ਥੱਲੇ 1776 'ਚ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਡਿਕਲੇਅਰ ਹੁੰਦੀ ਹੈ 4 ਜੁਲਾਈ 1776 ਨੂੰ, ਔਰ ਬ੍ਰਿਟਿਸ਼ ਔਰ ਇਹਨਾਂ ਦੀ ਜੰਗ ਸ਼ੁਰੂ ਹੁੰਦੀ ਹੈ ਤੇ ਫਰਾਂਸ ਆਪਣੀ ਪੁਰਾਣੀ ਕਿੜ ਕੱਢਣ ਦੇ ਲਈ, ਫਰਾਂਸ ਦੇ ਵਿੱਚ ਆਪਣਾ ਰੈਵੋਲੂਸ਼ਨ ਹੋ ਚੁੱਕਾ ਸੀ ਉਹਨਾਂ ਦੇ ਕਿੰਗ ਔਰ ਦੂਜੇ ਓਵਰ ਕਰਕੇ, ਜਿਹੜਾ ਜਿਸ ਨੂੰ ਅਸੀਂ ਬਹੁਤ ਵੱਡਾ ਰੈਵੋਲੂਸ਼ਨ ਕਹਿੰਦੇ ਹਾਂ, ਜਿਹੜਾ ਧਰਮ ਔਰ ਚਰਚ ਨੂੰ ਸਟੇਟ ਨੂੰ ਸੈਪਰੇਟ ਕਰਨ ਦਾ ਵੀ ਸੀ। ਪਰ ਉਸ ਪੀਰੀਅਡ ਦੇ ਵਿੱਚ ਫ੍ਰੈਂਚ ਨੇ ਫਿਰ ਖੁੱਲ੍ਹ ਕੇ ਸਾਥ ਦਿੱਤਾ ਜਾਰਜ ਵਾਸ਼ਿੰਗਟਨ ਔਰ ਅਮਰੀਕਾ ਦੇ ਆਜ਼ਾਦੀ ਘੁਲਾਟੀਆਂ ਦਾ। ਈਵਨ ਉਹਨਾਂ ਦਾ ਇੱਕ ਜਨਰਲ ਲਫੈਤ ਉਹ ਅਮਰੀਕਨਾਂ ਵੱਲੋਂ ਲੜਿਆ, ਔਰ ਅੱਜ ਵੀ ਜਿਹੜਾ ਵਾਈਟ ਹਾਊਸ ਦੇ ਸਾਹਮਣੇ ਪਾਰਕ ਹੈ ਉਹਦਾ ਨਾਂ ਹੀ ਲਫੈਤ ਪਾਰਕ ਹੈ। ਔਰ ਇਸ ਸਾਰੇ ਦੇ ਦੌਰਾਨ ਸਭ ਤੋਂ ਪਹਿਲਾਂ ਫਰਾਂਸ ਨੇ ਹੀ, ਜਦੋਂ ਇਹ 13 ਕਾਲੋਨੀਜ਼ ਆਜ਼ਾਦ ਹੋਈਆਂ ਬ੍ਰਿਟਿਸ਼ ਤੋਂ, ਇਹਨਾਂ ਨੂੰ ਮਾਨਤਾ ਵੀ ਦਿੱਤੀ। ਔਰ ਜਿਹੜਾ ਸਟੈਚੂ ਆਫ ਲਿਬਰਟੀ ਨਿਊਯਾਰਕ 'ਚ ਅਸੀਂ ਦੇਖਦੇ ਹਾਂ, ਇਹ ਵੀ ਫਰਾਂਸ ਦੀ ਗਿਫਟ ਹੈ ਅਮਰੀਕਾ ਨੂੰ। ਸੋ ਇਹੀ ਕਾਰਨ ਹੈ ਕਿ ਹਿਸਟੋਰੀਕਲੀ ਫਰਾਂਸ ਔਰ ਅਮਰੀਕਾ ਦੀ ਰਿਲੇਸ਼ਨਸ਼ਿਪ ਵੀ ਬੜੀ ਕਲੋਜ਼ ਰਹੀ। ਔਰ ਕੈਨੇਡਾ ਦੇ ਕੰਟੈਕਸਟ, ਕਿਉਂਕਿ ਕੈਨੇਡਾ 'ਚ ਇੱਕ ਵੱਡੀ ਸਾਈਜ਼ੇਬਲ ਪਾਪੂਲੇਸ਼ਨ ਫ੍ਰੈਂਚ ਹੈ, ਅੱਜ ਵੀ ਉੱਥੇ 2 ਲੈਂਗੁਏਜਿਸ ਚੱਲਦੀਆਂ ਨੇ,
ਫ੍ਰੈਂਚ ਵੀ ਇੰਗਲਿਸ਼ ਵੀ, ਔਰ ਇਸ ਲਈ ਤੁਸੀਂ ਕਦੇ ਜਸਟਿਨ ਟਰੂਡੋ ਨੂੰ ਬੋਲਦੇ ਸੁਣੋ ਜਾਂ ਦੂਸਰੇ ਨੂੰ ਹੋ, ਨਾਲ ਦੀ ਨਾਲ ਹੀ ਉਹ ਜਸਟਿਨ ਟਰੂਡੋ ਪਹਿਲਾਂ ਅੰਗਰੇਜ਼ੀ ਦੇ ਵਿੱਚ ਬੋਲੇਗਾ, ਫਿਰ ਉਹ ਫ੍ਰੈਂਚ ਦੇ ਵਿੱਚ। ਇਵੇਂ ਹੀ ਜਦੋਂ ਤੁਸੀਂ ਕੈਨੇਡੀਅਨ 에ਅਰਲਾਈਨਸ ਔਰ ਦੂਸਰਿਆਂ 'ਚ ਟਰੈਵਲ ਕਰਦੇ ਹੋ ਤਾਂ ਅਨਾਊਂਸਮੈਂਟਸ ਦੋਨੋਂ ਲੈਂਗੁਏਜਸ ਦੇ ਵਿੱਚ ਹੁੰਦੀਆਂ। ਔਰ ਇਹ ਵੀ ਹੈ ਕਿ ਵੀ ਬਹੁਤ ਵਾਰ ਹੁਣ ਜਦੋਂ ਕੈਨੇਡਾ ਦਾ ਜਿਹੜਾ ਪ੍ਰਾਈਮ ਮਿਨਿਸਟਰ ਵੀ ਬਣਦਾ ਹੈ, ਉਹਦੇ 'ਚ ਕਾਫੀ ਜਿਹੜੇ ਨੇ, ਜਿਵੇਂ ਟਰੂਡੋ ਫ੍ਰੈਂਚ ਓਰੀਜਨ ਹੈ, ਫ੍ਰੈਂਚ ਹੈ, ਬ੍ਰਿਟਿਸ਼ਮੈਨ ਨਹੀਂ ਹੈ। ਇਸ ਦਾ ਪਿਓ ਵੀ ਜਿਹੜਾ ਫ੍ਰੈਂਚ ਸੀ, ਜਿਹੜਾ ਪ੍ਰਾਈਮ ਮਿਨਿਸਟਰ ਸੀ। ਸੋ ਮੈਂ ਇਹ ਬੈਕਗਰਾਊਂਡ ਇਸ ਲਈ ਦੇ ਰਿਹਾ ਵੀ ਇਸ ਸਭ ਦੇ ਬਾਵਜੂਦ ਕਿ ਕਿਤੇ ਲਵ ਐਂਡ ਹੇਟਡ ਰਿਲੇਸ਼ਨਸ਼ਿਪ ਰਹੀ, ਲੇਕਿਨ ਕੈਨੇਡਾ ਜਦੋਂ ਫਿਰ ਹੋਂਦ ਦੇ ਵਿੱਚ ਆਇਆ, ਭਾਵੇਂ ਬ੍ਰਿਟਿਸ਼ ਡੋਮੀਨੀਅਨ ਹੈ, ਕਿਉਂਕਿ ਉਹਦੇ ਅੱਜ ਵੀ ਕਰੰਸੀ ਦੇ ਉੱਤੇ ਉਹਨਾਂ ਦੇ ਹੁਣ ਕਿੰਗ ਚਾਰਲਸ ਹੈ, ਪਹਿਲਾਂ ਕੁਈਨ ਸੀ, ਲੇਕਿਨ ਅਮਰੀਕਾ ਦੇ ਨਾਲ ਅਮਰੀਕਾ ਦੇ ਵਿੱਚ ਕੋਈ ਹਿਜ਼ ਰਾਇਲਟੀ ਜਾਂ ਹਿਜ਼ ਰਾਇਲਨੈਸ ਜਾਂ ਹਿਜ਼ ਮੈਜੈਸਟੀ ਨਹੀਂ ਹੈ, ਇੱਥੇ ਡੈਮੋਕ੍ਰੇਸੀ ਹੈ। ਲੇਕਿਨ ਕੈਨੇਡਾ ਦਾ ਔਰ ਅਮਰੀਕਾ ਦੀ ਰਿਲੇਸ਼ਨਸ਼ਿਪ ਉਹ ਗਲੋਬਲ ਪੋਲਿਟਿਕਸ ਦੇ ਵਿੱਚ ਹੋਏ, ਉਹ ਟ੍ਰੇਡ ਦੇ ਵਿੱਚ ਹੋਏ, ਉਹ ਦੂਸਰਾ ਬਰਾਬਰ ਚੱਲਦੀ ਰਹੀ। ਇਸੇ ਤਰ੍ਹਾਂ ਮੈਕਸੀਕੋ, ਹਾਲਾਂਕਿ ਮੈਕਸੀਕੋ ਨੂੰ ਦੇਖਦੇ ਹਾਂ ਅਸੀਂ ਸਮਝਦੇ ਹਾਂ ਕਿ ਵੀ ਇੱਕ ਪੂਅਰ ਮੁਲਕ, ਜਾਂ ਬਹੁਤ ਸਾਰੇ ਮੈਕਸੀਕਨ ਜਾਂ ਸਪੈਨੇ ਜਾਂ ਸ਼ਪੈਨੇ ਵੀ ਸਾਡੇ ਕਈ ਕਹਿ ਦੇਣਗੇ ਕਿ ਵੀ ਉਹ ਕਰਦੇ ਨੇ, ਲੇਕਿਨ ਮੈਕਸੀਕੋ ਦਾ ਇੱਕ ਜ਼ਮਾਨੇ ਦੇ ਵਿੱਚ ਬਹੁਤ ਵੱਡਾ ਉਹਨਾਂ ਦਾ ਆਪਣਾ ਅੰਪਾਇਰ ਸੀ ਇੱਕ ਕਿਸਮ ਦਾ। ਔਰ ਈਵਨ ਅਮਰੀਕਾ ਦੇ ਜਿਹੜੇ 4 ਵੱਡੇ ਸੂਬੇ ਜਿਨ੍ਹਾਂ ਦੇ ਵਿੱਚ ਟੈਕਸਾਸ ਹੈ, ਕੈਲੀਫੋਰਨੀਆ ਹੈ, ਨਿਊ ਮੈਕਸੀਕੋ ਹੈ, ਕੋਲੋਰਾਡੋ ਹੈ, ਇਹ ਮੈਕਸੀਕੋ ਦਾ ਹਿੱਸਾ ਹੀ ਸੀ ਜਿਹੜੇ ਅਮਰੀਕਾ ਨੇ ਆਨੇ ਬਹਾਨੇ ਖੋਏ। ਸਭ ਤੋਂ ਬਾਅਦ ਟੈਕਸਾਸ ਜਿਹੜਾ ਹੈ ਉਹ ਅਮਰੀਕਾ ਦਾ ਹਿੱਸਾ ਬਣਿਆ। ਪਹਿਲਾਂ ਜਿਹੜਾ ਜਨਰਲ ਹਿਊਸਟਨ ਨੇ ਉਹਨੂੰ ਮੈਕਸੀਕੋ ਤੋਂ ਜਿੱਤਿਆ, ਔਰ ਬਾਅਦ ਜਨਰਲ ਹਿਊਸਟਨ ਦੇ ਤੋਂ ਬਾਅਦ ਇਹ ਅਮਰੀਕਾ ਦੇ ਵਿੱਚ ਇਹਦਾ ਹਿੱਸਾ ਬਣਦਾ। ਸੋ ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਭਾਈ ਇਸ ਲੈਵਲ ਤੇ ਮੈਕਸੀਕੋ ਦੇ ਵਿੱਚ ਜਦੋਂ ਫਿਰ ਨਾਰਥ ਅਮਰੀਕਨ ਫ੍ਰੀ ਟ੍ਰੇਡ ਐਗਰੀਮੈਂਟ ਹੁੰਦਾ ਹੈ ਆਪਸ ਦੇ ਵਿੱਚ ਇਹਨਾਂ ਤਿੰਨਾਂ ਮੁਲਕਾਂ ਦਾ ਫ੍ਰੀ ਟ੍ਰੇਡ, ਔਰ ਉਹਦੇ 'ਚ ਫਿਰ ਟੈਕਸ ਨਾ, ਕਿਉਂਕਿ ਉਸ ਤੋਂ ਪਹਿਲਾਂ ਜਦੋਂ ਅਸੀਂ ਅੱਜ ਤੋਂ 30-40 ਸਾਲ ਪਹਿਲਾਂ ਦਾ ਸੰਸਾਰ ਦੇਖਦੇ ਹਾਂ, ਉਦੋਂ ਹੁੰਦਾ ਸੀ ਕਿ ਵੀ ਤੁਸੀਂ ਆਪਣੀ ਘਰੇਲੂ ਪ੍ਰੋਡਕਟ ਨੂੰ ਜਿਹੜਾ ਹੈ ਉਹਦੀ ਮਾਰਕੀਟ ਆਪਣੀ ਕ੍ਰੀਏਟ ਕਰਨ ਲਈ ਜਿਹੜੀਆਂ ਬਾਹਰਲੀਆਂ ਬਣੀਆਂ ਚੀਜ਼ਾਂ ਉਹਨਾਂ 'ਤੇ ਇੰਨਾ ਟੈਕਸ ਲਾ ਦਿੰਦੇ ਸੀ, ਉਹਨੂੰ ਚੁੰਗੀ ਕਹਿੰਦੇ ਸੀ, ਕਿ ਵੀ ਤੁਹਾਡੇ ਜਿਹੜੇ ਗਾਹਕ ਨੇ ਉਹ ਆਪਣੇ ਮੁਲਕ ਦਾ ਬਣਿਆ ਖਰੀਦਣ। ਪਰ ਹੌਲੀ ਦੁਨੀਆ ਦੇ ਵਿੱਚ ਇਹ ਇੱਕ ਫੀਲਿੰਗ ਆਈ 70s ਦੇ ਵਿੱਚ 80s ਦੇ ਵਿੱਚ ਕਿ ਜੇ ਅਸੀਂ ਖੋਲ੍ਹ ਦਈਏ, ਕੋਈ ਕਿਸੇ 'ਤੇ ਟੈਕਸ ਨਾ ਹੋਏ, ਫ੍ਰੀ ਟ੍ਰੇਡ, ਇਸੇ 'ਚੋਂ ਹੀ ਨਾਫਟਾ ਨਿਕਲਿਆ, ਨਾਰਥ ਅਮਰੀਕਨ ਫ੍ਰੀ ਟ੍ਰੇਡ ਐਗਰੀਮੈਂਟ, ਔਰ ਇਸੇ 'ਚੋਂ ਹੀ ਵਰਲਡ ਟ੍ਰੇਡ ਆਰਗੇਨਾਈਜੇਸ਼ਨ WTO ਜਿਹਨੂੰ ਕਿਹਾ ਜਾਂਦਾ। ਸੋ ਇਹ ਇਸ ਕਨਸੈਪਟ ਦੇ ਉੱਤੇ ਸੀ ਕਿ ਵੀ ਇਹਦੇ ਨਾਲ ਸਾਰਿਆਂ ਦੀ ਪ੍ਰੋਸਪੈਰਿਟੀ ਹੁੰਦੀ ਹੈ ਔਰ ਵਾਧੂ ਝੰਜਟ ਨਹੀਂ ਹੁੰਦਾ, ਔਰ ਜੇ ਭਾਵੇਂ ਚੀਜ਼ ਕੋਈ ਕਿਤੇ ਬਣ ਰਹੀ ਹੈ, ਕਿਤੇ ਵੀ ਮਾਰਕੀਟ ਹੈ, ਉਹਦੇ ਥੱਲੇ ਦੋਨੋਂ ਹੀ ਸਾਰੀਆਂ ਹੀ ਤਰ੍ਹਾਂ ਜਿਹੜੀਆਂ, ਜਿਵੇਂ ਮਾਰਗਰੇਟ ਥੈਚਰ ਨੇ ਕਿਹਾ ਸੀ, ਆਲ ਵਿਲ ਬੈਨੀਫਿਟ, ਆਲ ਵਿਲ ਪ੍ਰੋਸਪਰ, ਔਰ ਇਹ ਕਨਸੈਪਟ ਬੜੀ ਕਾਮਯਾਬੀ ਦੇ ਨਾਲ ਚੱਲ ਰਿਹਾ। ਔਰ ਉਹਦੇ 'ਚ ਇਹ ਹੋਇਆ ਰਾਦਰ ਕਿ ਕਿਉਂਕਿ ਇਹਦਾ ਫਾਇਦਾ ਵੀ ਵੱਡੀਆਂ ਕਾਰਪੋਰੇਟਸ ਨੇ ਚੁੱਕਿਆ, ਜਿਹਦੇ 'ਚ ਖਾਸ ਤੌਰ 'ਤੇ ਅਮਰੀਕਨਸ ਨੇ, ਕਿਉਂਕਿ ਜੇ ਅਮਰੀਕਾ ਦੇ ਵਿੱਚ ਮੈਨੂਫੈਕਚਰ ਕੋਈ ਚੀਜ਼ ਕਰਦੇ ਨੇ, ਇੱਥੇ ਜੇ ਮਿਨੀਮਮ ਵੇਜ $18 ਪਰ ਆਵਰ ਹੈ, ਜਿਹੜੇ ਵਰਕਰ ਨੇ ਉਹਨਾਂ ਦੀਆਂ ਇੰਸ਼ੋਰੈਂਸਿਸ ਨੇ, ਮੈਡੀਕਲ ਹੈ, ਕੰਪਨਸੇਸ਼ਨ ਹੈ, ਦੂਜਾ, ਤੇ ਉਹਨਾਂ ਨੂੰ ਇਹ ਲੱਗਾ ਵੀ ਅਸੀਂ ਇੱਥੇ ਕਿਉਂ ਲਾਈਏ ਫੈਕਟਰੀਆਂ, ਅਸੀਂ ਮੈਕਸੀਕੋ 'ਚ ਲਾਈਏ, ਚਾਈਨਾ 'ਚ ਲਾਈਏ, ਜਿੱਥੇ ਸਸਤੀ ਲੇਬਰ ਹੈ, ਕੋਈ ਹੋਰ ਜਵਾਬਦੇਹੀ ਨਹੀਂ ਹੈ, ਔਰ ਜਿਹੜਾ ਕਿਉਂਕਿ ਇੱਥੇ ਬਣੀ ਚੀਜ਼ ਇੱਥੇ ਵਿਕੇ ਜਾਂ ਬਾਹਰੋਂ ਬਣ ਕੇ ਆਏ, ਇੱਥੇ ਕਿਉਂ ਟੈਕਸ ਤਾਂ ਹੈ ਨਹੀਂ ਕੋਈ ਵੀ, ਜਿਹਨੂੰ ਟੈਰਿਫ ਕਹਿੰਦੇ ਨੇ। ਇਹਨਾਂ ਟੈਰਿਫ ਲਫ਼ਜ਼ ਸਾਡੇ ਮਸੂਲ ਚੁੰਗੀ, ਇਸ ਲਈ ਤੁਸੀਂ ਵੀ ਲਫ਼ਜ਼ ਚੁੰਗੀ ਇਸਤੇਮਾਲ ਕੀਤਾ, ਕਿਉਂਕਿ ਹੁੰਦਾ ਉੱਥੇ ਵੀ ਤੁਸੀਂ ਦੇਖੋ ਜਿਹੜੀ ਸ਼ਹਿਰਾਂ ਦੀ ਕਮਾਈ ਹੁੰਦੀ ਸੀ, ਜਿਹੜੀ ਚੀਜ਼ ਬਾਹਰੋਂ ਸ਼ਹਿਰ 'ਚ ਆ ਰਹੀ ਹੈ, ਉਹਨੂੰ ਅੰਗਰੇਜ਼ੀ 'ਚ ਬ੍ਰਿਟਿਸ਼ ਇੰਗਲਿਸ਼ ਆਕਟਰੋਏ ਕਹਿੰਦੇ ਸੀ, ਕਿ ਆਕਟਰੋਏ ਅਸੀਂ ਮਸੂਲ ਚੁੰਗੀ ਕਹਿੰਦੇ ਸੀ, ਵੀ ਉਹਦੇ 'ਤੇ ਚੁੰਗੀ ਲੱਗੇ, ਉਹੀ ਆਮਦਨ ਵੀ ਹੁੰਦੀ ਸੀ। ਪਰ ਜਦੋਂ ਫ੍ਰੀ ਫਾਰ ਆਲ ਹੋ ਗਿਆ, ਨਤੀਜਾ ਇਹ ਹੋਇਆ ਕਿ ਵੀ ਇਹ ਜਿਹੜੇ ਮੁਲਕ ਨੇ, ਖਾਸ ਤੌਰ 'ਤੇ ਚਾਈਨਾ ਜਾਂ ਮੈਕਸੀਕੋ ਜਾਂ ਹੋਰ ਥਰਡ ਵਰਲਡ ਕੰਟਰੀਜ਼, ਬਹੁਤ ਸਾਰੇ ਕਾਰਪੋਰੇਟ ਘਰਾਣਿਆਂ ਨੇ, ਵੱਡਿਆਂ ਨੇ ਜਾ ਕੇ ਉੱਥੇ ਫੈਕਟਰੀਆਂ ਲਾ ਲਈਆਂ, ਉੱਥੋਂ ਚੀਜ਼ ਬਣਦੀ ਹੈ। ਮਾਰਕੀਟ ਤਾਂ ਜ਼ਾਹਰ ਹੈ ਕਿ ਅਮਰੀਕਾ ਕਿਉਂਕਿ ਭਾਵੇਂ ਦੁਨੀਆ ਦਾ ਆਬਾਦੀ ਦੇ ਲਿਹਾਜ਼ ਨਾਲ ਤੀਸਰਾ ਵੱਡਾ ਮੁਲਕ ਹੈ, ਲੇਕਿਨ ਅੱਜ ਜੇ $29 ਟ੍ਰਿਲੀਅਨ ਦੀ ਇਕਨੋਮੀ ਹੈ, ਤੇ ਉਹਦੇ 'ਚ ਜ਼ਾਹਰ ਹੈ ਕਿ ਵੱਡੀ ਮਾਰਕੀਟ ਹੈ,
ਜਿਹੜਾ ਉਹ ਕਾਫੀ ਕੰਜ਼ੰਪਸ਼ਨ ਹੈ, ਉਹਦੇ 'ਚ ਫਿਰ ਇੱਕ ਕੰਪੀਟੀਸ਼ਨ ਖੜਾ ਹੋ ਗਿਆ ਕਿ ਭਾਈ ਕਿਹੜੀ ਸਸਤੀ ਚੀਜ਼ ਮਾਰਕੀਟ ਸੁੱਟਦਾ ਹੈ। ਔਰ ਇਹੀ ਕਾਰਨ ਹੈ ਕਿ ਜੇ ਚਾਈਨਾ ਦਾ 700-800 ਬਿਲੀਅਨ ਡਾਲਰ ਦਾ ਟ੍ਰੇਡ ਡੈਫਿਸਿਟ ਹੈ ਅਮਰੀਕਾ ਦਾ, ਹੁਣ ਜੇ ਅਮਰੀਕਾ ਕੰਪਿਊਟਰ ਜਾਂ ਆਟੋ ਇੰਡਸਟਰੀ ਜਾਂ ਦੂਜੇ ਤੀਜੇ ਵੱਡੇ ਵੱਡੇ ਵੈਪਨ ਜਾਂ ਦੂਜੇ ਬਣਾਉਂਦਾ ਹੈ, ਹੁਣ ਅਮਰੀਕਾ ਛਤਰੀਆਂ ਫੁੱਲ ਝੜੀਆਂ ਜਾਂ ਜਿਹੜਾ ਉਹ ਜੁੱਤੀਆਂ ਤਾਂ ਨਹੀਂ ਬਣਾਉਂਦੇ। ਸੋ ਜ਼ਾਹਰ ਹੈ ਕਿ ਵੀ ਜਿਹੜੀ ਲੋਕਾਂ ਦੀਆਂ ਲੋੜਾਂ ਨੇ ਉਹ ਤਾਂ ਉਹਦੇ ਨਾਲ ਹੀ ਪੂਰੀਆਂ ਹੁੰਦੀਆਂ ਨੇ। ਸੋ ਇਸ ਸਾਰੇ ਦੇ ਚੱਲਦੇ ਆ ਓਵਰ ਏ ਪੀਰੀਅਡ ਆਫ ਟਾਈਮ, ਭਾਵੇਂ ਇਹ ਨਹੀਂ ਹੈ ਵੀ ਕੋਈ ਅਮਰੀਕਾ ਗਰੀਬ ਹੋ ਗਿਆ ਜਾਂ ਅਮਰੀਕਾ ਦਾ, ਇਹ ਠੀਕ ਹੈ ਵੀ ਅਮਰੀਕਾ 'ਚ ਕਿਉਂਕਿ ਵੱਡੀ ਕੰਜ਼ੰਪਸ਼ਨ ਹੈ, ਵੱਡੀ ਮਾਰਕੀਟ ਹੈ, ਔਰ ਇਹਦਾ ਫਾਇਦਾ ਉਹ ਮੈਕਸੀਕੋ ਹੋਏ, ਕੈਨੇਡਾ ਹੋਏ ਜਾਂ ਦੂਜਾ ਹੋਏ, ਜਿਹਦੇ 'ਚ ਫਿਰ ਅਗੇਨ ਜਿਹੜੇ ਵੱਡੇ ਘਰਾਣੇ ਜਾ ਕੇ ਬੈਠੇ ਹੋਏ ਨੇ। ਚਾਈਨਾ ਦੀਆਂ ਤੁਸੀਂ ਇਨਵੈਸਟਮੈਂਟਸ ਦੇਖੋ ਜਾਂ ਮੈਕਸੀਕੋ ਦੇ ਵਿੱਚ ਕਿਹੜੇ ਮੈਕਸੀਕਨ ਨੇ ਜਿਹੜੇ ਓਨ ਕਰਦੇ ਨੇ, ਗੱਲ ਤਾਂ ਉਹਨਾਂ ਦੀ। ਔਰ ਮੈਕਸੀਕੋ ਦੇ ਨਾਲ ਵੀ ਮੈਂ ਦੇਖ ਰਿਹਾ ਸੀ, ਮੈਨੂੰ ਅੰਦਾਜ਼ਾ ਨਹੀਂ ਸੀ ਵੀ ਇੰਨਾ ਜ਼ਿਆਦਾ ਜਿਹੜਾ ਉਹਨਾਂ ਦਾ US ਐਕਸਪੋਰਟ ਮੈਕਸੀਕੋ ਨੂੰ ਜਿਹੜਾ ਉਹ 322 ਬਿਲੀਅਨ ਡਾਲਰ ਹੈ, ਔਰ ਮੈਕਸੀਕੋ ਤੋਂ 475 ਬਿਲੀਅਨ ਡਾਲਰ ਦੀਆਂ ਚੀਜ਼ਾਂ ਜਿਹੜੀਆਂ ਇਹ 2023 ਦੀਆਂ ਫਿਗਰਸ ਨੇ, ਇਹ ਅਮਰੀਕਾ ਦੇ ਵਿੱਚ ਆਉਂਦੀਆਂ ਨੇ। ਇਸੇ ਤਰ੍ਹਾਂ ਕੈਨੇਡਾ ਦੇ ਨਾਲ ਜਿਹੜਾ ਰੋਜ਼ਾਨਾ 2.5 ਬਿਲੀਅਨ ਡਾਲਰ ਜਿਹੜਾ ਹੈ ਉਹ ਬਾਰਡਰ ਕ੍ਰਾਸ ਕਰਦਾ ਹੈ ਕੈਨੇਡਾ ਔਰ ਅਮਰੀਕਾ ਦਾ। ਔਰ 2023 ਚ ਕੈਨੇਡਾ ਦੀ ਅਮਰੀਕਾ ਨੂੰ ਜਿਹੜੀ ਐਕਸਪੋਰਟ ਹੈ ਉਹ 550 ਬਿਲੀਅਨ ਡਾਲਰ ਹੈ। ਇਹ ਠੀਕ ਹੈ ਵੀ ਡੈਫਿਸਿਟ ਹੈ, ਪਰ ਇਸ ਦਾ ਮਤਲਬ ਹੁਣ ਇਹ ਜਿਹੜੀਆਂ ਸੰਧੀਆਂ ਹੋਈਆਂ ਉਹ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੀ ਹੋਏ, ਉਹ ਨਾਫਤਾ ਦੀ ਹੋਏ ਜਾਂ ਕਈ ਥਾਂ ਤੇ ਬਾਇਲੈਟਰਲ ਯੂਰਪੀਅਨ ਯੂਨੀਅਨ ਦੇ ਨਾਲ ਹੋਈਆਂ, ਇਹਨਾਂ ਦੀ ਇੱਕ ਇੰਟਰਨੈਸ਼ਨਲ ਸੈਂਕਟਿਟੀ ਹੈ। ਇਕੱਲਾ ਇਹਦਾ ਮਤਲਬ ਇਹ ਨਹੀਂ ਹੈ ਕਿ ਕਿਉਂ ਕਿਹਦੇ ਨਾਲ 150 ਜਾਂ 200 ਬਿਲੀਅਨ ਡਾਲਰ ਦਾ ਵਧਾਇਆ ਜਾਂ ਘਟਾਇਆ। ਇਹਨੇ ਦੁਨੀਆ ਦੇ ਵਿੱਚ ਇੱਕ ਆਪਸੀ ਸਾਂਝ ਦੇ ਮਾਹੌਲ ਨੂੰ ਵੀ ਵਧਾਇਆ। ਉਸ ਦੇ ਵਿੱਚ ਜਿਹੜੀ ਦੁਨੀਆ ਕਲੋਜ਼ ਸੀ ਉਹ ਚਾਈਨਾ ਹੈ, ਜਿਹੜਾ ਬਿਲਕੁਲ ਇੱਕ ਕਮਿਊਨਿਸਟ ਰਜੀਮ, ਇੱਕ ਟਾਇਰੈਂਟ ਰਜੀਮ ਦੇ ਤੌਰ ਤੇ ਜਾਣਿਆ ਜਾਂਦਾ ਸੀ, ਉਹ ਵੀ ਓਪਨ ਹੋਇਆ ਦੁਨੀਆ ਵੱਲ। ਹਰ ਇੱਕ ਨੂੰ ਇਹ ਹੋਇਆ ਕਿ ਭਾਈ ਅਸੀਂ ਵਰਲਡ ਜਿਹੜਾ ਇੱਕ ਜੇ ਗਲੋਬਲ ਵਿਲੇਜ ਦੇ ਤੌਰ ਤੇ ਹੈ ਤੇ ਅਸੀਂ ਸਾਰੇ ਇੱਕ ਦੂਜੇ ਦੇ ਨਾਲ ਸਾਡੇ ਹਿੱਤ ਜੁੜੇ ਹੋਏ ਨੇ। ਸੋ ਜਿਹੜਾ ਸੱਚਮੁੱਚ ਦਾ ਹਿਊਮੈਨਿਟੇਰੀਅਨਿਜ਼ਮ ਦਾ ਕਾਨਸੈਪਟ ਸੀ ਉਹ ਮੈਨੂੰ ਲੱਗਾ ਜਾਂ ਹਰ ਇੱਕ ਨੂੰ ਜਿਹੜਾ ਵੀ ਇਹ ਸਾਰੀ ਸਿਚੁਏਸ਼ਨ ਨੂੰ ਸਮਝਦਾ ਹੈ ਕਿ ਉਸ ਦੇ ਵਿੱਚ ਜ਼ਿਆਦਾ ਜਿਹੜੀ ਹੈ ਉਹ ਨਿੱਘ ਵਾਲੀ ਗੱਲ ਬਣੀ। ਪਰ ਜਦੋਂ ਹੁਣ ਔਰ ਉਸ ਤੋਂ ਪਹਿਲਾਂ ਹੁਣ ਜੇ ਨੈਸ਼ਨਲਿਜ਼ਮ ਦੀ ਗੱਲ ਕਰਨੀ ਹੈ ਜਾਂ ਪ੍ਰੈਜ਼ੀਡੈਂਟ ਟਰੰਪ ਦਾ ਜਿਹੜਾ ਪਲੈਂਕ ਜਿਸ ਦੇ ਉੱਤੇ ਇਲੈਕਸ਼ਨ ਜਿੱਤੀ ਅਮਰੀਕਾ ਫਸਟ, ਹੁਣ ਅਮਰੀਕਾ ਫਸਟ ਦਾ ਮਤਲਬ ਇਹ ਹੈ ਕਿ ਕੋਈ ਫਿਰ ਸੈਕੰਡ ਥਰਡ ਤਾਂ ਹੋਏਗਾ। ਇਹ ਜਿਹੜਾ ਸਿਚੁਏਸ਼ਨ ਐਗਜ਼ਿਸਟਿੰਗ ਸੀ ਇਹਦੇ 'ਚ ਇਕੁਅਲੀ ਸਭ ਦੇ ਗਰੋ ਹੋਣ ਦਾ ਚਾਂਸ ਸੀ ਔਰ ਸਾਰੇ ਗਰੋ ਹੋਏ ਵੀ। ਔਰ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਮੁਲਕਾਂ ਦੇ ਵਿੱਚ ਇੱਕ ਨਵੀਂ ਮਿਡਲ ਕਲਾਸ ਪੈਦਾ ਹੋਈ, ਵੱਡੀਆਂ ਜੌਬ ਮਾਰਕੀਟਸ ਕ੍ਰੀਏਟ ਹੋਈਆਂ। ਔਰ ਅਮਰੀਕਾ ਦੇ ਵਿੱਚ ਵੀ ਹਾਲਾਂਕਿ ਥੋੜ੍ਹੀਆਂ ਬਹੁਤ ਰਿਸੈਸ਼ਨ ਜਿਹੜੀ ਹੈ 15-20 ਸਾਲ ਬਾਅਦ ਆਉਂਦੀ ਆ, ਉਹ ਤਾਂ ਵਾਲ ਸਟਰੀਟ ਵਾਲੇ ਘੁੰਮਾਉਂਦੇ ਨੇ, ਕੋਈ ਅਮਰੀਕਨ ਭੁੱਖੇ ਨਹੀਂ ਮਰ ਰਹੇ। ਜਾਂ ਅਮਰੀਕਾ ਦੀ ਇਕਨੋਮੀ, ਜੇ ਅਮਰੀਕਾ 29 ਟ੍ਰਿਲੀਅਨ ਡਾਲਰ ਤੇ ਇਕਨੋਮੀ ਆਈ ਹੈ ਉਸ ਦੀ, ਈਵਨ ਕੋਵਿਡ ਤੋਂ ਬਾਅਦ 6 ਟ੍ਰਿਲੀਅਨ ਡਾਲਰ ਜਿਹੜਾ ਉਹ ਵਧਿਆ, ਤੇ ਇਸ ਦਾ ਮਤਲਬ ਕੋਈ ਲੂਜ਼ਰ ਵਾਲੀ ਗੱਲ ਤਾਂ ਨਹੀਂ ਹੈ। ਪਰ ਜਦੋਂ ਤੁਸੀਂ ਕਿਸੇ ਚੀਜ਼ ਨੂੰ ਪੋਲਿਟਿਸਾਈਜ਼ ਕਰਕੇ ਉਸ ਚੋਂ ਪੋਲੀਟੀਕਲ ਐਡਵਾਂਟੇਜ ਲੈਣਾ, ਤਾਂ ਜਿਵੇਂ ਹੁਣ ਉਹ ਇੱਕ ਪਾਸੇ ਇੰਡੀਅਨ ਸਟੇਟ ਕਲੇਮ ਕਰਦੀ ਹੈ ਜਾਂ ਉਹਨਾਂ ਦੇ ਜੀ ਕਿ 40 ਕਰੋੜ ਹਿੰਦੂ ਕੁੰਭ ਨਹਾ ਰਹੇ ਨੇ, ਨਹਾਣਗੇ ਕੁਝ 20 ਕਰੋੜ ਨਹਾ ਚੁੱਕੇ, ਐਗਜ਼ੈਜਰੇਟਡ ਫਿਗਰ ਹੈ। ਹੁਣ ਦੂਸਰੇ ਪਾਸੇ ਕੋਈ ਪੁੱਛ ਸਕਦਾ ਹੈ ਕਿ ਵੀ ਮੁਸਲਮਾਨ ਸਾਰੇ 20 ਕਰੋੜ ਨੇ ਭਾਰਤ ਦੇ ਵਿੱਚ, ਸਿੱਖ 2 ਕਰੋੜ ਦੇ ਕਰੀਬ ਹੋਣਗੇ, ਇੰਨੇ ਕੁ ਈਸਾਈ ਨੇ, ਇੰਨੇ ਕੁ ਨੇ, ਵੀ ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਮਾਈਨੋਰਿਟੀਜ਼ ਤੋਂ ਤੁਹਾਨੂੰ ਖਤਰਾ ਹੈ, ਜੇ 40 ਕਰੋੜ ਹਿੰਦੂ ਤੁਹਾਡੇ ਕੋਲ ਜਿਹੜਾ ਉੱਥੇ ਗੰਗਾ ਜਮਨਾ ਨਹਾਣ ਆ ਗਿਆ, ਗੋਦਾਵਰੀ 'ਚ ਨਹਾਉਣ ਆ ਗਿਆ, ਤੁਹਾਨੂੰ ਕਿਹਦੇ ਤੋਂ ਖਤਰਾ ਹੈ? ਪਰ ਤੁਸੀਂ ਦੇਖੋਗੇ ਵੀ ਹਿੰਦੂ ਤਵੀਆਂ ਦਾ ਜਿਹੜਾ ਸਿਆਸੀ ਪੈਂਤੜ ਹੈ ਉਹ ਇਹੀ ਹੈ ਕਿ ਜੇ ਹਿੰਦੂ ਧਰਮ ਨੂੰ ਖਤਰਾ, ਹਿੰਦੂਆਂ ਤੋਂ ਖਤਰਾ, ਖੜੇ ਹੋ ਜਾਓ। ਉਹ ਵਿਸ਼ਵ ਹਿੰਦੂ ਪਰਿਸ਼ਦ ਹੋ ਗਈ, ਬਜਰੰਗ ਦਲ ਹੋ ਗਿਆ, ਕੋਈ ਦੂਜਾ ਹੋ ਗਿਆ, ਤੀਜਾ ਹੋ ਗਿਆ। ਸੋ ਇਹ ਜਿਹੜੀ ਜਿਹਨੂੰ ਅਸੀਂ ਐਕਸਟ੍ਰੀਮ ਉੱਥੇ ਰਾਈਟ ਵਿੰਗਰ ਕਹਿੰਦੇ ਹਾਂ, ਅਨਫੋਰਚੂਨੇਟਲੀ ਅਮਰੀਕਾ ਦੇ ਵਿੱਚ ਵੀ ਇਹ ਸੌਦਾ ਵਿਕਿਆ ਕਿ ਜਿਸ ਦੇ ਵਿੱਚ ਸੀ ਕਿ ਵੀ ਬਹੁਤ ਆ ਗਏ ਜੀ, ਏਲੀਅਨ ਆ ਗਏ, ਅਮਰੀਕਾ ਨੂੰ ਟੇਕ ਓਵਰ ਕਰ ਲਿਆ ਹੁੰਦਾ, ਜਿਵੇਂ 13 ਮਿਲੀਅਨ ਆ। ਇਹ ਨਹੀਂ ਹੈ ਵੀ ਪਹਿਲਾਂ ਨਹੀਂ ਸੀ ਆਉਂਦੇ। ਹੁਣ ਇਹੀ ਰਿਪਬਲਿਕਨ ਪਾਰਟੀ ਹੈ ਜਿਹਨੇ
ਜਦੋਂ ਵੀ ਆਉਣ ਦਾ ਸਿਲਸਿਲਾ ਅਮਰੀਕਾ ਕਿਵੇਂ ਦੁਨੀਆ ਦਾ ਤੀਸਰਾ ਵੱਡਾ ਮੁਲਕ ਬਣ ਗਿਆ, ਫਿਰ ਜਿਹੜੇ ਆਏ ਨੇ ਉਹ ਵਿਹਲੇ ਤਾਂ ਨਹੀਂ ਬੈਠੇ। ਉਹ ਟੈਕਸ ਜਿਹਨੂੰ ਤੁਸੀਂ ਉਹਨਾਂ ਨੂੰ ਲੀਗਲਾਈਜ਼ ਹੋ ਜਾਂਦੇ ਨੇ, ਇੰਪਲੋਇਮੈਂਟ ਆਥੋਰਾਈਜੇਸ਼ਨ ਮਿਲਦੀ ਹੈ, ਉਹ ਟੈਕਸ ਦਿੰਦੇ ਨੇ। ਔਰ ਇਹੀ ਕਾਰਨ ਹੈ ਕਿ ਰਿਪਬਲਿਕਨ ਪਾਰਟੀ ਨੇ ਹੀ ਹਮੇਸ਼ਾ ਇਲੀਗਲਸ ਨੂੰ ਰਾਹ ਦਿੱਤੀ ਹੈ। 1981 ਦਾ ਐਮਨੈਸਟੀ ਪ੍ਰੋਗਰਾਮ ਵੀ ਰਿਪਬਲਿਕਨਸ ਵੇਲੇ ਆਇਆ। 1986 ਦੇ ਵਿੱਚ ਸਪੈਸ਼ਲ ਐਗਰੀਕਲਚਰ ਵਰਕਰ SAW ਪ੍ਰੋਗਰਾਮ ਵੀ ਇਹਨਾਂ ਦੇ ਵੇਲੇ ਆਇਆ। ਹਾਲਾਂਕਿ ਸਹਿਮਤੀ ਨਾਲ ਹੁੰਦਾ ਸੀ ਜਦੋਂ ਉਹ ਹੁੰਦਾ ਸੀ ਕਿ ਭਾਈ ਇੰਨੇ ਸਾਲਾਂ ਤੋਂ ਤੁਸੀਂ ਰਹਿ ਰਹੇ ਹੋ, ਸਬੂਤ ਦਿਓ, ਤੇ ਫਿਰ ਇੰਨੀ ਦੇਰ ਨੂੰ ਤੁਹਾਡਾ ਜਿਹੜਾ ਤੁਹਾਨੂੰ ਪਹਿਲਾਂ ਇੰਪਲੋਇਮੈਂਟ ਆਥੋਰਾਈਜ਼ ਸਲੋ ਪ੍ਰੋਸੈਸ ਸੀ। ਬਟ ਇਵੈਂਚੁਅਲੀ ਜੇ ਅਮਰੀਕਾ ਦੀ ਪ੍ਰੋਗਰੈਸ ਹੈ ਕੋਈ ਵੀ, ਤਾਂ ਉਸ ਦੇ ਵਿੱਚ ਸਭ ਤੋਂ ਵੱਡਾ ਰੋਲ ਤਾਂ ਉਹਨਾਂ ਲੋਕਾਂ ਦਾ ਹੀ ਹੈ। ਅਮਰੀਕਾ ਤਾਂ ਕਿਸੇ ਇੱਕ ਦਾ ਮੁਲਕ ਨਹੀਂ, ਮੁਲਕ ਤਾਂ ਨੇਟਿਵ ਅਮਰੀਕਨਸ ਦਾ ਸੀ। ਹੁਣ ਜਿਹੜੀ ਚੀਜ਼ ਸਟਰੈਂਥ ਸੀ ਔਰ ਜਿਹਨੂੰ ਪਿਛਲੀਆਂ ਜਿਹੜੀਆਂ ਮੌਕਿਆਂ ਦੇ ਉੱਤੇ ਯਤਨ ਹੁੰਦਾ ਰਿਹਾ ਕਿ ਵੀ ਕੋਈ ਨਾ ਕੋਈ ਸੈਨੇਟ ਔਰ ਹਾਊਸ ਦੇ ਵਿੱਚ ਕੰਸੈਂਸਸ ਹੋ ਜਾਏ, ਜਿਹੜੇ ਲੋਕ ਇਲੀਗਲ ਨੇ ਲੰਬੇ ਵਕਤ ਤੋਂ, ਦੂਜਾ ਉਹਨਾਂ ਨੂੰ ਕੋਈ ਨਾ ਕੋਈ ਰਾਹਤ ਮਿਲੇ, ਲੇਕਿਨ ਉਹਦੇ 'ਚ ਡੈਡਲੌਕ ਪੈਦਾ ਹੁੰਦਾ ਰਿਹਾ। ਨਤੀਜੇ ਦੇ ਤੌਰ 'ਤੇ ਰਿਪਬਲਿਕਨ ਪਾਰਟੀ ਦੇ ਕੋਲ ਇਨ ਜਨਰਲ ਔਰ ਟਰੰਪ ਨੇ ਇਨ ਪਰਟੀਕੁਲਰ ਇਲੀਗਲ ਏਲੀਅਨਸ ਦਾ ਔਰ ਉਹਨਾਂ ਸਭ ਨੂੰ ਕ੍ਰਿਮੀਨਲ ਕਹਿਣਾ, ਸਭ ਨੂੰ ਰੇਪਿਸਟ ਕਹਿਣਾ, ਮਰਡਰਰ ਕਹਿਣਾ, ਜਿਹੜਾ ਸਿਲਸਿਲਾ ਲਗਾਤਾਰ ਜਾਰੀ ਹੈ। ਔਰ ਉਹ ਗੱਲ ਹੁਣ ਗੁਆਟਾਨਾਮੋ ਬੇ ਤੱਕ ਲੈ ਆਂਦੀ ਹੈ ਕਿ ਜੀ 30,000 ਕ੍ਰਿਮੀਨਲ ਜਿਹੜੇ ਨੇ ਉੱਥੇ ਰੱਖਣੇ ਨੇ। ਔਰ ਉਹਨੂੰ ਪੁੱਛਿਆ ਵਾਈਟ ਹਾਊਸ ਦੀ ਜਿਹੜੀ ਬੀਬੀ ਸਪੋਕਸਪਰਸਨ ਹੈ, ਵੈਰੀ ਯੰਗ ਲੇਡੀ, ਕਿ ਵੀ ਉਹਦੇ 'ਚ ਫਿਰ ਜਿਹੜੇ ਕ੍ਰਿਮੀਨਲ ਕਿਹੜੇ ਨੇ? ਉਹ ਕਹਿੰਦੇ ਜਿਹੜਾ ਇੱਥੇ ਇਲੀਗਲੀ ਆਇਆ ਉਹ ਕ੍ਰਿਮੀਨਲ ਹੀ ਹੈ, ਉਹਨੇ ਲਾਅ ਤੋੜਿਆ ਤੇ ਉਹਨਾਂ ਨੂੰ ਤੁਸੀਂ ਇਵੇਂ ਕਰਨ ਦਾ। ਸੋ ਇੱਕ ਪਾਸੇ ਇਹ ਐਕਸਟ੍ਰੀਮ ਚਲੀ ਗਈ, ਦੂਸਰੇ ਪਾਸੇ ਕਿਉਂਕਿ ਜਦੋਂ ਤੁਸੀਂ ਆਪਣੇ ਲੋਕਾਂ ਦੀਆਂ ਇਮੋਸ਼ਨਸ ਨੂੰ ਵਿਪ ਅਪ ਕੀਤਾ ਸਾਰੇ ਕੈਂਪੇਨ ਵੇਲੇ, ਹੋਣਾ ਤਾਂ ਅਲਟੀਮੇਟਲੀ ਜੋ ਹੈ ਉਹ ਉਸੇ ਹੀ ਪ੍ਰੋਸੈਸ 'ਚ ਹੁੰਦਾ ਕਿ ਜੋ ਜਿਵੇਂ ਲੇਕਿਨ ਫਿਰ ਇਹ ਹੁੰਦਾ ਕਿ ਜੀ ਅਸੀਂ ਕੁਝ ਕਰਕੇ ਦਿਖਾਣਾ ਹੈ। ਔਰ ਮੈਨੂੰ ਲੱਗਦਾ ਵੀ ਪ੍ਰੈਜ਼ੀਡੈਂਟ ਟਰੰਪ ਦਾ ਇਹ ਐਗਜ਼ੈਕਟਿਵ ਆਰਡਰਸ ਤੋਂ ਲੈ ਕੇ ਇਹ ਜਿਹੜਾ ਲੇਟੈਸਟ ਪਾਰਟ ਸੀ, ਜਿਹੜਾ ਪਿਛਲੇ 24 ਘੰਟੇ ਦੇ ਵਿੱਚ ਇੱਕ ਡਰਾਮਾ ਅਨਫੋਲਡ ਹੋਇਆ। ਡਰਾਮਾ ਇਸ ਲਈ ਵੀ ਹੈ ਕਿਉਂਕਿ ਉਹੀ ਜਿਹੜਾ ਦੋਨਾਂ ਹੀ ਮੁਲਕਾਂ ਦੇ ਉੱਤੇ, ਕੈਨੇਡਾ ਔਰ ਮੈਕਸੀਕੋ, ਇਸ ਦੇ ਉੱਤੇ ਟਰੰਪ ਨੇ ਐਲਾਨ ਕੀਤਾ ਕਿ ਜੀ 25% ਟੈਰਿਫ ਹਰ ਚੀਜ਼ ਤੇ ਜਿਹੜੀ ਹੈ। ਔਰ ਮੈਂ ਦੱਸਿਆ ਹੀ ਹੈ ਵੀ ਕਿੰਨੇ ਇਹਦਾ ਕਿਵੇਂ ਪ੍ਰਭਾਵ ਹੋਣਾ ਸੀ ਜਾਂ ਕੀ ਹੈ। ਔਰ ਜਿਹੜੀ ਆਇਲ ਹੈ, ਕਿਉਂਕਿ ਉਹਨਾਂ ਦੇ ਐਲਬਰਟਾ ਸਟੇਟ ਚੋਂ ਆਉਂਦਾ, ਉਹਦੇ ਤੇ 10% ਤੇ 10% ਚਾਈਨਾ ਦੇ ਉੱਤੇ। ਚਾਈਨਾ ਨੇ ਤਾਂ ਅਜੇ ਕਿਹਾ ਕਿ ਵੀ ਇਹ ਵਾਇਓਲੇਸ਼ਨ ਹੈ ਇੰਟਰਨੈਸ਼ਨਲ ਸਮਝੌਤਿਆਂ ਦੀ, ਔਰ ਉਹ ਦੇਖ ਰਹੇ ਨੇ ਆਪਸ਼ਨ। ਅਜੇ ਚਾਈਨਾ ਨੇ ਰਿਐਕਟ ਨਹੀਂ ਕੀਤਾ, ਉਹਨਾਂ ਦਾ ਇੱਕ ਆਪਣਾ ਅੰਦਾਜ਼ ਜਾਂ ਢੰਗ ਹੈ ਕਰਨ ਦਾ। ਔਰ ਟਰੰਪ ਨੇ ਕਿਹਾ ਜੀ ਕੱਲ ਮੇਰੀ ਗੱਲਬਾਤ ਵੀ ਹੋਏਗੀ ਚਾਈਨੀਜ਼ ਦੇ ਪ੍ਰੈਜ਼ੀਡੈਂਟ ਦੇ ਨਾਲ। ਪਰ ਇਧਰ ਟਰੰਪ ਨੇ ਦੋਨੋਂ ਪਾਸੇ 25% ਟੈਰਿਫ ਠੋਕ ਕੇ ਫਿਰ ਗੱਲਬਾਤ ਕੀਤੀ। ਮੈਕਸੀਕੋ ਦੀ ਪ੍ਰੈਜ਼ੀਡੈਂਟ ਜੂਇਸ਼ ਬੀਬੀ ਹੈਗੀ ਹੈ ਕਲੌਡੀਆ ਸ਼ੀਬਾਮ, ਉਹਦੇ ਨਾਲ ਵੀ, ਔਰ ਬਾਅਦ ਦੇ ਵਿੱਚ ਲੇਟਰ ਡੇ 'ਚ ਜਸਟਿਨ ਟਰੂਡੋ ਦੇ ਨਾਲ ਵੀ। ਔਰ ਦੋਨਾਂ ਨਾਲ ਗੱਲਬਾਤ ਤੋਂ ਬਾਅਦ ਹੁਣ 30 ਦਿਨ ਦੇ ਲਈ ਪੌਜ਼ ਕਰ ਦਿੱਤਾ ਗਿਆ ਟੈਰਿਫ। ਹਾਲਾਂਕਿ ਮੈਕਸੀਕੋ ਵਾਲੀ ਬੀਬੀ ਨੇ, ਕਲੌਡੀਆ ਨੇ ਤਾਂ ਆਪਣੀ ਉਹਨੇ ਵੀ ਅੱਖਾਂ 'ਚ ਅੱਖਾਂ ਪਾ ਕੇ ਗੱਲ ਕੀਤੀ, ਔਰ ਉਹਨੇ ਵੀ ਕਿਹਾ ਕਿ ਵੀ ਆਪਣੀ ਬੀਟ ਪ੍ਰੋਗਰਾਮ ਪਲਾਨ ਵੀ ਉਹਨਾਂ ਨੇ ਤਿਆਰ ਕਰ ਲਈ ਸੀ ਕਿ ਵੀ ਅਸੀਂ ਵੀ ਲਾਣਿਆ ਅਮਰੀਕਨ ਸਾਰੀਆਂ ਚੀਜ਼ਾਂ ਜਿਹੜੀਆਂ ਆਉਂਦੀਆਂ ਨੇ, ਕਿਉਂਕਿ ਉਹ ਤਾਂ ਬਰਾਬਰ ਹੀ ਹੈ। ਲੇਕਿਨ इधर ट्रंप और कैनेडियंस ने बहुत स्ट्रॉन्ग रिएक्शन दिता कि उन्हें बिल्कुल अपना वो फ्रेंच करैक्टर दिखाते हैं। उन्हें अपने नाल फॉरेन मिनिस्टर अपोजिशन लीडर खड़ा करके उन्हें भी उन्होंने कहा कि भी ठीक है असी भी हुण इस लिए तैयार हैं। और कैनेडा दे विच तां ईवन इवें होया कि इन्हां दी एक हॉकी टीम या फुटबॉल टीम ऑटवा दे विच भी और ओंटारियो च भी उन्हां दी जिहड़ी है वो मैच होए तो जो अमेरिकन नैशनल एंथम गाया गया तो लोगों ने बू किया उन्होंने दोनों थावां दे उत्ते। और बहुत सारिया ने ओंटारियो दूजा है भी जो हुण अमेरिकन जिहड़ी वाइन और अल्कोहल और दूजा ये काफ़ी वड्डा एक्सपोर्ट है कैनेडा। बहुत सारिया ने ऑर्डर किया भी कट दो शेल्फ तो। ईवन ट्रूडो ने भी कहा कि भी बाय कैनेडियन स्टफ। और ये भी कहा कि भी जिहड़ी तुसी हुण वेकेशन ਜਾਂ ਦੂਜੇ ਲਈ ਅਮਰੀਕਾ ਮਤ ਜਾਓ, ਕੈਨੇਡਾ 'ਚ ਬਹੁਤ ਥਾਵਾਂ ਨੇ ਔਰ ਕੁਛ ਨੇ ਆਪਣਾ ਕੈਂਸਲ ਵੀ ਕੀਤਾ। ਸੋ ਇਹ ਵਿਦਿਨ 24 ਆਵਰਸ ਇੰਨੀ ਕੁ ਹੀਟ ਵਧੀ
ਔਰ ਸੋਸ਼ਲ ਮੀਡੀਆ ਦੇ ਉੱਤੇ ਗਾਲੀ ਗਲੋਚ ਦਾ ਕੰਮ ਸ਼ੁਰੂ ਹੋ ਗਿਆ ਦੋਵੇਂ ਪਾਸੇ। ਔਰ ਸਾਡੇ ਵੀ ਭਰਾ ਕਈ ਜਿਹੜੇ ਨੇ ਉਹ ਮੈਂ ਕਿਹਾ ਇਹ ਤੁਸੀਂ ਅਜੇ ਆਰਾਮ ਨਾਲ ਬਹਿ ਜਾਓ, ਇਵੇਂ ਨਹੀਂ। ਅੱਜ ਹੀ ਕਿਸੇ ਨਾਲ ਗੱਲ ਹੋ ਰਹੀ ਸੀ, ਮੈਨੂੰ ਕਹਿੰਦਾ ਵੀ ਇਹ ਕੀ ਬਣੇਗਾ। ਉਦੋਂ ਅਜੇ ਇਹ 30 ਦਿਨ ਦਾ ਪੌਜ਼ ਨਹੀਂ ਸੀ ਦਿੱਤਾ ਕੈਨੇਡਾ ਨਾਲ। ਤੇ ਮੈਂ ਉਹਨਾਂ ਨੂੰ ਗੱਲ ਸੁਣਾਈ, ਮੈਂ ਕਿਹਾ ਵੀ ਇੱਕ ਨਿਹੰਗ ਸਿੰਘ ਨੇ ਘੋੜਾ ਵੇਚਣਾ ਲਾ ਦਿੱਤਾ ਤੇ ਆ ਗਿਆ ਗਾਹਕ, ਤੇ ਉਹਨੇ ਨਿਹੰਗ ਸਿੰਘ ਨੂੰ ਪੁੱਛਿਆ ਕਿ ਵੀ ਕਿੰਨੀ ਕੀਮਤ ਹੈ। ਉਹ ਕਹਿੰਦਾ ਵੀ 20,000 ਦਮੜੇ। ਉਹ ਉੱਠ ਕੇ ਤੁਰ ਪਿਆ ਪਾਸੇ ਨੂੰ ਸੁਣਦਿਆਂ ਹੀ, ਤੇ ਉਹਨੇ ਆਵਾਜ਼ ਮਾਰ ਲਈ ਉਹਨੂੰ, ਕਹਿੰਦਾ ਦੱਸ ਤੇਰੇ ਕੋਲ ਕਿੰਨੇ ਆ, ਤੂੰ ਕਿੰਨੇ ਦੇਣੇ ਆ? ਕਹਿੰਦਾ ਜੀ ਮੇਰੇ ਕੋਲ ਤਾਂ 1,000 ਦਮੜਾ। ਉਹ ਕਹਿੰਦਾ ਚੱਲ ਲੈ ਜਾ ਤੂੰ। ਉਹ ਕਹਿੰਦਾ ਜੀ ਤੁਸੀਂ ਇੰਨਾ, ਕਹਿੰਦਾ ਤੂੰ ਸਿੰਘਾਂ ਦੇ ਭਾਅ ਸੁਣੇ ਹੈ, ਸਿੰਘਾਂ ਦੀਆਂ ਛੋਟਾਂ ਨਹੀਂ ਦੇਖੀਆਂ। ਤੇ ਮੈਂ ਕਿਹਾ ਵੀ ਇਹ ਪ੍ਰੈਜ਼ੀਡੈਂਟ ਟਰੰਪ ਦਾ ਇਹ ਇੱਕ ਡਾਇਨਾਮਿਕ ਸਟਾਈਲ, ਡਾਇਨਾਮਿਕ ਤਾਂ ਨਹੀਂ, ਇੱਕ ਨੋਟੰਕੀ ਸਟਾਈਲ ਹੈ, ਵਪਾਰੀ ਹੈ, ਡੀਲ ਬਣਾਉਣੀਆਂ ਇਹਨੇ ਕੰਸੈਸ਼ਨ ਲੈਣਾ। ਮੈਂ ਕਿਹਾ ਇਹਨੂੰ ਵੀ ਪਤਾ ਹੈ ਵੀ ਕੈਨੇਡਾ ਔਰ ਮੈਕਸੀਕੋ ਦੇ ਨਾਲ ਜੇ ਇਵੇਂ ਕਰਕੇ ਲੰਮਾ ਵਕਤ, ਵੈਸੇ ਹੀ ਅਮਰੀਕਾ ਦਾ, ਕਿਉਂਕਿ ਇੱਕ ਤਾਂ ਇਹ ਹੁੰਦਾ ਨਾ ਜੀ ਦਬਕਾ ਚੱਲ ਜਾਏ ਉਹ ਚੁੱਪ ਕਰਕੇ ਬਹਿ ਜਾਂਦੇ, ਉਹ ਤਾਂ ਬੈਠੇ ਨਹੀਂ। ਟਰੂਡੋ ਨੇ ਤਾਂ ਨਾਲ ਦੀ ਨਾਲ ਪੂਰੀ ਪਲਾਨ ਵੀ ਦੇ ਦਿੱਤੀ। ਦੂਜਾ ਉਹਨਾਂ ਨੇ ਕਿਹਾ ਵੀ ਨਹੀਂ। ਤੇ ਮੈਂ ਕਿਹਾ ਵੀ ਫਿਰ ਉਹਨੇ ਟਰੰਪ ਨੇ ਕਿਹਾ ਵੀ ਠੀਕ ਹੈ ਕੋਈ ਨਹੀਂ, ਆ ਜਾਓ ਵੀ ਗੱਲਬਾਤ ਕਰਦੇ ਆ। ਹੁਣ ਪਹਿਲਾਂ ਟਰੰਪ ਨੇ ਜਦੋਂ ਇਹ ਟੈਰਿਫ ਲਾ ਕੇ ਫਿਰ ਉਹਨੇ ਆਪਣਾ ਟਵੀਟ ਕੀਤਾ, ਜਾਂ ਜਿਹੜਾ ਉਹਨੇ ਆਪਣਾ ਸੋਸ਼ਲ ਮੀਡੀਆ ਬਣਾਇਆ ਹੋਇਆ, ਉਹ ਤਾਂ ਬੜਾ ਕੌੜਾ ਸੀ। ਉਸ ਦੇ ਉੱਤੇ ਉਹਨੇ ਪੂਰਾ ਇਹ ਕਿਹਾ ਕਿ ਵੀ we pay hundreds of billions of dollars to subsidize Canada. Why? ਅਸੀਂ ਕਈ 100 ਬਿਲੀਅਨ ਡਾਲਰ ਖਰਚ ਕਰਦੇ ਹਾਂ ਸਬਸਿਡਾਈਜ਼ ਕਿਉਂ ਕਰੀਏ? There is no reason. We don't need anything they have. ਸਾਨੂੰ ਉਹਨਾਂ ਦੀ ਕਿਸੇ ਚੀਜ਼ ਦੀ ਲੋੜ ਨਹੀਂ। We have unlimited energy. Should make our own cars and have more lumber than we can ever use. ਜਿਹੜੀ ਲੱਕੜ ਹੈ ਕੈਨੇਡਾ ਚੋਂ ਇੱਥੇ ਆਉਂਦੀ ਹੈ, ਐਕਸਪੋਰਟ ਹੋ ਗਿਆ। ਉਹਨਾਂ ਕਿ ਸਾਨੂੰ ਕਿਸੇ ਚੀਜ਼ ਦੀ ਆਪਣੀ, ਸਾਡੇ ਕੋਲ એનર્ਜੀ ਹੈ, ਅਸੀਂ ਆਪਣੀਆਂ ਕਾਰਾਂ ਬਣਾਵਾਂਗੇ, ਬਥੇਰਾ ਸਾਡੇ ਕੋਲ ਜੰਗਲ ਹੈ, ਲੱਕੜ ਬਹੁਤ ਹੈ। ਵਿਦਆਊਟ ਦਿਸ ਮੈਸਿਵ ਸਬਸਿਡੀ ਕੈਨੇਡਾ ਸੀਜ਼ਸ ਟੂ ਐਗਜ਼ਿਸਟ ਐਜ਼ ਅ ਵਾਇਬਲ ਕੰਟਰੀ। ਕਿ ਜੇ ਅਸੀਂ ਸਬਸਿਡੀ ਨਾ ਦਈਏ ਤਾਂ ਕੈਨੇਡਾ ਮੁਲਕ ਦੇ ਤੌਰ ਤੇ ਖੜਾ ਹੀ ਨਹੀਂ ਰਹਿ ਸਕਦਾ। ਹਾਰਸ਼ ਬਟ ਟਰੂ, ਇਹ ਭਾਵੇਂ ਸਖਤ ਗੱਲ ਹੈ ਪਰ ਸੱਚੀ ਹੈ। Therefore, Canada should become our cherished 51st state. 51ਵਾਂ ਸੂਬਾ ਬਣ ਜਾਏ ਕੈਨੇਡਾ ਸਾਡਾ। Much lower taxes and far better military protection for the people of Canada and no tariffs. ਕੋਈ ਚੁੰਗੀ ਨਹੀਂ, ਕੋਈ ਦੂਜਾ ਨਹੀਂ, ਔਰ ਵਧੀਆ ਅਸੀਂ ਮਿਲਟਰੀ ਪ੍ਰੋਟੈਕਟ ਵੀ ਕਰਾਂਗੇ। ਹਾਲਾਂਕਿ ਮੈਂ ਦੇਖ ਰਿਹਾ ਸੀ ਵੀ ਅਮਰੀਕਾ ਨਾਲ ਜਿਹੜੀ ਐਕਸਪੋਰਟ ਇੰਪੋਰਟ ਦੇ ਥੱਲੇ ਸਿਰਫ 17.8% GDP ਜਿਹਨੂੰ ਗ੍ਰੋਸ ਡੋਮੈਸਟਿਕ ਪ੍ਰੋਡਕਟ ਕਹਿੰਦੇ ਨੇ, ਉਹ ਹੈ ਕੈਨੇਡਾ ਦਾ। 80% ਤੋਂ ਜ਼ਿਆਦਾ ਉਹਨਾਂ ਦੀ ਦੂਸਰੇ ਪਾਸੇ ਐਕਸਪੋਰਟ ਔਰ ਦੂਸਰਾ ਤੀਸਰਾ ਹੈ। ਔਰ ਮੈਕਸੀਕੋ ਨਾਲ ਇੰਨੀ ਵੱਡੀ ਜਿਹੜੀ ਮੈਂ ਕਿਹਾ ਜਿੰਨਾ ਇਹਨਾਂ ਦਾ ਗੈਪ ਹੈ, ਤੇ ਮੈਂ ਤਾਂ ਹੁਣ ਉਹ ਜਿਹੜੇ ਸਾਡੇ ਇੱਕ ਦੋਸਤ ਤੋਂ ਸਵੇਰੇ ਬ੍ਰੇਕਫਾਸਟ ਐਲਵਾਕਾਡੋ ਲਾ ਕੇ ਉਹਦੇ ਨਾਲ ਬ੍ਰੈਡ ਤੇ ਖਾਂਦੇ ਨੇ, ਉਹਨਾਂ ਨੂੰ ਮੈਂ ਕਿਹਾ ਵੀ ਹੁਣ ਤੁਹਾਨੂੰ ਐਲਵਾਕਾਡੋ ਬਹੁਤ ਮਹਿੰਗਾ 75% ਐਲਵਾਕਾਡੋ ਆਉਂਦੇ ਹੀ ਮੈਕਸੀਕੋ ਤੋਂ ਨੇ। ਟੋਮੇਟੋ ਸਾਰਾ ਵੈਜੀਟੇਬਲ ਫਰੈਸ਼ ਦੂਜੇ ਤੀਜੇ। ਸੋ ਜਦੋਂ ਗੱਲਬਾਤ ਹੋ ਗਈ ਔਰ ਟਰੂਡੋ ਨੇ ਪਹਿਲਾਂ ਤਾਂ ਇਸ ਦੇ ਉੱਤੇ ਉਹਨੇ ਆਪਣੇ ਜਦੋਂ ਲੋਕਾਂ ਨੂੰ ਐਡਰੈਸ ਕੀਤਾ ਨੇਸ਼ਨ ਨੂੰ ਬੜੇ ਮਜ਼ਬੂਤ ਅੰਦਾਜ਼ ਦੇ ਵਿੱਚ, ਔਰ ਮੈਂ ਇਹ ਦੇਖਿਆ, ਮੈਂ ਕਿਹਾ ਲੀਡਰ ਇਹਨੂੰ ਕਹਿੰਦੇ ਨੇ। ਔਰ ਉਹਦਾ ਆਪਣਾ ਗ੍ਰਾਫ ਵੀ ਉੱਪਰ ਨੂੰ ਗਿਆ ਔਰ ਉਹਦੇ 'ਚ ਉਹਨੇ ਅਮਰੀਕਨਾਂ, ਔਰ ਇੰਨਾ ਬੈਲੈਂਸਡ ਟਰੂਡੋ ਦਾ ਸੀ, ਉਹਨੇ ਕੋਈ ਨਫ਼ਰਤ ਅਮਰੀਕਨਾਂ ਦੇ ਖਿਲਾਫ ਨਹੀਂ, ਉਹਨੇ ਰਾਦਰ ਟਰੰਪ ਦੀ ਲਾਈਨ ਨੂੰ ਕੱਟਦਿਆਂ ਅਮਰੀਕਨ ਲੋਕਾਂ ਨੂੰ ਐਡਰੈਸ ਕੀਤਾ ਕਿ ਦੇਖੋ ਅਸੀਂ ਤੁਹਾਡੇ ਨਾਲ ਖਲੋਤੇ ਹਾਂ। ਉਹਦੇ ਮੈਂ ਇੱਕ ਲਫ਼ਜ਼ ਜਿਹੜੇ ਮੈਨੂੰ ਲੱਗੇ ਕਿ ਵੀ from the beaches of Normandy to the mountains of Korean Peninsula, from the fields of Flanders to the streets of Kandahar, we have fought and died alongside you during darkest hours. He said, we have built the most successful economic, military and security partnership the world has ever seen. ਉਹਨੇ ਕਿਹਾ ਵੀ ਨੋਰਮੈਂਡੀ ਦੀਆਂ ਬੀਚਿਸ ਤੋਂ ਲੈ ਕੇ ਕੋਰੀਅਨ ਪੈਨਸੂਲਾ ਦੀਆਂ ਪਹਾੜੀਆਂ ਤੱਕ ਔਰ ਫਲੈਂਡਰਸ ਦੇ ਮੈਦਾਨਾਂ ਤੋਂ ਲੈ ਕੇ ਕੰਧਾਰ ਅਫਗਾਨਿਸਤਾਨ ਦੀ ਗਲੀਆਂ ਤੱਕ ਅਸੀਂ ਤੁਹਾਡੇ ਨਾਲ ਖੂਨ ਡੋਲਿਆ ਹੋਇਆ, ਅਸੀਂ ਸਾਂਝੇ ਲੜੇ। ਵੀ ਹੈਵ ਫੌਟ ਐਂਡ ਡਾਈਡ ਅਲੋਂਗਸਾਈਡ ਯੂ। ਜਦੋਂ ਤੁਹਾਡੇ ਸਭ ਤੋਂ ਡਾਰਕੈਸਟ ਆਵਰ ਸੀ, ਤੁਹਾਡੇ ਲਈ ਸਭ ਤੋਂ ਮੁਸੀਬਤ ਦਾ ਸਮਾਂ ਸੀ, ਅਸੀਂ ਤੁਹਾਡੇ ਨਾਲ ਖਲੋਤੇ हैं। और जो ਜਿਹੜੀ ਅਸੀਂ ਇਕਨੋਮਿਕ ਮਿਲਟਰੀ ਔਰ ਸਿਕਿਉਰਿਟੀ ਪਾਰਟਨਰਸ਼ਿਪ ਬਣਾਈ ਹੈ, ਇਹ ਦੁਨੀਆ ਨੇ ਪਹਿਲਾਂ ਕਦੇ ਨਹੀਂ ਦੇਖੀ ਹੈ। ਔਰ ਇਹ ਉਹਨੇ ਨਾਲ ਦੀ ਨਾਲ ਫਿਰ ਇਹ ਕਿਹਾ
Mr. Trudeau encouraged Canadians to buy Canadian products and vacation at home rather than in the US. We didn't ask for this, but we will not back down. ਉਹਨੇ ਕਿਹਾ ਅਸੀਂ ਨਹੀਂ ਕਿ ਇਹ ਜੋ ਤੁਸੀਂ ਕਰ ਰਹੇ ਹੋ ਇਹ ਤੁਸੀਂ ਕਰ, ਪਰ ਅਸੀਂ ਹੁਣ ਪਿੱਛੇ ਹਟਣ ਵਾਲੇ ਨਹੀਂ। ਸੋ ਇਸ ਸਾਰੇ ਦੇ ਚੱਲਦੇ ਆ ਜਦੋਂ ਇਹ ਸਾਰੀ ਗੱਲਬਾਤ ਹੋ ਜਾਂਦੀ ਹੈ ਫਿਰ ਟਰੂਡੋ ਨੇ ਜਿਹੜਾ ਇਸ ਦੇ ਉੱਤੇ ਆਪਣਾ ਬਿਆਨ ਦਿੱਤਾ ਹੈ। I just had a good call with President Trump. Trump ਨੂੰ ਵੀ ਪੁੱਛਿਆ ਵੀ ਕਿਵੇਂ ਰਹੀ ਟਰੂਡੋ ਨਾਲ ਗੱਲਬਾਤ। ਫੈਂਟੈਸਟਿਕ, ਵੈਰੀ ਪਲੇਜ਼ੈਂਟ, ਵੈਰੀ। ਮੈਂ ਕਿਹਾ ਇਹ ਆ ਉਹ 20,000 ਤੋਂ 1000 ਦੇ ਵੀ ਖਾਲਸੇ ਦੇ ਜਿਹੜਾ ਭਾਅ ਸੁਣੇ ਆ, ਛੋਟਾ ਨਹੀਂ ਦੇਖੀਏ। ਉਹਨੇ ਕਿਹਾ ਵੀ ਕੈਨੇਡਾ ਇਜ਼ ਇੰਪਲੀਮੈਂਟਿੰਗ ਓਵਰ $1.3 billion border plan, reinforcing the border with new choppers, technology and personnel, enhanced coordination with our American partners। ਉਹ ਸਾਰਾ ਜਿਹੜਾ ਉਹਨੇ ਜਿਹੜੀ ਆ ਉਹ ਪੋਪ ਲੀਲਾ ਜਿਹੀ ਦਿਖਾਈ ਹੈ ਕਿ ਭਾਈ ਅਸੀਂ ਟੁਗੈਦਰ ਹੈ ਔਰ ਇਸ ਸਾਰੇ ਦੇ ਉੱਤੇ। ਔਰ ਮੈਨੂੰ ਇਹ ਲੱਗਦਾ ਕਿ ਵੀ ਇੰਨੇ ਕੁ ਨਾਲ ਇਹਨੇ ਟਰੰਪ ਨੇ ਦਬਕਾ ਵੀ ਮਾਰ ਲਿਆ, ਆਪਣਿਆਂ ਨੂੰ ਇਹ ਦੱਸ ਵੀ ਦਿੱਤਾ। ਪਰ ਜਿਵੇਂ ਕੈਨੇਡਾ ਔਰ ਮੈਕਸੀਕੋ ਨੇ ਬਰਾਬਰ ਅੱਖਾਂ 'ਚ ਅੱਖਾਂ ਪਾ ਕੇ ਗੱਲ ਵੀ ਕੀਤੀ, ਤਾਂ ਇਹਦਾ ਮਤਲਬ ਇਹ ਹੈ ਕਿ ਵੀ ਅਲਟੀਮੇਟਲੀ ਜਿਹੜਾ ਆਪਣੇ ਲੋਕਾਂ ਨੂੰ ਵੀ ਟਰੰਪ ਨੇ ਦੱਸਿਆ ਕਿ ਦੇਖੋ ਮੈਂ ਜੋ ਕਿਹਾ ਸੀ, ਜੋ ਮੈਂ ਪ੍ਰੋਮਿਸ ਕੀਤੇ ਸੀ ਉਹ ਡਿਲੀਵਰ ਕੀਤਾ ਹੈ। ਹੋਪਫੁਲੀ ਵਿਦਿਨ 30 ਡੇਜ਼ ਜਿਹੜਾ ਇਹ ਹੋਏਗਾ। ਜੇ ਚੀਨ ਜਿਨ੍ਹਾਂ ਤੇ 10% ਲਾਇਆ ਉਹ ਕੀ ਕਰਨਗੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗ ਜਾਏਗਾ। ਜੀ ਰਾਜਾ ਤੁਹਾਡਾ ਬਹੁਤ ਸ਼ੁਕਰੀਆ। ਸੋ ਥਲੇ ਨੂੰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ, ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA। ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਲਾਸ ਐਂਜਲਸ ਕਾਉਂਟੀ ਵਿੱਚ ਵਿਨਾਸ਼ਕਾਰੀ ਜੰਗਲੀ ਅੱਗ ਕਾਰਨ ਪ੍ਰਭਾਵਿਤ ਪੀੜਤਾਂ ਦੀ ਸਹਾਇਤਾ ਲਈ ਯੂਨਾਈਟਿਡ ਸਿਕਸ ਇੱਕ ਐਮਰਜੈਂਸੀ ਰਾਹਤ ਮੁਹਿੰਮ ਚਲਾ ਰਹੀ ਹੈ। ਸ਼ਹਿਰ ਦੇ ਉੱਤਰ ਵਿੱਚ ਸੰਘਣੀ ਆਬਾਦੀ ਵਾਲੇ 40 ਕਿਲੋਮੀਟਰ ਦੇ ਖੇਤਰ ਵਿੱਚ ਲੱਗੀ ਅੱਗ ਕਾਰਨ 12,000 ਤੋਂ ਵੱਧ ਇਮਾਰਤਾਂ ਸੜ ਚੁੱਕੀਆਂ ਹਨ। 1.5 ਲੱਖ ਲੋਕਾਂ ਨੂੰ ਇਲਾਕਾ ਛੱਡਣ ਲਈ ਮਜਬੂਰ ਹੋਣਾ ਪਿਆ ਤੇ ਕਰੀਬ 700 ਤੋਂ ਵੱਧ ਲੋਕਾਂ ਨੂੰ ਸ਼ਰਨਾਰਥੀ ਕੈਂਪਾਂ ਵਿੱਚ ਠਹਿਰਾਇਆ ਗਿਆ। ਮੁਸ਼ਕਲ ਦੀ ਇਸ ਘੜੀ ਵਿੱਚ ਸੇਵਾ ਤੇ ਸਰਬੱਤ ਦੇ ਭਲੇ ਦੇ ਸਿਧਾਂਤ ਤੋਂ ਸੇਧ ਲੈ ਕੇ ਯੂਨਾਈਟਿਡ ਸਿਕਸ ਲੋੜਵੰਦਾਂ ਨੂੰ ਭੋਜਨ, ਸਪਲਾਈ ਅਤੇ ਉਮੀਦ ਪ੍ਰਦਾਨ ਕਰ ਰਹੀ ਹੈ। ਯੂਨਾਈਟਿਡ ਸਿਕਸ ਦੇ ਸੇਵਾ ਕਾਰਜਾਂ ਵਿੱਚ ਹਿੱਸਾ ਪਾਉਣ ਲਈ ਤੁਸੀਂ ਯੂਨਾਈਟਿਡ ਸਿਕਸ ਦੀ ਵੈਬਸਾਈਟ ਤੇ ਜਾ ਕੇ ਡੋਨੇਟ ਕਰ ਸਕਦੇ ਹੋ ਜਾਂ ਇਹਨਾਂ ਨਾਲ ਜੁੜਨ ਲਈ 855-878-6333 ਤੇ ਸੰਪਰਕ ਕਰ ਸਕਦੇ ਹੋ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ? ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। Viewers, welcome back to our program. So yes, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਵੇਂ ਟਰੰਪ ਨੂੰ ਭਾਰਤ ਤੇ ਕੋਈ ਚੁੰਗੀ ਟੈਕਸ ਨਹੀਂ ਲਗਾਇਆ, ਪਰ ਮੋਦੀ ਸਰਕਾਰ ਨੇ ਟਰੰਪ ਦੇ ਦਰੂ ਆਪਣੇ ਬਜਟ ਵਿੱਚ ਅਮਰੀਕੀ ਚੀਜ਼ਾਂ ਤੇ ਟੈਕਸ ਕਾਫੀ ਘਟਾ ਦਿੱਤਾ ਹੈ ਔਰ ਭਾਰਤ ਪਹਿਲਾਂ ਹੀ ਆਪਣੇ ਅਮਰੀਕਾ ਵਿੱਚ ਗੈਰ ਕਾਨੂੰਨੀ ਭਾਰਤੀਆਂ ਨੂੰ ਲੈਣ ਲਈ ਰਾਜ਼ੀ ਹੋ ਚੁੱਕਾ ਹੈ। ਇਸ ਡਰ ਦੇ ਮਾਹੌਲ ਵਿੱਚ ਮੋਦੀ 13 ਫਰਵਰੀ ਨੂੰ ਵਾਈਟ ਹਾਊਸ ਵਿੱਚ ਪ੍ਰੈਜ਼ੀਡੈਂਟ ਟਰੰਪ ਨਾਲ ਮੁਲਾਕਾਤ ਕਰੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅੱਜ ਕੱਲ੍ਹ ਦੁਨੀਆ ਦੀਆਂ ਖਬਰਾਂ ਦੇ ਵਿੱਚ ਜੇ ਸਭ ਤੋਂ ਜ਼ਿਆਦਾ ਫੋਕਸ ਕਿਸੇ ਇੱਕ ਸ਼ਖਸ ਤੇ ਹੈ ਤੇ ਉਹ ਪ੍ਰੈਜ਼ੀਡੈਂਟ ਟਰੰਪ, ਔਰ ਉਸ 'ਚ ਵੀ ਜਿਹੜਾ 2-3 ਲਫ਼ਜ਼ ਅੰਗਰੇਜ਼ੀ ਦੇ ਜਿਹੜੇ ਇਸਤੇਮਾਲ ਹੁੰਦੇ ਨੇ, ਮਰਕਿਊਰੀਅਲ, ਮੈਵਰਿਕ,
ਅਨਪ੍ਰੈਡਿਕਟੇਬਲ। ਹੁਣ ਮਰਕਿਊਰਿਕ ਔਰ ਮੈਵਰਿਕ ਜਿਹੜੇ ਦੋਨੋਂ ਨੇ ਉਹ ਅਨਪ੍ਰੈਡਿਕਟੇਬਲ ਹੀ ਹੁੰਦੇ ਨੇ ਕਿ ਵੀ ਕੀ ਕਹਿ ਦੇਣਾ ਹੈ, ਕੀ ਕਰ ਦੇਣਾ ਹੈ, ਕਦੋਂ ਕਿਹਦੀ ਲਾ ਕੇ ਹੱਥ 'ਚ ਫੜਾ ਦੇਣੀ ਹੈ, ਕਿ ਉਹਨੂੰ ਤੁਰੇ ਜਾਂਦੇ ਨੂੰ ਹਾਰ ਪਾ ਦੇਣਾ। ਹਾਲਾਂਕਿ ਇਸ ਕਿਸਮ ਦੇ ਬੰਦੇ ਜਾਂ ਜੇ ਤੁਸੀਂ ਟਰੰਪ ਦਾ ਓਵਰਆਲ ਉਹਦਾ ਪ੍ਰੋਗਰੈਸ ਔਰ ਖਾਸ ਤੌਰ 'ਤੇ ਪੋਲੀਟਿਕਸ ਦੇ ਵਿੱਚ ਜਾਂ ਉਹਦੀ ਰੈਜ਼ੀਲੀਅੰਸ ਦੇਖੋ ਤੇ ਇਵੇਂ ਨਹੀਂ ਹੈ। ਅਨਪ੍ਰੈਡਿਕਟੇਬਲ ਜ਼ਰੂਰ ਹੈ ਪਰ ਉਸ ਦਾ ਫੋਕਸ ਹੁੰਦਾ ਵੀ ਉਹਨੇ ਕੱਢਣਾ ਕੀ ਹੈ, ਕਿਉਂਕਿ ਇੱਕ ਸਫਲ ਕਾਰੋਬਾਰੀ ਵੀ ਰਿਹਾ ਔਰ 18 ਜਦੋਂ ਪਹਿਲੀ ਟਰਮ ਵੇਲੇ ਉਸ ਦਾ ਇੰਟਰਵਿਊ ਹੋਇਆ ਇੱਕ ਮੀਡੀਆ ਵਾਲਿਆਂ ਨੇ ਕੀਤਾ, ਉਹਨੇ ਕਿਹਾ ਜੀ ਤੁਹਾਡਾ ਮੈਂ ਟੈਕਸ ਰੈਕਡ ਚੈੱਕ ਕੀਤਾ 18 ਸਾਲਾਂ 'ਚ ਤੁਸੀਂ ਟਰੰਪ ਟਾਵਰ ਤੇ ਇੱਧਰ ਉੱਧਰ ਪਰ ਟੈਕਸ ਕੋਈ ਨਹੀਂ ਦਿੱਤਾ ਬਿਲਕੁਲ। ਤੇ ਉਹ ਕਹਿੰਦਾ ਜੀ ਸਮਾਰਟ ਪੀਪਲ ਡੋਂਟ ਪੇ ਟੈਕਸਿਸ। ਸੋ ਮਤਲਬ ਉਸ ਤੋਂ ਹੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿਸੇ ਪਰਸਨੈਲਿਟੀ ਦਾ। ਬਾਕੀ ਤਾਂ ਬਹੁਤ ਕੁਝ ਟਰੰਪ ਦਾ ਇਸ ਪੀਰੀਅਡ ਦੇ ਵਿੱਚ ਬਾਹਰ ਆਇਆ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਟਰੰਪ ਨੇ ਜਿਸ ਆਈਡੀਓਲੋਜੀ ਜਾਂ ਜਿਸ ਥਾਟ ਦੇ ਨਾਲ ਕੈਂਪੇਨ ਜਿੱਤਿਆ ਜਾਂ ਜਿਸ ਦੇ ਨਾਲ ਉਸਨੇ ਅਮਰੀਕਾ ਦੇ ਈਵਨ ਵਿਦਨ ਰਿਪਬਲਿਕਨ ਪਾਰਟੀ ਦੇ ਏਜੰਡੇ ਨੂੰ ਵੀ ਫਲਾਊਟ ਕਰਕੇ ਵਨ ਮੈਨ ਜਿਹੜਾ ਜਿਹਾਦ ਜਾਂ ਵਨ ਮੈਨ ਕਰੂਸੇਡ ਇਹਨਾਂ ਦੀ ਲੈਂਗੁਏਜ ਕਹਿਣਾ ਹੋਏ ਬਿਹਤਰ ਕੀਤਾ ਟੂ ਮੇਕ ਅਮਰੀਕਾ ਗ੍ਰੇਟ। ਔਰ ਉਹਦੇ ਥੱਲੇ ਹੀ ਜਿਹੜਾ ਉਹ ਇੱਕ ਪੂਰੀ ਕਲਾਸ ਖੜੀ ਹੋਈ ਔਰ ਉਹਦੇ 'ਚ ਜਿਹੜੇ ਬਿਲਕੁਲ ਬਿਨਾਂ ਕਿਸੇ ਲੱਗ ਲਪੇਟ ਦੇ ਜਿਹੜੇ ਇਸ਼ੂ ਖੜੇ ਕੀਤੇ ਉਹਨਾਂ 'ਚ ਇੱਕ ਤਾਂ ਇਲੀਗਲ ਇਮੀਗ੍ਰੇਸ਼ਨ ਔਰ ਉਸ ਨੂੰ ਬਿਲਕੁਲ ਇਹ ਕਹਿ ਕੇ ਕਿ ਅਮਰੀਕਾ ਦੇ ਉੱਤੇ ਸਭ ਨੇ ਜੰਗ ਥੋਪੀ ਹੋਈ ਹੈ ਔਰ ਇਹ ਸਾਰੇ ਜਿਹੜੇ ਨੇ ਅਮਰੀਕਾ 'ਚ ਡੰਪ ਕਰ ਰਹੇ ਨੇ। ਔਰ ਈਵਨ ਹੁਣ ਵੀ ਜਦੋਂ ਬਰਥ ਬੇਸਡ ਸਿਟੀਜ਼ਨਸ਼ਿਪ ਦੇ ਉੱਤੇ ਭਾਵੇਂ ਜੱਜ ਨੇ ਫੈਡਰਲ ਜੱਜ ਨੇ ਰੋਕ ਲਾ ਦਿੱਤੀ ਹੈ ਇਹਦੇ ਐਗਜ਼ੈਕਟਿਵ ਆਰਡਰ ਤੇ ਟਰੰਪ ਦੇ, ਪਰ ਇਹਨੇ ਕਿਹਾ ਕਿ ਜੀ ਅਸੀਂ ਜਿੱਤਾਂਗੇ ਸੁਪਰੀਮ ਕੋਰਟ ਕੇਸ, ਕਿਉਂਕਿ ਜਦੋਂ ਬਰਥ ਬੇਸਡ ਸਿਟੀਜ਼ਨਸ਼ਿਪ ਆਈ ਸੀ ਦੈਟ ਵਾਜ਼ ਫॉर द चिल्ड्रन ऑफ द स्लेव्स ਜਿਹੜੀ ਸਲੇਵਰੀ ਖਤਮ ਹੋਈ ਜਿਹੜੀ 1860 ਵਿੱਚ ਪ੍ਰੋਕਲੇਮੇਸ਼ਨ ਲਿੰਕਨ ਨੇ ਕੀਤੀ ਉਹਨਾਂ ਦੇ ਲਈ ਸੀ, ਕਿਉਂਕਿ ਸਲੇਵਸ ਕੋਲ ਸਿਟੀਜ਼ਨਸ਼ਿਪ ਰਾਈਟ ਨਹੀਂ ਸੀ। ਉਹਨਾਂ ਨੇ ਕਿਹਾ ਜੀ ਉਹਨਾਂ ਦੇ ਬੱਚੇ ਜਿਹੜੇ ਜੰਮਣਗੇ, ਉਹਨੇ ਕਿਹਾ ਅਸੀਂ ਜਿਹੜਾ ਇਹਦਾ ਗਲਤ ਇਹ ਨਹੀਂ ਹੈ ਵੀ ਦੁਨੀਆ 'ਚੋਂ ਤੁਸੀਂ ਇੱਥੇ ਆ ਕੇ ਬੱਚੇ ਜੰਮਣ ਆ ਜਾਓ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਉਹ ਜਿਸ ਵੀ ਨੁਕਤੇ ਦੇ ਉੱਤੇ ਉਹਨੇ ਆਪਣਾ ਕੈਂਪੇਨ ਕੀਤਾ ਉਹ 20 ਜਨਵਰੀ ਨੂੰ ਸਹੁੰ ਚੁੱਕੀ ਹੈ ਔਰ ਆਲਮੋਸਟ ਇਹਨਾਂ ਸਾਰੇ 2 ਹਫ਼ਤਿਆਂ ਦੇ ਵਿੱਚ ਐਗਜ਼ੈਕਟਿਵ ਆਰਡਰਸ ਵੀ ਜਿਹੜੇ ਮੀਡੀਆ ਨਾਲ ਇੰਟਰਵਿਊ ਵੀ ਨੇ ਜਿਸ ਕਿਸਮ ਦਾ ਮੀਡੀਆ ਵੀ ਖੋਲ੍ਹ ਦਿੱਤਾ ਹੈ ਔਰ ਉਹ ਹੁਣ ਵੀ ਜ਼ਲੀਲ ਕਰਦਾ ਮੀਡੀਆ ਨੂੰ। ਜਿਹੜੇ ਵੱਡੇ ਵੱਡੇ ਚੈਨਲ ਨੇ ਉਹਨੂੰ ਕਹੇਗਾ ਫੇਕ ਨਿਊਜ਼, ਅੱਜ ਵੀ ਫੇਕ ਨਿਊਜ਼ ਕਰ ਰਿਹਾ ਸੀ। ਔਰ ਜਿਹੜੇ ਸੋਸ਼ਲ ਔਰ ਪੋਡਕਾਸਟ ਕਰਨ ਵਾਲੇ ਤੇ ਦੂਜੇ ਰਾਈਟ ਵਿੰਗ ਉਹ ਸਾਰਿਆਂ ਨੂੰ ਵੀ ਐਨ ਵੱਡੇ ਉਸ ਮੀਟਿੰਗ ਜਿਹੜਾ ਮੀਡੀਆ ਬਰੀਫਿੰਗ ਰੂਮ ਆ ਉਹਦਾ ਹੀ ਥਾਂ ਦਿੱਤੀ ਹੋਈ ਆ। ਉਹਨੇ ਕਿਹਾ ਤੁਹਾਡੀ ਕੋਈ ਮੋਨੋਪੋਲੀ ਨਹੀਂ। ਦੂਸਰੇ ਪਾਸੇ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਵੀ ਕਿਵੇਂ ਇੱਕ ਗੱਲ ਜਿਹੜੀ ਬਾਈਡਨ ਨੇ ਜਾਣ ਲੱਗੇ ਕਹੀ ਸੀ ਓਲੀਗਾਰਕੀ। ਹੁਣ ਓਲੀਗਾਰਕੀ ਜਦੋਂ ਤੁਸੀਂ ਸਿਸਟਮ ਦੇਖਦੇ ਹੋ ਓਲੀਗਾਰਕ ਹੁੰਦਾ ਕਿ ਕੁਝ ਚੰਦ ਜਿਹੜੇ ਅਮੀਰ ਪ੍ਰਭਾਵਸ਼ਾਲੀ ਲੋਕ ਨੇ ਉਹਨਾਂ ਦੇ ਹੱਥ 'ਚ ਪਾਵਰ ਹੋਣਾ ਜਿਹਦੇ 'ਚ ਲੋਕਾਂ ਦੀ ਡੈਮੋਕ੍ਰੇਸੀ ਜਾਂ ਡਿਕਟੇਟਰਸ਼ਿਪ ਜਾਂ ਦੂਜਾ ਨਹੀਂ, ਓਲੀਗਾਰਕੀ ਹੈ। ਹੁਣ ਅਸੀਂ ਦੇਖਦੇ ਹਾਂ ਵੀ ਐਲਨ ਮਸਕ ਜਿਹੜਾ ਇੰਨਾ ਪਾਵਰਫੁਲ ਹੈ ਕਿ ਕਿਵੇਂ ਈਵਨ ਜਿਹੜੇ ਨੇ ਮਹਿਕਮਿਆਂ ਦੇ ਮਹਿਕਮੇ ਉਡਾ ਦਿੱਤੇ ਨੇ। USAID ਜਿਹਦੇ ਥੱਲੇ ਦੁਨੀਆ ਦੇ ਵਿੱਚ ਉਹਨੂੰ ਕਿਹਾ ਜੀ ਤੋੜ ਕੇ ਇਹਨੂੰ ਅਸੀਂ ਜਸਟਿਸ ਡਿਪਾਰਟਮੈਂਟ 'ਚ ਮਿਲਾ ਰਹੇ ਹਾਂ। ਵਰਕਰਸ ਆਫਿਸਰਸ ਅੰਦਰ ਬੈਠੇ ਨੇ, ਉਹਨਾਂ ਤੋਂ ਕੰਪਿਊਟਰ ਦੀ ਐਕਸੈਸ ਖਤਮ, ਸਿਕਿਉਰਿਟੀ ਆ ਰਹੇ ਨੇ ਖਤਮ, ਤੁਹਾਡੀਆਂ ਨੌਕਰੀਆਂ ਖਤਮ, ਤੁਹਾਡਾ ਮਹਿਕਮਾ ਖਤਮ ਔਰ ਕਲਾਸੀਫਾਈਡ ਇਨਫੋਰਮੇਸ਼ਨ ਤੱਕ ਵੀ ਇਹ ਕਿੱਧਰ ਨੂੰ ਜਾਏਗਾ ਪਤਾ ਨਹੀਂ ਹੈ। ਪਰ ਇਸ ਸਾਰੇ ਮਾਹੌਲ ਦੇ ਚੱਲਦੇ ਆ ਇੱਕ ਟੈਰਰ ਜ਼ਰੂਰ ਕ੍ਰੀਏਟ ਹੋਇਆ। ਉਹਦੇ ਜਿਵੇਂ ਅਸੀਂ ਪਿਛਲੇ ਸੈਗਮੈਂਟ 'ਚ ਗੱਲ ਕਰਕੇ ਹਟੇ ਹਾਂ ਕਿ ਜਿਹੜਾ 24 ਘੰਟੇ ਦੇ ਵਿੱਚ ਨੌਟੰਕੀ ਹੋਈ ਕਿ ਕੈਨੇਡਾ ਔਰ ਮੈਕਸੀਕੋ ਦੇ ਉੱਤੇ 25% ਮਹਿਸੂਲ ਚੁੰਗੀ ਲਾਤੀ ਟੈਰਿਫ ਔਰ ਵਿਦਨ 24 ਆਵਰਸ ਮੈਕਸੀਕਨ ਪ੍ਰਾਈਮ ਮਿਨਿਸਟਰ ਜਾਂ ਪ੍ਰੈਜ਼ੀਡੈਂਟ ਜੋ ਵੀ ਹੈ ਬੀਬੀ ਕਲੌਡੀਆ ਉਹਦੇ ਨਾਲ ਗੱਲ ਕਰਕੇ ਫਿਰ ਟਰੂਡੋ ਨਾਲ 30 ਦਿਨ ਦੀ ਰੋਕ ਵੀ ਲਾ ਦਿੱਤੀ ਔਰ ਬਾਅਦ 'ਚ ਹੋਏਗਾ ਕਿ ਆਈ ਗॉट ਅ ਫੇਵਰੇਬਲ ਡੀਲ ਆਊਟ ਆਫ ਇਟ। ਹੁਣ ਮੋਦੀ ਇੰਡੀਆ ਇੱਕ ਜਿਸ ਅੰਦਾਜ਼ 'ਚ ਹਿੰਦੂ ਤਵੀਆਂ ਨੇ ਟਰੰਪ ਨੂੰ ਸਪੋਰਟ ਕੀਤਾ ਉਹ ਵੀ ਇਸ ਹੱਦ ਤੱਕ ਜਾ ਕੇ ਕਿ ਟਰੰਪ ਦੇ ਨਾਲ ਹੌਡੀ ਮੌਡੀ ਦੇ ਮੌਕੇ ਹਿਊਸਟਨ ਦੇ ਵਿੱਚ ਮੋਦੀ ਨੇ ਅਬ ਕੀ ਬਾਰ ਟਰੰਪ ਸਰਕਾਰ
ਭਾਵੇਂ ਹਾਰ ਗਿਆ ਉਦੋਂ ਟਰੰਪ ਕੈਂਪੇਨ ਕੀਤਾ, ਉਹਦੇ ਲਈ ਪੈਸੇ ਵੀ ਇਕੱਠੇ ਕੀਤੇ, ਮੋਦੀ ਕਾ ਯਾਰ ਇਹ ਉਹ। ਲੇਕਿਨ ਜਦੋਂ ਪਿਛਲੇ ਸਾਲ UN ਦੇ ਸੈਸ਼ਨ 'ਚ ਸ਼ਾਮਲ ਹੋਣ ਲਈ ਮੋਦੀ ਆਇਆ ਜਨਰਲ ਅਸੈਂਬਲੀ ਸੈਸ਼ਨ 'ਚ, ਔਰ ਟਰੰਪ ਨੇ ਕਿਹਾ ਕਿ ਵੀ ਮੇਰਾ ਦੋਸਤ ਆ ਰਿਹਾ, ਮੈਂ ਮਿਲਣਾ ਹੈ, ਕਿਉਂਕਿ ਟਰੰਪ ਨੇ ਆਲਰੇਡੀ ਪ੍ਰੈਜ਼ੀਡੈਂਸੀ ਲਈ ਲੜ ਰਿਹਾ ਸੀ, ਲੇਕਿਨ ਮੋਦੀ ਨੇ ਵਕਤ ਨਹੀਂ ਦਿੱਤਾ। ਨਤੀਜੇ ਦੇ ਤੌਰ ਤੇ ਫਿਰ ਟਰੰਪ ਨੇ ਗੁੱਸਾ ਉਹ ਕੱਢਿਆ ਕਿ ਵੀ ਇੱਥੇ ਹਫਤਾ ਬੈਠਾ ਰਿਹਾ ਜੈ ਸ਼ੰਕਰ ਕਿ ਜੀ ਇਨੋਗ੍ਰੇਸ਼ਨ ਦੇ ਮੌਕੇ ਦੇ ਉੱਤੇ ਮੋਦੀ ਜੀ ਨੂੰ ਨਿਮੰਤਰਣ ਮਿਲ ਜਾਏ। ਉਹ ਨਿਮੰਤਰਣ ਦਾ ਕੀ ਮਿਲਣਾ ਸੀ, ਉਹਨੇ ਈਵਨ ਉਹਦੀ ਵਧਾਈ ਵੀ ਐਕਨੋਲਜ ਨਹੀਂ ਕੀਤੀ ਪਹਿਲੀ ਸਟੇਜ ਤੇ। ਔਰ ਇਹ ਇੱਕ ਬੜੀ ਫਿਰ ਘਬਰਾਹਟ ਵੀ ਪੈਦਾ ਹੋਈ ਉਹਨਾਂ ਦੇ ਵਿੱਚ ਕਿ ਵੀ ਇਹ ਕੀ ਹੋ ਗਿਆ, ਕਿੱਧਰ ਨੂੰ ਜਾਏਗਾ ਜਾਂ ਦੂਜਾ। ਤੇ ਜੇ ਐਸ ਜੈ ਸ਼ੰਕਰ ਓਥ ਟੇਕਿੰਗ ਵੇਲੇ ਆਇਆ, ਪਹਿਲੀ ਮੁਲਾਕਾਤ ਮਾਰਕੋ ਰੂਬੀਓ ਦੇ ਨਾਲ ਹੋਈ, ਜਿਹੜਾ ਸੈਕਟਰੀ ਆਫ ਸਟੇਟ ਜਿਹਨੂੰ ਟਰੰਪ ਨੇ ਬਣਾਇਆ, ਫਲੋਰੀਡਾ ਦਾ ਗਵਰਨਰ। ਔਰ ਮੋਸਟ ਲਾਈਕਲੀ ਜੇ ਟਰੰਪ ਤੋਂ ਬਾਅਦ ਰਿਪਬਲਿਕਨ ਕੋਈ ਰਨ ਕਰੇਗਾ ਪ੍ਰੈਜ਼ੀਡੈਂਸੀ ਲਈ ਤਾਂ ਉਹ ਮਾਰਕੋ ਰੂਬੀਓ ਹੋਏਗਾ, ਔਰ ਉਹ ਬਿਲਕੁਲ ਯਸ ਮੈਨ ਵਾਂਗ ਹੈ। ਉਹਨੇ ਐਸ ਜੈ ਸ਼ੰਕਰ ਦੇ ਨਾਲ ਮੁਲਾਕਾਤ ਦੇ ਵਿੱਚ ਇੱਕੋ ਹੀ ਗੱਲ ਕਹੀ ਵੀ ਆਪਣੇ ਇਲੀਗਲ ਜਿਹੜੇ ਲੋਕ ਨੇ ਚੱਕੋ। ਔਰ ਜਿਹੜੀ ਪਿਊ ਰਿਸਰਚ ਇੰਸਟੀਚਿਊਟ ਹੈ ਉਹਦੇ ਮੁਤਾਬਕ 7,22,000 ਇੰਡੀਅਨ ਜਿਹੜੇ ਨੇ ਇਲੀਗਲ ਉਹ ਅਮਰੀਕਾ 'ਚ ਨੇ। 18,000 ਇੰਡੀਅਨ ਉਹ ਨੇ ਜਿਹੜੇ ਜਿਨ੍ਹਾਂ ਦੀਆਂ ਸਾਰੀਆਂ ਲੀਗਲ ਆਪਸ਼ਨਸ ਖਤਮ ਹੋ ਚੁੱਕੀਆਂ ਔਰ ਉਹ ਅਬਾਊਟ ਟੂ ਬੀ ਡਿਪੋਰਟਡ ਨੇ। ਔਰ ਫਿਰ ਮੈਂ ਖਬਰ ਕੱਲ ਦੇਖ ਰਿਹਾ ਸੀ ਕਿ ਮੋਰ ਦੈਨ 7,000 ਸਟੂਡੈਂਟ ਐਕਸਚੇਂਜ ਵਿਜ਼ਿਟਰਸ ਫਰੋਮ ਇੰਡੀਆ overstayed in US in 2023, expert tells lawmakers। 7,000 ਤੋਂ ਜ਼ਿਆਦਾ ਸਟੂਡੈਂਟ ਐਕਸਚੇਂਜ ਪ੍ਰੋਗਰਾਮ ਦੇ ਇਕੱਲੇ ਸਟੂਡੈਂਟ ਨੇ 2023 ਚ ਜਿਹੜੇ ਇੰਡੀਆ ਤੋਂ ਆਏ ਔਰ ਇੱਥੇ ਰਹਿ ਗਏ ਵਾਪਸ। ਹੁਣ ਐਸ ਜੈ ਸ਼ੰਕਰ ਨੂੰ ਮੈਸੇਜ ਦੇ ਦਿੱਤਾ ਉਹਨੇ, ਮਾਰਕੋ ਰੂਬੀਓ ਨੇ, ਵੀ ਆ ਚੱਕੋ। ਟਰੰਪ ਨੇ ਰਿਪੀਟਡਲੀ ਪਹਿਲਾਂ ਤਾਂ ਇੰਡੀਆ ਨੂੰ ਕਿਹਾ ਕਿੰਗ ਆਫ ਟੈਰਿਫਸ, ਔਰ ਹਾਲਾਂ ਉਹਦੇ ਤੇ ਮੀਮ ਬਣੇ ਜੋਕਿੰਗਲੀ, ਕਹਿੰਦੇ ਕਿ ਬਈ ਮੋਦੀ ਅੱਗੋਂ ਯਸ 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 ਕਰ ਰਿਹਾ ਸੀ। ਕਹਿੰਦੇ ਉਹ ਕਿਉਂ? ਕਹਿੰਦੇ ਉਹ ਟੈਰਿਫ ਕਹਿ ਰਿਹਾ ਸੀ, ਮੋਦੀ ਕਹਿ ਰਿਹਾ ਸੀ, ਸਮਝਦਾ ਸੀ ਮੇਰੀ ਤਾਰੀਫ ਕਰ ਰਿਹਾ ਕਿਉਂਕਿ ਲਿਖਿਆ ਤੇ ਤਾਰੀਫ ਵੀ ਉਵੇਂ ਹੀ ਆਉਂਦਾ ਨਾ। ਉਹਨੇ ਕਿਹਾ ਜੀ ਉਹਨੂੰ ਸਮਝ ਨਹੀਂ, ਉਹ ਕਹਿ ਰਿਹਾ ਸੀ ਯਸ ਯਸ ਸਰ ਤਾਰੀਫ, ਬਿਲਕੁਲ ਤਾਰੀਫ, ਆਪਕੀ ਵੀ ਤਾਰੀਫ, ਮੇਰੀ ਵੀ ਤਾਰੀਫ। ਉਹ ਕਹਿੰਦਾ ਯੂ ਕਿੰਗ ਆਫ ਟੈਰਿਫ। ਸੋ ਚਲੋ ਐਨੀਵੇ, ਸੋ ਉਹਦੇ 'ਚ ਹੁਣ ਇਹ ਸੀ ਕਿ ਵੀ ਇੰਡੀਆ ਦੇ ਵਿੱਚ ਇੰਨੀ ਘਬਰਾਹਟ ਮਚੀ ਹੋਈ ਸੀ ਕਿ ਵੀ ਇਹ ਤਾਂ ਟਰੰਪ ਤਾਂ ਤੁੰਨ ਦੇਗਾ, ਇਹ ਤਾਂ ਚਲੋ ਕੈਨੇਡਾ ਮੈਕਸੀਕੋ ਦੂਜਿਆਂ ਨੇ ਉਹ ਤਾਂ ਬਰਾਬਰ ਦਾ ਅੱਖਾਂ 'ਚ ਅੱਖਾਂ ਪਾਈਆਂ, ਉਹ ਜੋ ਡੀਲ ਹੋਏਗੀ ਫਾਈਨਲੀ। ਚੀਨ ਨੇ ਆਪਣਾ ਦਿਖਾਣਾ ਵੀ ਇਹ ਤਾਂ, ਔਰ ਉਹੀ ਗੱਲ ਹੋਈ ਵੀ ਇੱਕ ਘੁਰਕੀ ਵੀ ਨਹੀਂ ਸਹਿ ਸਕਿਆ। ਬਜਟ ਅੱਜ ਕੱਲ ਡਿਸਕਸ ਹੋ ਰਿਹਾ ਇੰਡੀਆ, ਹਾਲਾਂਕਿ ਉਹਦਾ ਇੱਕ ਨੁਕਤਾ ਲੋਕਾਂ ਦੇ ਵਿੱਚ ਵੇਚ ਰਹੇ ਨੇ, ਦੇਖੋ ਜੀ ਅਸੀਂ 12 ਲੱਖ ਰੁਪਏ ਦੀ ਆਮਦਨ ਦੇ ਉੱਤੇ ਟੈਕਸ ਖਤਮ ਕਰਤਾ ਵੀ ਜਿਹੜਾ 12 ਲੱਖ ਤੱਕ ਕਮਾਈ ਕਰਦਾ ਉਹਦੇ ਤੇ ਕੋਈ ਟੈਕਸ ਨਹੀਂ ਲੱਗੇਗਾ। ਪਰ ਇਹਦੇ 'ਚ ਉਹਨਾਂ ਦੇ ਤੁਹਾਨੂੰ ਮੀਡੀਆ ਜਾਂ ਕਿਸੇ ਡਿਸਕਸ਼ਨ 'ਚ ਇਹ ਨਹੀਂ ਆਏਗਾ ਕਿ ਜੋ ਅਮਰੀਕਾ ਦੀ ਇਹਨਾਂ ਤੋਂ ਮੰਗ ਸੀ ਕਿ ਵੀ ਹੁਣ ਜਿਵੇਂ ਇਹਨਾਂ ਦੇ ਹਾਰਵਲੇ ਮੋਟਰਸਾਈਕਲ ਨੇ ਵੀ ਤੁਸੀਂ ਇੰਨੇ % 30 ਕੇ 35% ਸਭ ਘਟਾਤੇ ਟੈਕਸ। ਮਤਲਬ ਆਲਰੇਡੀ ਬਹੁਤ ਸਾਰਾ ਪਾਰਟ ਜਿਹੜਾ ਡਰਦਿਆਂ ਇਹ ਇਹਨਾਂ ਨੇ ਅਮਰੀਕਾ ਤੋਂ ਕਰ ਲਿਆ। ਔਰ ਹੁਣ ਭਾਵੇਂ ਇਹਨੂੰ ਜਿਹੜਾ ਵਿਜ਼ਿਟ ਕਿਹਾ ਜਾ ਰਿਹਾ ਮੋਦੀ ਦੇ ਬਾਰੇ ਆਇਆ, ਇਹਨੇ ਫਰਾਂਸ ਆਣਾ ਸੀ ਜਿਹੜਾ ਉਹ 2 ਡੇ ਸਮਿਟ ਦੇ ਉੱਤੇ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਹੋ ਰਹੀ ਹੈ, ਉੱਥੋਂ ਇਹਦਾ ਟੂਰ ਪ੍ਰੋਗਰਾਮ ਜਿਹੜਾ, ਕਿਉਂਕਿ ਇੰਡੀਅਨਸ ਨੂੰ ਆਪਣੇ ਲੋਕਾਂ ਨੂੰ ਦੱਸਣ ਲਈ ਮੋਦੀ ਐਂਡ ਕੰਪਨੀ BJP ਇੰਨੀ ਤਰਲੋ ਮੱਛੀ ਹੋ ਰਹੇ ਸੀ ਕਿ ਅਸੀਂ ਤਾਂ ਮੋਦੀ ਔਰ ਟਰੰਪ ਦੀ ਯਾਰੀ ਜਿਹੜੀ ਦੁਨੀਆ ਤੋਂ ਨਿਆਰੀ ਇਹ ਨਾਰਾ ਲਾ ਰਹੇ ਸੀ, ਤਾਂ ਇੱਥੇ ਉਹਨੇ ਥੁੱਕਿਆ ਵੀ ਨਹੀਂ ਹੈ। ਸੋ ਉਹਦੇ ਤੇ ਉਹਨਾਂ ਦਾ ਜ਼ੋਰ ਲੱਗਾ ਹੋਇਆ ਸੀ ਕਿ ਦੇਖੋ ਅਸੀਂ ਤੁਹਾਡੀਆਂ ਸਾਰੀਆਂ ਸ਼ਰਤਾਂ, ਤੁਸੀਂ ਇਲੀਗਲ ਵੀ ਲੈ ਲਾਂਗੇ, ਟੈਰਿਫ ਵੀ ਖਤਮ ਕਰ ਦਿਆਂਗੇ, ਦੂਜਾ ਵੀ। ਮੋਦੀ ਜੀ ਨੂੰ ਇੱਕ ਵਾਰੀ ਸੱਦ ਲਓ। ਫਿਰ ਹੁਣ ਜਿਹੜਾ ਅੱਜ ਦੀ ਨਿਊਜ਼ ਹੈ ਕਿ ਵੀ ਪੈਰਿਸ ਤੋਂ ਮੋਦੀ ਨੇ ਫਲਾਈ ਕਰਕੇ 2 ਦਿਨਾਂ ਦੇ ਲਈ 12 ਰਾਤ ਨੂੰ ਉਹਨੇ ਪਹੁੰਚਣਾ। 13 ਫਰਵਰੀ ਨੂੰ ਟਰੰਪ ਦੇ ਨਾਲ ਮੁਲਾਕਾਤ ਹੋਏਗੀ, 14 ਨੂੰ ਉਹਨੇ ਵਾਪਸ ਜਾਣਾ। ਔਰ ਇਹ ਸਾਰੇ ਦੇ ਏਜੰਡੇ ਦੇ ਵਿੱਚ ਉਹ ਕਹਿ ਰਹੇ ਨੇ ਕਿ ਇਹ ਟ੍ਰੇਡ, ਡਿਫੈਂਸ, ਇਸ ਦੇ ਉੱਤੇ ਗੱਲਬਾਤ ਹੋਏਗੀ। ਮੈਨੂੰ ਇਹ ਲੱਗਦਾ ਕਿ ਵੀ ਅਲਟੀਮੇਟਲੀ ਗੱਲਬਾਤ ਇਸੇ ਤੇ ਹੀ ਹੋਣੀ ਹੈ ਕਿ ਵੀ ਦੱਸੋ ਹੁਣ ਤੁਸੀਂ ਬਾਕੀ ਜਿਹੜਾ ਹੈ ਉਹ ਕੀ ਕੰਸੈਸ਼ਨ ਦਿੰਦੇ ਹੋ। ਔਰ ਇਹ ਸਾਰੇ ਦੇ ਚੱਲਦੇ ਆ
ਜਿਹੜਾ ਹੈ ਉਹ ਇਹਨਾਂ ਦਾ ਹੀ ਆਪਣਾ ਹੀ ਇਹ ਅਸੈਸਮੈਂਟ ਹੈ ਕਿ ਵੀ ਜਿਹੜਾ ਪ੍ਰਾਈਮ ਮਿਨਿਸਟਰ ਦੀ ਜਿਹੜੀ ਪਹਿਲ, ਕਿਉਂਕਿ ਕੱਲ ਟੁਮਾਰੋ ਪਹਿਲਾ ਵਿਜ਼ਿਟਰ ਜਿਹੜਾ ਵਾਈਟ ਹਾਊਸ 'ਚ ਹੈ ਉਹ ਇਜ਼ਰਾਈਲ ਦਾ ਪ੍ਰਾਈਮ ਮਿਨਿਸਟਰ ਨੈਤਨਯਾਹੂ ਹੈ। ਉਹਦੀ ਵੀ ਅਸੀਂ ਗੱਲ ਕਰਾਂਗੇ ਕਿ ਵੀ ਉਹ ਕਿੱਧਰ ਨੂੰ ਗੱਲ ਜਾਏਗੀ। ਪਰ ਇਹ ਜਿਹੜਾ ਹੈ ਵਾਸ਼ਿੰਗਟਨ DC ਪੈਰਿਸ ਤੋਂ ਟਰੈਵਲ ਕਰਨਾ ਹੈ। ਹਾਲਾਂਕਿ ਇੰਡੀਆ 'ਚ ਆਫੀਸ਼ੀਅਲੀ ਮੋਦੀ ਦੀ ਵਿਜ਼ਿਟ ਬਾਰੇ ਨਹੀਂ ਦੱਸਿਆ ਗਿਆ, ਪਰ ਇਹ ਇੰਡੀਆ ਦੇ ਵਿੱਚ ਕੰਸਰਨ ਨੇ ਕਿ ਵੀ ਆ ਜਿਹੜੀ ਹੁਣ ਟੈਰਿਫ ਵਾਰ ਸ਼ੁਰੂ ਹੋਈ ਹੈ ਇਹਦੇ 'ਚ ਇੰਡੀਆ ਕਿੱਥੇ ਸਟੈਂਡ ਕਰੇਗਾ। ਔਰ ਇੰਡੀਆ ਇਹ ਚਾਹੁੰਦਾ ਹੈ ਕਿ ਵੀ ਅਸੀਂ ਗੁੱਡ ਬੁੱਕਸ ਦੇ ਵਿੱਚ ਰਹੀਏ। ਹੁਣ ਇਸ ਵਿਜ਼ਿਟ ਨੂੰ ਲੈ ਕੇ ਰਸ਼ੀਆ ਦੀ ਵੀ ਪੂਰੀ ਅੱਖ ਹੈ, ਇਕੱਲੀ ਇਹ ਨਹੀਂ, ਕਿਉਂਕਿ ਟਰੰਪ ਨੇ ਜਿੱਥੇ ਇੰਡੀਆ ਨੂੰ ਕਿੰਗ ਆਫ ਟੈਰਿਫਸ ਕਹਿ ਕੇ ਟੈਰਿਫ ਖਤਮ ਕਰਨ ਦੀ ਗੱਲ ਕੀਤੀ, ਉੱਥੇ ਨਾਲ ਦੀ ਨਾਲ ਉਸਨੇ ਕਿਹਾ ਬ੍ਰਿਕਸ, ਜਿਹੜਾ ਵੀ ਬ੍ਰਿਕਸ ਦਾ ਮੈਂਬਰ ਡਾਲਰ ਦੇ ਬਰਾਬਰ ਕਰੰਸੀ ਖੜੀ ਕਰਨ ਦੀ ਗੱਲ ਕਰੇ ਉਹਦੇ ਤੇ ਅਸੀਂ 100% ਟੈਰਿਫ ਲਾਵਾਂਗੇ। ਹੁਣ ਇੰਡੀਆ ਤਾਂ ਸਭ ਤੋਂ, ਹੁਣ ਬ੍ਰਿਕਸ ਦਾ ਵਿੱਚ ਤਾਂ ਇੰਡੀਆ ਫਾਊਂਡਰ 'ਚੋਂ ਹੈ, ਜਿਨ੍ਹਾਂ ਦੇ ਵਿੱਚ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਔਰ ਸਾਊਥ ਅਫਰੀਕਾ। ਹੁਣ ਸਾਊਥ ਅਫਰੀਕਾ ਦੇ ਵੀ ਅੱਜ ਇਹਨੇ ਟੈਰਿਫ ਠੋਕੀ ਹੈ। ਉਹਨਾਂ ਨੇ ਕੋਈ ਇਸ ਕਿਸਮ ਦਾ ਕਿਹਾ ਕਿ ਜੀ ਫਲਾਣਾ ਲੈਂਡ ਰਾਈਟ ਨਹੀਂ ਮਿਲ ਰਿਹਾ, ਕਿ ਦੂਜਾ ਨਹੀਂ ਕਰ ਰਿਹਾ। ਹਾਲਾਂਕਿ ਐਲਨ ਮਸਕ ਜਿਹੜਾ ਹੈ ਉਹਦੀ ਕੰਟਰੀ ਆਫ ਓਰੀਜਨ ਸਾਊਥ ਅਫਰੀਕਾ ਜੀ। ਸੋ ਇਸ ਸਾਰੇ ਦੇ ਚੱਲਦਿਆਂ ਈਵਨ ਐਸ ਜੈ ਸ਼ੰਕਰ ਨੇ ਜਦੋਂ ਇਹ ਕਿਹਾ, ਉਹਨਾਂ ਨੇ ਕਿਹਾ ਜੀ ਨਹੀਂ ਅਸੀਂ ਤਾਂ ਡਾਲਰ ਨੂੰ ਹੋਰ ਮਜ਼ਬੂਤ ਕਰਾਂਗੇ, ਅਸੀਂ ਜਿਹੜਾ ਉਹ ਬਿਲਕੁਲ ਕੋਈ ਕਰੰਸੀ ਦਾ ਦੂਜਾ ਨਹੀਂ। ਪਰ ਉਧਰੋਂ ਰਸ਼ੀਆ ਔਰ ਚਾਈਨਾ ਵੀ ਦੇਖ ਰਿਹਾ ਇਹਨਾਂ ਦੀ ਸ਼ਕਲ। ਰਸ਼ੀਆ ਖਾਸ ਤੌਰ ਤੇ ਕਿ ਭਾਈ ਅਲਟੀਮੇਟਲੀ ਆਉਣਾ ਤਾਂ ਸਾਡੇ ਕੋਲ ਹੀ ਹੈ, ਕਿੰਨੀ ਕੁ ਦੇਰ। ਸੋ ਇਹ ਜਿਹੜੀ ਵਿਜ਼ਿਟ ਹੈ ਹਾਲਾਂਕਿ ਇਹਨੂੰ ਮੋਨੀਟਰ ਕੀਤਾ ਜਾਏਗਾ ਸਾਰੇ ਪਾਸਿਓਂ। ਔਰ ਕਿਉਂਕਿ ਖਬਰ ਅੱਜ ਹੀ ਆਈ ਹੈ, ਮੋਸਟ ਲਾਈਕਲੀ ਸਿੱਖ ਜਥੇਬੰਦੀਆਂ ਮੋਦੀ ਦਾ ਸਵਾਗਤ ਵੀ ਕਰਨਗੀਆਂ ਵਾਈਟ ਹਾਊਸ ਦੇ ਬਾਹਰ। ਅਨਚੈਲੰਜ ਤਾਂ ਸਿੱਖਾਂ ਨੇ ਕੋਈ ਜਾਣ ਨਹੀਂ ਦਿੱਤਾ। ਔਰ ਇਸ ਮੌਕੇ ਦੇ ਉੱਤੇ ਜਦੋਂ ਕਿ ਇਹ ਮੋਦੀ ਦੀ ਉਹ ਵਿਜ਼ਿਟ ਹੋਏਗੀ ਜਿਹਦੇ 'ਚ ਕਿ ਅਸੀਂ ਦੇਖਦੇ ਹਾਂ ਕਿ ਠੀਕ 1 ਸਾਲ ਪਹਿਲਾਂ ਜਦੋਂ ਪਿਛਲੇ ਸਾਲ ਜਿਹੜਾ ਇਹ UN ਦੇ ਵਿੱਚ ਆਉਂਦਾ ਹੈ ਜੂਨ ਦੇ ਵਿੱਚ, ਉਸ ਜਿਹੜਾ ਜਨਰਲ ਸੈਸ਼ਨ ਲਈ ਉਹੀ ਪੀਰੀਅਡ ਸੀ ਜਦੋਂ 18 ਜੂਨ 2023 ਦੇ ਵਿੱਚ ਜਿਹੜਾ ਉਹ ਉਹਨਾਂ ਦਾ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋਇਆ 2023 'ਚ। ਫਿਰ ਉਸੇ ਜੂਨ ਦੇ ਮਹੀਨੇ 'ਚ 2023 ਗੁਰਪਤਵੰਤ ਪੰਨੂ ਮਰਡਰ ਪਲਾਟ ਸੀ। ਭਾਵੇਂ ਪਿਛਲੇ ਸਾਲ ਗੇੜਾ ਕੱਢ ਗਿਆ ਪਰ ਉਦੋਂ ਤੱਕ ਅਜੇ ਇਹ ਪਲਾਟ ਐਕਸਪੋਜ਼ ਨਹੀਂ ਸੀ ਹੋਇਆ। ਹੁਣ ਇੰਡਾਇਕਟਮੈਂਟ ਤੋਂ ਅਰੇਨਮੈਂਟ ਤੱਕ ਜਾ ਚੁੱਕਾ ਹੈ। ਸਾਲ ਬਾਅਦ ਨਿਖਲ ਗੁਪਤਾ ਇੱਥੇ ਆ ਚੁੱਕਾ ਹੈ। ਔਰ ਇਸ ਸਾਰੇ ਦੇ ਚੱਲਦਿਆਂ ਅਸੀਂ ਇਹ ਐਕਸਪੈਕਟ ਵੀ ਕਰਾਂਗੇ ਕਿ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਨੂੰ ਵਾਈਟ ਹਾਊਸ ਦੇ ਬਾਹਰ ਜਿਹੜਾ ਉਹ ਵਿਖਾਵਾ ਕਰਨਾ ਚਾਹੀਦਾ ਹੈ। ਔਰ ਜ਼ਾਹਰ ਹੈ ਸਿੱਖ ਫॉर ਜਸਟਿਸ ਔਰ ਦੂਸਰੀਆਂ ਆਰਗੇਨਾਈਜੇਸ਼ਨਸ ਇਸ ਦੇ ਉੱਤੇ ਕੰਮ ਕਰਨਗੇ। ਸੋ ਹੁਣ ਇਹ ਭਿੱਜੀ ਬਿੱਲੀ ਬਣ ਕੇ ਇਹਨੂੰ ਮੈਂ ਮੋਦੀ ਦੀ ਵਿਜ਼ਿਟ ਨਹੀਂ ਕਹਿੰਦਾ ਵਾਈਟ ਹਾਊਸ ਨੂੰ, ਇਹਨੂੰ ਮੈਂ ਸਮਨ ਕਹਿੰਦਾ ਕਿ ਮੋਦੀ ਹੈਜ਼ ਬੀਨ ਸਮਨ ਟੂ ਵਾਈਟ ਹਾਊਸ ਬਾਈ ਪ੍ਰੈਜ਼ੀਡੈਂਟ ਟਰੰਪ। ਬਿਲਕੁਲ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਹੱਥ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਲਾਸ ਐਂਜਲਸ ਕਾਉਂਟੀ ਵਿੱਚ ਵਿਨਾਸ਼ਕਾਰੀ ਜੰਗਲੀ ਅੱਗ ਕਾਰਨ ਪ੍ਰਭਾਵਿਤ ਪੀੜਤਾਂ ਦੀ ਸਹਾਇਤਾ ਲਈ ਯੂਨਾਈਟਿਡ ਸਿੱਖਸ ਇੱਕ ਐਮਰਜੈਂਸੀ ਰਾਹਤ ਮੁਹਿੰਮ ਚਲਾ ਰਹੀ ਹੈ। ਸ਼ਹਿਰ ਦੇ ਉੱਤਰ ਵਿੱਚ ਸੰਘਣੀ ਆਬਾਦੀ ਵਾਲੇ 40 ਕਿਲੋਮੀਟਰ ਦੇ ਖੇਤਰ ਵਿੱਚ ਲੱਗੀ ਅੱਗ ਕਾਰਨ 12,000 ਤੋਂ ਵੱਧ ਇਮਾਰਤਾਂ ਸੜ ਚੁੱਕੀਆਂ ਹਨ। 1.5 ਲੱਖ ਲੋਕਾਂ ਨੂੰ ਇਲਾਕਾ ਛੱਡਣ ਲਈ ਮਜਬੂਰ ਹੋਣਾ ਪਿਆ ਤੇ ਕਰੀਬ 700 ਤੋਂ ਵੱਧ ਲੋਕਾਂ ਨੂੰ ਸ਼ਰਨਾਰਥੀ ਕੈਂਪਾਂ ਵਿੱਚ ਠਹਿਰਾਇਆ ਗਿਆ। ਮੁਸ਼ਕਲ ਦੀ ਇਸ ਘੜੀ ਵਿੱਚ ਸੇਵਾ ਤੇ ਸਰਬੱਤ ਦੇ ਭਲੇ ਦੇ ਸਿਧਾਂਤ ਤੋਂ ਸੇਧ ਲੈ ਕੇ ਯੂਨਾਈਟਿਡ ਸਿੱਖਸ ਲੋੜਵੰਦਾਂ ਨੂੰ ਭੋਜਨ, ਸਪਲਾਈ ਅਤੇ ਉਮੀਦ ਪ੍ਰਦਾਨ ਕਰ ਰਹੀ ਹੈ। ਯੂਨਾਈਟਿਡ ਸਿੱਖਸ ਦੇ ਸੇਵਾ ਕਾਰਜਾਂ ਵਿੱਚ ਹਿੱਸਾ ਪਾਉਣ ਲਈ ਤੁਸੀਂ ਯੂਨਾਈਟਿਡ ਸਿੱਖਸ ਦੀ ਵੈਬਸਾਈਟ ਤੇ ਜਾ ਕੇ ਡੋਨੇਟ ਕਰ ਸਕਦੇ ਹੋ ਜਾਂ ਇਹਨਾਂ ਨਾਲ ਜੁੜਨ ਲਈ 8558786333 ਤੇ ਸੰਪਰਕ ਕਰ ਸਕਦੇ ਹੋ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ।
Signature Truck Service, 58 Triangle Drive, Wears Cave, Virginia 24486. ਦਰਸ਼ਕੋ, ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਰਐਸਐਸ ਦੀ ਚਹੇਤੀ ਤੁਲਸੀ ਗੈਬਰਟ ਦੀ ਸੈਨੇਟ ਕਨਫਰਮੇਸ਼ਨ ਹੀਅਰਿੰਗ ਦੌਰਾਨ ਉਸਨੇ ਖੁਦ ਹੀ ਕਿਹਾ ਕਿ ਉਹ ਮੋਦੀ ਦੀ ਕਠਪੁਤਲੀ ਨਹੀਂ ਹੈ ਔਰ ਨਾਲ ਹੀ ਉਸਨੇ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਦੇ ਉੱਤੇ ਵੀ ਹਾਂ ਪੱਕੀ ਜਿਹੜੀ ਹੈ ਟਿੱਪਣੀ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰ ਹੈ? ਦੇਖੋ, ਅਸੀਂ ਫਰਾਈਡੇ ਦੇ ਪ੍ਰੋਗਰਾਮ 'ਚ ਇੱਕ ਸੈਗਮੈਂਟ ਕੀਤਾ ਸੀ ਜਿਹਦੇ 'ਚ ਸਿੱਖ ਕੋਲੀਸ਼ਨ ਦੀ ਇੱਕ ਸਟੇਟਮੈਂਟ ਜਾਂ ਪ੍ਰੈਜੈਂਟੇਸ਼ਨ ਜਿਹੜੀ ਉਹਨਾਂ ਨੇ ਸੈਨੇਟ ਦੀ ਜਿਹੜੀ ਹੀਅਰਿੰਗ ਕਰ ਰਹੇ ਨੇ ਕਨਫਰਮੇਸ਼ਨ ਕਮੇਟੀ, ਤੁਲਸੀ ਗੈਬਰਟ, ਡਾਇਰੈਕਟਰ ਨੈਸ਼ਨਲ ਇੰਟੈਲੀਜੈਂਸ, ਜਿਹਦੇ ਥੱਲੇ 18 ਇੰਟੈਲੀਜੈਂਸ ਏਜੰਸੀਆਂ ਇਨਕਲੂਡਿੰਗ CIA ਆਉਂਦੀਆਂ ਨੇ, ਉਸ ਦਾ ਜ਼ਿਕਰ ਕੀਤਾ ਸੀ। ਔਰ ਉਸ ਦੇ ਨਾਲ ਹੀ ਜਿਹੜਾ ਆਰਗੂਮੈਂਟ ਵੀ ਦਿੱਤਾ ਸੀ ਕਿ ਭਾਈ ਅਮਰੀਕਾ ਦੇ ਇਸ ਲੈਵਲ ਦੇ ਅਹੁਦੇ ਦੇ ਲਈ ਜਦੋਂ ਉਹ ਬੀਬੀ ਜਿਸ ਦਾ ਆਪਣਾ ਪਿਛੋਕੜ ਬਹੁਤ ਛੇਡੀ ਹੈ, ਹਾਲਾਂਕਿ ਇਹ ਹਵਾਈ ਤੋਂ ਨੂੰ ਬਿਲੋਂਗ ਕਰਦੀ ਹੈ, ਵਾਈਟ ਕੋਕੇਸ਼ੀਅਨ ਹੈ, ਪਰ ਕਿਵੇਂ ਇਹ ਇੱਕ ਕਲਟ ਦਾ ਹਿੱਸਾ ਹੈ, ਫਿਰ ਉਸ ਸਾਰੇ ਦੇ ਨਾਲ ਕਿਵੇਂ ਇੰਡੀਆ ਦੇ ਵਿੱਚ ਮੋਦੀ ਦੇ ਨਾਲ ਮੁਲਾਕਾਤਾਂ, ਨਾਗਪੁਰ ਮੋਹਨ ਭਾਗਵਤ ਦੇ ਨਾਲ, ਔਰ ਜੇ ਅਮਰੀਕਾ ਦੇ ਵਿੱਚ ਇਹਨਾਂ ਦਾ ਦੇਖਣਾ ਹੋਏ HSS ਹਿੰਦੂ ਸਵੈਮ ਸੇਵਕ ਸੰਘ ਹੋਏ ਜਾਂ ਫਰੈਂਡਸ ਆਫ ਓਵਰਸੀਜ਼ ਫਰੈਂਡਸ ਆਫ BJP ਔਰ ਦੂਸਰੇ, ਆਲਮੋਸਟ 25% ਤੋਂ ਜ਼ਿਆਦਾ ਇਹਦੀ ਜਿਹੜੀ ਫੰਡ ਰੇਜ਼ਿੰਗ ਹੈ ਉਹ ਇਹਨਾਂ ਹਿੰਦੂਤਵੀ ਗਰੁੱਪਾਂ ਨੇ ਕੀਤੀ ਹੈ। ਔਰ ਈਵਨ ਉਹਨੇ ਕਦੇ ਹਾਈਡ ਨਹੀਂ ਕੀਤਾ ਪਿਛਲੇ ਪੀਰੀਅਡ 'ਚ ਤੁਲਸੀ ਗੈਬਰਟ ਨੇ ਕਿ ਵੀ ਉਸ ਦੇ ਕਨੈਕਸ਼ਨ ਕੀ ਨੇ, ਔਰ ਇਹ ਸਾਰੇ ਦੇ ਉਹ ਬਿਲਕੁਲ ਔਰ ਐਕਸਟ੍ਰੀਮ ਲਾਈਨ 'ਚੋਂ ਆਈ। ਡੈਮੋਕ੍ਰੈਟਾਂ ਦੀ ਕਾਂਗਰਸ ਵੂਮਨ ਸੀ, ਡੈਮੋਕ੍ਰੈਟ ਪ੍ਰਾਇਮਰੀ ਪ੍ਰੈਜ਼ੀਡੈਂਸੀ ਲਈ ਵੀ ਰਨ ਕੀਤੀ, ਫਿਰ ਆਲ ਆਫ ਏ ਸਡਨ ਰਿਪਬਲਿਕਨ ਪਾਰਟੀ ਜੁਆਇਨ ਕੀਤੀ। ਔਰ ਜਿਹੜੀਆਂ ਦੂਸਰੀਆਂ ਧਿਰਾਂ ਨੇ ਵੀ ਇਸ ਦਾ ਜਿਹੜੇ ਵਿਦਨ ਰਿਪਬਲਿਕਨ ਵੀ ਇਹਦੇ ਕ੍ਰਿਟਿਕ ਨੇ, ਉਹਨਾਂ ਨੇ ਕਿਹਾ ਵੀ ਇਹ ਤਾਂ ਸੀਰੀਆ ਦੇ ਮਾਮਲੇ 'ਚ ਅਸਾਦ ਦੀ ਹਮਦਰਦ ਸੀ, ਯੂਕਰੇਨ ਦੇ ਮਾਮਲੇ 'ਚ ਪੁਤਿਨ ਦੀ ਐਡਵੋਕੇਸੀ ਕਰਦੀ ਹੈ। ਜਿਹੜਾ ਮਿਸਟਰ ਸਨੋਡਨ ਵਿਸਲ ਬਲੋਅਰ ਜਿਹੜਾ CIA ਦੇ ਔਰ ਦੂਜੇ ਹਜ਼ਾਰਾਂ ਡਾਕੂਮੈਂਟ ਲੈ ਕੇ ਵਿਕੀਲੀਕਸ ਔਰ ਦੂਸਰੇ ਉਹਨੇ ਐਕਸਪੋਜ਼ ਕਰਕੇ ਜਾ ਕੇ ਅਸਾਈਲਮ ਲੈ ਕੇ ਰਸ਼ੀਆ ਬੈਠਾ ਹੈ, ਉਹਦੇ ਲਈ ਇਹ ਹਮਦਰਦੀ ਰੱਖਦੀ ਹੈ ਵੀ ਤੁਸੀਂ ਸਿਕਿਉਰਿਟੀ ਜਿਹੜੀ ਹੈ ਮੁਲਕ ਦੀ ਕੰਪਰੋਮਾਈਜ਼ ਕਰ ਰਹੇ ਹੋ। ਹੁਣ ਇਸ ਸਾਰੇ ਦੀ ਕਿਉਂਕਿ ਕਨਫਰਮੇਸ਼ਨ ਹੀਅਰਿੰਗ ਅਜੇ ਚੱਲ ਰਹੀ ਹੈ ਔਰ ਇਸ ਸਾਰੇ ਤਾਂ ਇਨ ਦਾ ਐਂਡ ਕੀ ਨਿਕਲੇਗਾ ਪਤਾ ਨਹੀਂ। ਹਾਲਾਂਕਿ ਕੁਛ ਮੈਨੂੰ ਇਹ ਲੱਗਦਾ ਵੀ ਇਹ ਵੀ ਆਇਆ ਸਾਹਮਣੇ ਕਿ ਜਿਹੜੇ 3-4 ਸੈਨੇਟਰ ਅਦਰਵਾਈਜ਼ ਜਿਹੜੇ ਮਨ ਬਣਾ ਰਹੇ ਸੀ ਇਹਨੂੰ ਨਾ ਕਰਨ ਦੀ ਇੰਡੋਰਸ, ਉਹਨਾਂ ਨੂੰ ਪ੍ਰੈਜ਼ੀਡੈਂਟ ਟਰੰਪ ਨੇ ਖੁਦ ਕਾਲ ਕੀਤਾ। ਸੋ ਬਹੁਤ ਵਾਰੇ ਹੁੰਦਾ ਵੀ ਜਦੋਂ ਫਿਰ ਕਾਲ ਤਾਂ ਪ੍ਰੈਜ਼ੀਡੈਂਟ ਦਾ ਮਤਲਬ ਇਹ ਹੁੰਦਾ ਕਿ ਵੀ ਮੈਂ ਤੁਹਾਨੂੰ ਹਰਾ ਦਿਆਂਗਾ, ਔਰ ਇਸ ਵੇਲੇ ਡਰ ਤਾਂ ਖੌਫ ਦਾ ਮਾਹੌਲ ਤਾਂ ਹੈ ਹੀ ਹੈ। ਔਰ ਇਸ ਸਾਰੇ ਦੇ ਚੱਲਦੇ ਆ ਜਿਹੜੀ ਇਸ ਦੇ ਉੱਤੇ ਲੇਟੈਸਟ 2-3 ਚੀਜ਼ਾਂ ਸਾਹਮਣੇ ਆਈਆਂ ਜਿਹੜੀਆਂ ਇਸ ਵੀਕਐਂਡ ਸੀ। ਇੱਕ ਤਾਂ ਕ੍ਰਿਸਚੀਅਨ ਪੋਸਟ, ਇੱਕ ਵੱਡੀ ਕ੍ਰਿਸਚੀਅਨਸ ਦੀ ਪਬਲੀਕੇਸ਼ਨ ਹੈ, ਉਹਦੇ 'ਚ ਮਿਸਟਰ ਬ੍ਰਾਇਨ ਨੈਰਨ ਉਹਨਾਂ ਨੇ op-ed ਕੰਟਰੀਬਿਊਟਰ ਦੇ ਤੌਰ ਤੇ op-ed ਲਿਖਿਆ। ਉਹਨਾਂ ਨੇ ਕਿਹਾ ਵਾਈ ਅਮਰੀਕਨ ਕ੍ਰਿਸਚੀਅਨ ਸ਼ੁੱਡ ਅਪੋਜ਼ ਤੁਲਸੀ ਗੈਬਰਟ ਐਜ਼ ਇੰਟੈਲੀਜੈਂਸ ਚੀਫ। ਉਸ ਨੇ ਇਹ ਆਪਣਾ ਜਿਹੜਾ ਐਕਸਪੀਰੀਅੰਸ ਦਿੱਤਾ ਹੈ ਕਿ ਵੀ ਮੈਂ ਕਿਵੇਂ ਮੇਰੇ ਨਾਲ ਭਾਰਤ ਦੇ ਵਿੱਚ ਹੋਇਆ, ਮੈਂ ਵਲੰਟੀਅਰ ਕੀਤਾ ਹੋਇਆ ਸੀ ਆਪਣੇ ਆਪ ਨੂੰ, ਫ੍ਰੀ ਫੂਡ ਡਿਸਟਰੀਬਿਊਸ਼ਨ, ਕਲੋਥਿੰਗ, ਦੂਸਰੀਆਂ ਚੀਜ਼ਾਂ, ਉੱਥੇ ਚੈਰਿਟੀ ਵਰਕ ਕਰਦਾ ਸੀ ਆਪਣੇ ਚਰਚ ਦੇ ਲਈ ਜਿਹੜਾ ਕਿ ਟੈਨੈਸੀ 'ਚ ਹੈ। ਔਰ ਜਦੋਂ ਮੈਂ ਅਕਤੂਬਰ 2019 ਦੇ ਵਿੱਚ ਰਿਟਰਨ ਹੋਇਆ, ਭਾਰਤ ਆਇਆ, ਕਿਉਂਕਿ ਮੈਂ ਆਉਂਦਾ ਰਹਿੰਦਾ ਸੀ ਚੈਰਿਟੀ ਕੰਮ ਦੇ ਲਈ, ਪਰ ਆਉਂਦਿਆਂ ਹੀ ਜਿਹੜੇ ਨੇ ਮੇਰੇ ਉੱਥੇ ਜਦੋਂ ਮੈਂ ਇੰਡੀਆ ਲੈਂਡ ਕੀਤਾ ਮੇਰੇ ਡਾਕੂਮੈਂਟ ਜਿਹੜੇ ਨੇ ਉਹ ਕਨਫਿਸਕੇਟ ਜ਼ਬਤ ਕਰ ਲਏ ਗਏ। 6 ਦਿਨ ਮੈਨੂੰ ਇੱਕ ਹਨੇਰੇ ਸੈੱਲ ਦੇ ਵਿੱਚ ਰੱਖਿਆ ਗਿਆ। ਫਿਰ ਅਗਲੇ 7 ਮਹੀਨੇ ਜਿਹੜਾ ਮੈਨੂੰ ਭਾਰਤ 'ਚੋਂ ਨਿਕਲਣ ਨਹੀਂ ਦਿੱਤਾ ਗਿਆ। ਮੇਰਾ ਕ੍ਰਾਈਮ ਕੀ ਸੀ? ਬੀਇੰਗ ਕ੍ਰਿਸਚਨ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਮੇਰੇ ਤੇ ਝੂਠੇ ਚਾਰਜ ਲਾਏ ਗਏ। ਮੈਨੂੰ ਇਸ ਲਈ ਟਾਰਗੇਟ ਕੀਤਾ ਗਿਆ ਕਿਉਂਕਿ ਮੈਂ ਜਿਹੜਾ ਹੈ ਉਹ ਬਾਕੀ ਕ੍ਰਿਸਚਨਸ ਵਾਂਗ ਜਿਹੜਾ ਹੈ ਉਹ ਹੈਲਪ ਕਰਦਾ ਹੈ ਗਰੀਬਾਂ ਦੀ, ਔਰ ਉਹ ਸਾਡੇ ਤੇ ਕਨਵਰਸ਼ਨ ਦਾ ਚਾਰਜ ਲਾ ਕੇ ਜਿਹੜਾ ਹੈ ਉਹ ਸਾਡੇ ਨਾਲ ਹਰਾਸ ਕਰ ਰਹੇ ਨੇ, ਕਿਉਂਕਿ ਇਹ ਸਾਰੀ ਪਾਲਿਸੀ
ਜਿਹੜੀ ਹਿੰਦੂ ਐਕਸਟ੍ਰੀਮਿਸਟ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਉਹਨਾਂ ਦੀ ਹੈ। ਔਰ ਉਹਨੇ ਕਿਹਾ ਵੀ ਮੋਦੀ ਦੇ ਔਰ ਬੀਜੇਪੀ ਦੀ ਲੀਡਰਸ਼ਿਪ ਦੇ ਥੱਲੇ ਉਹਨਾਂ ਦੇ ਰਾਜ ਦੇ ਵਿੱਚ ਚਰਚ ਬੁਲਡੋਜ਼ ਹੋਏ ਨੇ, ਐਸੇ ਲਾਅ ਬਣਾਏ ਗਏ ਨੇ ਜਿਹਦੇ 'ਚ ਕਿ ਕ੍ਰਿਸਚਨ ਬਣਨਾ ਜਾਂ ਕਨਵਰਟ ਕਰਨਾ ਉਹਨੂੰ ਕ੍ਰਿਮੀਨਲਾਈਜ਼ ਕੀਤਾ ਗਿਆ ਹੈ, ਪੈਸਟਰਸ ਨੂੰ ਜੇਲ੍ਹਾਂ ਦੇ ਵਿੱਚ ਸੁੱਟਿਆ ਹੋਇਆ ਹੈ, ਔਰ ਐਂਟੀ ਕ੍ਰਿਸਚਨ ਐਟਰੋਸਿਟੀਜ਼ ਜਿਹੜੀਆਂ ਨੇ ਮਨੀਪੁਰ ਦੇ ਵਿੱਚ ਹੋ ਰਹੀਆਂ ਵੱਡੇ ਪੈਮਾਨੇ 'ਤੇ, ਔਰ ਆਲ ਇਨ ਪਰਸੂਟ ਆਫ ਰੈਂਡਰਿੰਗ ਇੰਡੀਆ ਏ ਪਿਓਰ ਹਿੰਦੂ ਨੇਸ਼ਨ, ਕਿ ਭਾਰਤ ਨੂੰ ਇੱਕ ਹਿੰਦੂ ਨੇਸ਼ਨ ਬਣਾਉਣ ਦੇ ਲਈ ਇਹ ਸਾਰਾ ਹੋ ਰਿਹਾ ਹੈ। ਔਰ ਇੱਕ ਜਿਹੜਾ ਵਨ ਬੀਜੇਪੀ ਆਫੀਸ਼ੀਅਲ ਟੋਲਡ ਮਾਈ ਲਾਇਰ ਦੈਟ ਦਾ ਪਾਰਟੀ ਵਾਸ ਗੋਇੰਗ ਟੂ ਸਟਾਪ ਅਮਰੀਕਨ ਕ੍ਰਿਸਚਨਸ ਫਰਮ ਕਮਿੰਗ ਹੀਅਰ। ਸੋ ਇਹ ਪੂਰਾ ਉਹਨੇ ਇਸ ਦੇ ਉੱਤੇ ਫਿਰ ਤੁਲਸੀ ਗੈਬਰਟ ਦੀ ਕੀ ਰਿਲੇਸ਼ਨਸ਼ਿਪ ਹੈ ਇਹਨਾਂ ਹਿੰਦੂ ਤਵੀਆਂ ਦੇ ਨਾਲ, ਔਰ ਇਹ ਕਿਵੇਂ ਉਹਨੇ ਕਿਹਾ ਜੀ ਇਹ ਡਾਇਰੈਕਟਰ ਨੈਸ਼ਨਲ ਇੰਟੈਲੀਜੈਂਸ ਜਿਹਨੂੰ ਨੋਮੀਨੇਟ ਕੀਤਾ ਗਿਆ ਹੈ, ਸਾਡੇ ਲਈ ਇੱਕ ਐਜ਼ ਕ੍ਰਿਸਚਨਸ ਵੀ ਹੈਵ ਅ ਰਿਸਪੌਂਸਿਬਿਲਿਟੀ to denounce our appointment to this important position with all our strength। ਫਿਰ ਉਹਨੇ ਬੀਜੇਪੀ ਔਰ ਇਹਦੇ ਕਨੈਕਸ਼ਨ ਸਾਰੇ ਜਿਹੜੇ ਨੇ ਕੀ ਦਿੱਤਾ। ਫਿਰ ਇਸੇ ਆਰਟੀਕਲ 'ਚ ਉਹਨਾਂ ਨੇ ਕਿਹਾ ਵੀ ਇਹ ਇਕੱਲਾ ਇਹੀ ਨਹੀਂ ਵੀ ਕ੍ਰਿਸਚਨਸ ਦੇ ਨਾਲ ਉੱਥੇ ਹੋ ਰਿਹਾ ਹੈ। 2023 ਦੇ ਵਿੱਚ ਇੰਡੀਅਨ ਗਵਰਨਮੈਂਟ ਨੇ 2 ਅਸੈਸੀਨੇਸ਼ਨ ਅਟੈਂਪਟ ਕੀਤੇ, ਇੱਕ ਜੋ ਕਾਮਯਾਬ ਹੋਏ ਹਰਦੀਪ ਸਿੰਘ ਨਿੱਜਰ ਦਾ ਕੈਨੇਡਾ 'ਚ, ਔਰ ਇੱਕ ਜਿਹੜਾ ਉਹਨਾਂ ਨੇ ਹਾਇਰ ਕੀਤਾ ਸੀ ਗੁਰਪਤਵੰਤ ਸਿੰਘ ਪੰਨੂ ਨੂੰ ਮਰਡਰ ਕਰਨ ਦਾ, ਉਹ ਅਮਰੀਕਨ ਏਜੰਸੀਆਂ ਦੀ ਮੁਸਤੈਦੀ ਕਰਕੇ ਫੇਲ ਹੋਇਆ। ਔਰ ਇਹ ਜਿਹੜਾ ਇਸੇ ਤਰ੍ਹਾਂ ਜਿਹੜੇ ਇੰਡੀਅਨ ਇੰਟੈਲੀਜੈਂਸ ਆਫੀਸਰ ਨੇ ਉਹ ਐਕਸਟੈਂਸਿਵ ਮਿਸਇਨਫੋਰਮੇਸ਼ਨ ਕੈਂਪੇਨ ਜਿਹੜੇ ਨੇ ਉਹ ਉੱਥੇ ਲੀਡ ਕਰਦੇ ਨੇ, ਜਿਹੜੇ ਵੀ ਲੋਕ ਕੋਈ ਐਕਟਿਵ ਨੇ ਜਾਂ ਕੋਈ ਵੀ ਇੱਥੇ ਮੋਦੀ ਦੇ ਖਿਲਾਫ ਆਵਾਜ਼ ਚੁੱਕਦੇ ਨੇ। ਸੋ ਇਹ ਆਪਣੇ ਆਪ ਦੇ ਵਿੱਚ ਕ੍ਰਿਸਚੀਅਨ ਪੋਸਟ ਵੱਲੋਂ ਇਸ ਕਿਸਮ ਦੀ ਚੀਜ਼ ਬੜੀ ਇੰਪੋਰਟੈਂਟ ਹੈ। ਹੁਣ ਜਦੋਂ ਕਨਫਰਮੇਸ਼ਨ ਹੀਅਰਿੰਗ ਚੱਲ ਰਹੀ ਹੈ ਔਰ ਹੈਰਾਨੀ ਇਸ ਗੱਲ ਦੀ ਹੈ ਕਿ ਵੀ ਕਿਸੇ ਨੇ ਵੀ ਹਾਲਾਂ ਉਹਨਾਂ ਨੂੰ ਇਹ ਨਹੀਂ ਹੈ ਵੀ ਜਿਹੜੇ ਸੈਨੇਟਰ ਬੈਠੇ ਨੇ ਉਹਨਾਂ ਨੂੰ ਪਤਾ ਨਹੀਂ ਹੈ ਵੀ ਇਹਦਾ ਹਿੰਦੂਤਵੀ ਜਾਂ ਬੀਜੇਪੀ ਕਨੈਕਸ਼ਨ ਜਾਂ ਮੋਦੀ ਕਨੈਕਸ਼ਨ ਕੀ ਹੈ, ਕੋਈ ਸਵਾਲ ਉਹਨੂੰ ਨਹੀਂ ਸੀ ਕੀਤਾ ਗਿਆ। ਲੇਕਿਨ ਉਹ ਜਿਹਨੂੰ ਕਹਿੰਦੇ ਨੇ ਚੋਰ ਕੀ ਦਾੜੀ ਮੈਂ ਤਨਕਾ ਵਾਂਗ ਇਹ ਆਪਣੇ ਆਪ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਉਹਨੇ ਖੁਦ ਹੀ ਸ਼ੀ ਓਪਨਡ ਹਰ ਰਿਮਾਰਕਸ ਬਾਈ ਡਿਨਾਈਂਗ ਅਮੰਗ ਅਦਰ ਥਿੰਗਸ being the puppet of Indian Prime Minister ਨਰਿੰਦਰ ਮੋਦੀ। ਉਹਨੇ ਕਿਹਾ ਜੀ ਮੇਰੇ ਤੇ ਇਹ ਜਿਹੜਾ ਝੂਠਾ ਇਲਜ਼ਾਮ ਲਾਏ ਜਾ ਰਹੇ ਨੇ ਕਿ ਵੀ ਮੈਂ ਪਪਟ ਹੈ ਨਰਿੰਦਰ ਮੋਦੀ ਦੀ, ਮੈਂ ਬਿਲਕੁਲ ਨਹੀਂ ਹੈਗੀ। ਹਾਲਾਂ ਉਹਨਾਂ ਨੂੰ ਇੱਕ ਤਾਂ ਹੁੰਦਾ ਨਾ ਕਿਸੇ ਨੇ ਸਵਾਲ ਪੁੱਛਿਆ ਕਿ ਵੀ people say ਕਿ you are a puppet of ਨਰਿੰਦਰ ਮੋਦੀ or a show girl of ਮੋਹਨ ਭਾਗਵਤ RSS chief, what you have to say। ਉਹ ਆਪ ਹੀ ਉਹਨੇ ਆਪਣੇ ਆਪ ਨੂੰ ਡਿਫੈਂਡ ਕਰਨਾ ਸ਼ੁਰੂ ਕੀਤਾ। ਫਿਰ ਇਸੇ ਤਰ੍ਹਾਂ ਬਾਕੀ ਜਿਹੜੇ ਮੁੱਦੇ ਨੇ ਉਹਨਾਂ ਤੇ ਵੀ ਉਹ ਭਾਵੇਂ ਸੀਰੀਆ ਦਾ ਜਿਵੇਂ ਬਸ਼ਾਰ ਅਲ ਅਸਾਦ ਦਾ ਜਾਂ ਦੂਸਰਾ, ਲੇਕਿਨ ਇਹ ਉਹਦਾ ਮੋਦੀ ਦੇ ਉੱਤੇ ਬਸ ਇੰਨਾ ਕੀ ਕਹਿ ਕੇ ਉਹਨੇ ਆਪਣੇ ਆਪ ਨੂੰ ਫ੍ਰੀ ਕੀਤਾ। ਹਾਲਾਂ ਉਹਦੇ ਕਨੈਕਸ਼ਨ ਹਿੰਦੂ ਅਮਰੀਕਨ ਫਾਊਂਡੇਸ਼ਨ ਨਾਲ ਜਾਂ ਜੇ ਉਹਦਾ ਫੰਡਿੰਗ ਰੈਕਡ ਚੈੱਕ ਕੀਤਾ ਜਾਏ ਕਿ ਕਿਵੇਂ ਹਿੰਦੂ ਤਵੀਆਂ ਵੱਲੋਂ ਇਹ ਸਾਰਾ ਪਾਰਟ ਆਇਆ, ਔਰ ਜਿਹੜੇ ਬੈਪਸ ਔਰ ਦੂਸਰੇ ਮੰਦਰਾਂ ਵਾਲੇ ਵੀ ਇਹਦੇ ਨਾਲ ਜੁੜੇ ਹੋਏ ਨੇ, ਸਟਾਂਚ ਹਿੰਦੂ ਤਵੀ ਲਾਈਨ ਹੈ। ਜਦੋਂ ਇਸ ਹੀਅਰਿੰਗ 'ਚ ਇੱਕ ਇਹ ਸਵਾਲ ਖਾਸ ਤੌਰ 'ਤੇ ਜਿਹੜਾ ਰਿਜ਼ਲਟਸ ਆਫ ਇਨਵੈਸਟੀਗੇਸ਼ਨ ਪੰਨੂ ਅਸੈਸੀਨੇਸ਼ਨ ਪਲਾਟ ਐਂਡ ਇੰਟੈਲੀਜੈਂਸ ਮਸਟ ਬੀ ਪ੍ਰੋਵਾਈਡਡ ਟੂ ਦਾ ਪ੍ਰੈਜ਼ੀਡੈਂਟ। ਹੁਣ ਇਹ ਉਹਦਾ ਕਾਮੈਂਟ ਹੈ ਜਦੋਂ ਉਹਨੂੰ ਇਹ ਪੁੱਛਿਆ ਗਿਆ ਕਿ ਵੀ ਇਹ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਕਰਨ ਵਾਲੇ ਨੇ ਮੁਲਕ, ਉਹਨਾਂ ਬਾਰੇ ਤੇਰੀ ਕੀ ਟੇਕ ਹੋਏ, ਕਿਉਂਕਿ ਉਹ ਪਾਸਟ ਰੈਕਡ ਵੀ ਕੱਢਦੇ ਨੇ ਫਿਊਚਰ ਵੀ। ਉਹਦੇ ਉੱਤੇ ਉਹਨੇ ਕਿਹਾ credible allegations of any foreign country directing assassinations against US citizens, especially on American soil, is a grave concern and must be investigated। ਕਿ ਜੇ credible allegation, ਹੁਣ ਭਾਈ ਜੇ ਅਰੇਂਜਮੈਂਟ ਹੋਈ ਹੈ, ਐਕਸਟ੍ਰਾਡਾਈਟ ਕਰਕੇ ਲਿਆਂਦੇ ਨੇ, ਰਾਦਰ ਉਹਨਾਂ ਨੇ ਚੈੱਕ ਰਿਪਬਲਿਕ ਨੂੰ ਕਿਹਾ ਕਿ ਵੀ ਜਿਹੜੀ ਐਕਸਟ੍ਰਾਡੀਸ਼ਨ ਕਲੌਜ਼ 'ਚ ਜਿਹੜੇ ਚਾਰਜਿਸ ਨੇ ਉਹਨਾਂ ਤੋਂ ਇਲਾਵਾ ਵੀ ਸਾਨੂੰ ਇਹਨੂੰ ਇਹਦੇ ਤੇ ਚਾਰਜ ਲਾਉਣ ਦਾ ਜਿਹੜਾ ਉਹ ਰਾਈਟ ਦਿਓ। ਔਰ ਉਹ ਕਹਿੰਦੇ ਆ ਕਿ ਵੀ ਜੇ ਕ੍ਰੈਡੀਬਲ ਐਲੀਗੇਸ਼ਨ ਕਿਸੇ ਫੋਰਨ ਕੰਟਰੀ ਦੇ ਅਗੇਂਸਟ ਨੇ ਜਿਹਦੇ 'ਚ ਕਿ ਇਹ ਹੋਏ ਕਿ ਕਿਸੇ ਅਮਰੀਕਨ ਸਿਟੀਜ਼ਨ ਨੂੰ ਨਿਸ਼ਾਨੇ ਤੇ ਲਿਆ ਹੋਇਆ ਅਮਰੀਕਾ ਦੀ ਧਰਤੀ ਦੇ ਉੱਤੇ, ਇਹ ਬਹੁਤ ਚਿੰਤਾ ਵਾਲੀ ਗੱਲ ਹੈ, ਗ੍ਰੇਵ ਕੰਸਰਨ, ਔਰ ਇਸ ਦੀ ਪੜਤਾਲ ਹੋਣੀ ਚਾਹੀਦੀ। ਫਿਰ ਉਹ ਇੱਥੇ ਨਹੀਂ ਰੁਕੀ। The results of the investigation and intelligence must be provided to the president and policy makers so they can make the best informed decisions related to the alleged incident
ਐਜ਼ ਵੈਲ ਐਜ਼ ਦਾ ਬਾਈਲੇਟਰਲ ਰਿਲੇਸ਼ਨਸ਼ਿਪ। ਉਹਨੇ ਕਿਹਾ ਕਿ ਵੀ ਇਹ ਜਿਹੜੇ ਫਿਰ ਇਨਵੈਸਟੀਗੇਟ ਹੋਣਾ ਚਾਹੀਦਾ ਹੈ। ਉਸ ਇਨਵੈਸਟੀਗੇਸ਼ਨ ਦੇ ਜਿਹੜੇ ਨਤੀਜੇ ਨੇ, ਜੋ ਉਸ ਦਾ ਤੱਥ ਹੈ, ਔਰ ਇਹ ਪ੍ਰੈਜ਼ੀਡੈਂਟ ਨੂੰ ਔਰ ਪਾਲਿਸੀ ਮੇਕਰਸ ਨੂੰ, ਜ਼ਾਹਰ ਹੈ ਕਾਂਗਰਸਮੈਨ, ਸੈਨੇਟਰ, ਉਹਨਾਂ ਨੂੰ ਦਿੱਤਾ ਜਾਣਾ ਚਾਹੀਦਾ ਹੈ, ਤਾਂ ਕਿ ਉਸ ਤੇ ਆਧਾਰਿਤ ਉਸ ਬੈਸਟ ਡਿਸੀਜਨ ਬਣਾ ਸਕਣ ਜਿਹੜੀ ਵੀ ਘਟਨਾ ਸਾਹਮਣੇ ਆਈ ਹੈ, ਔਰ ਉਸ ਨੂੰ ਜਿਹੜਾ ਪ੍ਰੈਜ਼ੀਡੈਂਟ ਜਿਹੜਾ ਉਹਨੂੰ ਰਿਸਪੌਂਡ ਕਰੇ। ਹੁਣ ਇਹ ਆਪਣੇ ਆਪ ਨੂੰ ਜਿਹੜਾ ਬੜੀ ਸਟਰੋਂਗ ਸਟੇਟਮੈਂਟ ਲੱਗਦੀ ਹੈ, ਪਰ ਇਹ ਦੇਖਣਾ ਇਹ ਹੋਏਗਾ ਵੀ ਜਿੱਥੇ ਉਹ ਮੂੰਹ ਖਾਂਦਾ ਅੱਖਾਂ ਸ਼ਰਮਾਉਂਦੀਆਂ। ਹੁਣ ਜਦੋਂ ਤੁਸੀਂ ਇਸ ਲੈਵਲ ਤੱਕ ਪਹੁੰਚਦੇ ਹੋ, ਗੱਲ ਇਹ ਨਹੀਂ ਹੁੰਦੀ ਕਿ ਹੁਣ ਉਹ ਸੁਧਰ ਜਾਏਗੀ, ਨਹੀਂ, ਕਿਉਂਕਿ ਜਿਨ੍ਹਾਂ ਦਾ ਤੁਸੀਂ ਖਾਧਾ ਹੁੰਦਾ ਹੈ, ਜਿਨ੍ਹਾਂ ਨੇ ਤੁਹਾਨੂੰ ਬਿਲਡ ਕੀਤਾ ਹੁੰਦਾ ਹੈ, ਜਾਂ ਜਦੋਂ RSS ਜਾਂ BJP ਇਹਦੇ ਉੱਤੇ ਮਨੀ ਇਨਵੈਸਟ ਕਰ ਰਹੀ ਸੀ, ਇਹਦੇ ਕਾਂਗਰਸ ਵੂਮਨ ਬਣਾਉਣ ਤੋਂ ਲੈ ਕੇ, ਉਹ ਤਾਂ ਇਸੇ ਦਿਨ ਲਈ ਸੀ ਕਿ ਵੀ ਇੱਕ ਦਿਨ ਆਏਗਾ ਕਿ ਇਹ ਗੋਰੀ ਨਸਲ ਦੀ ਚਿੱਟੀ ਚਮੜੀ ਵਾਲੀ ਜਿਹੜੀ ਕਨਵਰਟ ਹੋਈ ਹੈ ਹਿੰਦੂਇਜ਼ਮ ਦੇ ਵਿੱਚ, ਇੰਨੇ ਕੁ ਲੂਪ ਫੋਲ ਜਾਂ ਇੰਨਾ ਹੋਏਗਾ ਜਿਹਨੂੰ ਅਸੀਂ ਬਲੈਕਮੇਲ ਕਹਿੰਦੇ ਹਾਂ। ਭਾਵੇਂ ਤੁਸੀਂ ਬਦਲਣਾ ਵੀ ਚਾਹੋ, ਜਿਵੇਂ ਅਸੀਂ ਅੱਗੇ ਜ਼ਿਕਰ ਕੀਤਾ ਸੀ ਵੀ ਜਿਹੜੇ ਲੋਕ ਇੰਟੈਲੀਜੈਂਸ ਏਜੰਸੀਆਂ ਲਈ ਕੰਮ ਕਰਦੇ ਨੇ, ਵਾਂਸ ਤੁਸੀਂ ਉਹਨਾਂ ਦੀ ਪੇਰੋਲ ਦੇ ਉੱਤੇ ਚਲੇ ਗਏ, ਤੁਸੀਂ ਕਦੇ ਵੀ ਛੁਟਕਾਰਾ ਨਹੀਂ ਪਾ ਸਕਦੇ, ਔਰ ਉਹ ਤੁਹਾਨੂੰ ਜਦੋਂ ਚਾਹਣ ਜਿਹੜਾ ਉਹ ਡੰਪ ਵੀ ਕਰ ਸਕਦੇ ਨੇ, ਜਦੋਂ ਚਾਹਣ ਐਕਸਪੋਜ਼ ਵੀ ਕਰ ਸਕਦੇ ਨੇ। ਸੋ ਸਾਨੂੰ ਇਹ ਲੱਗਦਾ ਵੀ ਬੇਸ਼ੱਕ ਇਹ ਆਪਣੇ ਆਪ ਦੇ ਵਿੱਚ ਬੜੀ ਜਿਹੜੀ ਹੈ ਲਾਫਟੀ ਸਟੇਟਮੈਂਟ ਹੈ ਕਿ ਜੀ ਇਨਵੈਸਟੀਗੇਟ ਹੋਏ ਪ੍ਰੈਜ਼ੀਡੈਂਟ ਨੂੰ, ਲਾਅ ਮੇਕਰਸ ਨੂੰ, ਔਰ ਇਸ ਤੇ, ਪਰ ਸਾਨੂੰ ਇਹ ਲੱਗਦਾ ਕਿ ਵੀ ਜੇ ਇਹ ਬੀਬੀ ਜਿਹੜੀ ਹੈ ਇਹਦੀ ਕਨਫਰਮੇਸ਼ਨ ਹੋ ਜਾਂਦੀ ਹੈ ਤੇ ਇਹ ਕੋਈ ਚੰਗਾ ਸਾਈਨ ਨਹੀਂ ਹੋਏਗਾ, ਨਾਟ ਓਨਲੀ ਸਿੱਖ ਐਂਗਲ ਤੋਂ, ਉਹ ਤਾਂ ਹੈ ਹੀ ਹੈ ਕਿਉਂਕਿ ਇੰਡੀਆ ਜਾਂ ਦੂਜੇ ਪ੍ਰਤੀ, ਪਰ ਓਵਰਆਲ ਵੀ ਜਿਹਦੀ ਹਰ ਪੋਜੀਸ਼ਨ ਸੀਰੀਆ ਦੇ ਮੁੱਦੇ ਤੇ, ਰਸ਼ੀਆ ਦੇ ਮੁੱਦੇ ਤੇ, ਯੂਕਰੇਨ ਦੇ ਮੁੱਦੇ ਤੇ, ਸਨੋਡਨ ਦੇ ਮੁੱਦੇ ਦੇ ਉੱਤੇ ਕੰਪਰੋਮਾਈਜ਼ਡ ਹੈ। ਇਹ ਅਮਰੀਕਨ ਇੰਟਰਸਟ ਨੂੰ ਬਿਲਕੁਲ ਜਿਹੜਾ ਹੈ ਉਹ ਪ੍ਰੋਟੈਕਟ ਨਹੀਂ ਕਰੇਗੀ ਜਾਂ ਨਹੀਂ ਕਰ ਸਕੇਗੀ, ਔਰ ਪੋਜੀਸ਼ਨ ਇਹਦੀ ਕੰਪਰੋਮਾਈਜ਼ਡ ਹੋਏਗੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਲੈਂਗੇ ਬ੍ਰੇਕ। ਵਿਊਅਰਸ, ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਲਾਸ ਐਂਜਲਸ ਕਾਉਂਟੀ ਵਿੱਚ ਵਿਨਾਸ਼ਕਾਰੀ ਜੰਗਲੀ ਅੱਗ ਕਾਰਨ ਪ੍ਰਭਾਵਿਤ ਪੀੜਤਾਂ ਦੀ ਸਹਾਇਤਾ ਲਈ ਯੂਨਾਈਟਿਡ ਸਿਕਸ ਇੱਕ ਐਮਰਜੈਂਸੀ ਰਾਹਤ ਮੁਹਿੰਮ ਚਲਾ ਰਹੀ ਹੈ। ਸ਼ਹਿਰ ਦੇ ਉੱਤਰ ਵਿੱਚ ਸੰਘਣੀ ਆਬਾਦੀ ਵਾਲੇ 40 ਕਿਲੋਮੀਟਰ ਦੇ ਖੇਤਰ ਵਿੱਚ ਲੱਗੀ ਅੱਗ ਕਾਰਨ 12,000 ਤੋਂ ਵੱਧ ਇਮਾਰਤਾਂ ਸੜ ਚੁੱਕੀਆਂ ਹਨ। 1.5 ਲੱਖ ਲੋਕਾਂ ਨੂੰ ਇਲਾਕਾ ਛੱਡਣ ਲਈ ਮਜਬੂਰ ਹੋਣਾ ਪਿਆ ਤੇ ਕਰੀਬ 700 ਤੋਂ ਵੱਧ ਲੋਕਾਂ ਨੂੰ ਸ਼ਰਨਾਰਥੀ ਕੈਂਪਾਂ ਵਿੱਚ ਠਹਿਰਾਇਆ ਗਿਆ। ਮੁਸ਼ਕਲ ਦੀ ਇਸ ਘੜੀ ਵਿੱਚ ਸੇਵਾ ਤੇ ਸਰਬੱਤ ਦੇ ਭਲੇ ਦੇ ਸਿਧਾਂਤ ਤੋਂ ਸੇਧ ਲੈ ਕੇ ਯੂਨਾਈਟਿਡ ਸਿਕਸ ਲੋੜਵੰਦਾਂ ਨੂੰ ਭੋਜਨ, ਸਪਲਾਈ ਅਤੇ ਉਮੀਦ ਪ੍ਰਦਾਨ ਕਰ ਰਹੀ ਹੈ। ਯੂਨਾਈਟਿਡ ਸਿਕਸ ਦੇ ਸੇਵਾ ਕਾਰਜਾਂ ਵਿੱਚ ਹਿੱਸਾ ਪਾਉਣ ਲਈ ਤੁਸੀਂ ਯੂਨਾਈਟਿਡ ਸਿਕਸ ਦੀ ਵੈਬਸਾਈਟ ਤੇ ਜਾ ਕੇ ਡੋਨੇਟ ਕਰ ਸਕਦੇ ਹੋ ਜਾਂ ਇਹਨਾਂ ਨਾਲ ਜੁੜਨ ਲਈ 8558786333 ਤੇ ਸੰਪਰਕ ਕਰ ਸਕਦੇ ਹੋ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵਿੱਚ ਮਹਾਕੁੰਭ ਦਾ ਮੇਲਾ ਜਾਰੀ ਹੈ ਔਰ ਪਿਛਲੇ ਦਿਨੀ ਮੇਲੇ ਵਿੱਚ ਮਚੀ ਭਗਦੜ ਵਿੱਚ ਕਈ ਮੌਤਾਂ ਹੋਈਆਂ ਔਰ ਸਰਕਾਰੀ ਅੰਕੜੇ ਸਿਰਫ 30 ਮੌਤਾਂ ਦੱਸਦੇ ਨੇ। ਪਰ ਅੱਜ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮਲਕ ਅਰਜਨ ਖੜਗਰੇ ਨੇ ਇਕਸ਼ਾਫ ਕੀਤਾ ਹੈ ਕਿ ਕੁੰਭ ਵਿੱਚ ਭਗਦੜ ਨਾਲ ਹਜ਼ਾਰਾਂ ਮੌਤਾਂ ਹੋਈਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਾੜਾ ਦੇਖਣ, ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਪਿਛਲੇ ਫਰਾਈਡੇ ਦੇ ਪ੍ਰੋਗਰਾਮ 'ਚ ਸਾਡਾ ਜਿਹੜਾ ਲੀਡ ਸੈਗਮੈਂਟ ਸੀ ਉਹ ਕੁੰਭ ਦੇ ਮੇਲੇ ਨੂੰ ਲੈ ਕੇ ਸੀ, ਉਸ ਦੀ ਬੈਕਗਰਾਊਂਡ ਔਰ ਉਹਦਾ ਸਿੱਖ ਪਰਸਪੈਕਟਿਵ ਵੀ, ਕਿਉਂਕਿ ਜਿਹੜਾ ਪਿਛਲੇ ਇਹਨਾਂ ਸਾਰੇ ਦਿਨਾਂ ਦੇ ਵਿੱਚ ਚਰਚਾ 'ਚ ਰਹੇ ਔਰ ਖ਼ਾਸ ਤੌਰ 'ਤੇ
ਹਰਨਾਮ ਸਿੰਘ ਧੁੰਮਾ ਜਿਹੜੇ ਕੁੰਭ 'ਚ ਚੁੱਭੀ ਲਾਈ ਉਹਨਾਂ ਨੇ, ਔਰ ਫਿਰ ਉਸ ਨੂੰ ਲੈ ਕੇ ਜੋ ਕੁਝ ਚੱਲ ਰਿਹਾ ਸੀ, ਕਈ ਕਿਸਮ ਦੀ ਲੈਂਗੁਏਜ ਇਸਤੇਮਾਲ ਹੋ ਰਹੀ ਸੀ, ਪਰ ਅਸੀਂ ਕੋਸ਼ਿਸ਼ ਕੀਤੀ ਜਿਸ ਨੂੰ ਸਾਡੇ ਦਰਸ਼ਕਾਂ ਵੱਲੋਂ ਸਰਾਹਿਆ ਗਿਆ। ਬਹੁਤ ਸਾਰੀਆਂ ਪਰਸਨਲ ਕਾਲਸ ਵੀ ਜਿਹੜੇ ਅਦਰਵਾਈਜ਼ ਉਹ ਸਿੰਪੈਥਾਈਜ਼ ਕਰਦੇ ਨੇ ਕਿ ਭਾਈ ਕਿੱਥੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਜਾਂ ਸੰਤ ਕਰਤਾਰ ਸਿੰਘ, ਉਹਨਾਂ ਨੇ ਦਮਦਮੀ ਟਕਸਾਲ ਨੂੰ ਕਿਹਨਾਂ ਬੁਲੰਦੀਆਂ ਤੇ ਪਹੁੰਚਾਇਆ। ਸੰਤ ਜਰਨੈਲ ਸਿੰਘ ਪਿੰਡਾਂ ਵਾਲਿਆਂ ਨੇ ਤਾਂ ਆਪਣੀ ਸ਼ਹਾਦਤ ਨਾਲ ਜਿਹੜਾ ਹੈ ਉਹ ਇੱਕ ਕੋਰਸ ਕੌਮ ਨੂੰ ਦਿੱਤਾ ਫਿਊਚਰ ਦਾ, ਜਿਸ ਦੇ ਉੱਤੇ ਸਾਰੀ ਖਾਲਿਸਤਾਨ ਦੀ ਸਟਰਗਲ ਇਹਨਾਂ 4 ਦਹਾਈਆਂ ਤੋਂ ਖੜੀ ਹੈ। ਸੋ ਉਹਨਾਂ ਵੱਲੋਂ ਅਫਸੋਸ ਦਾ ਇਜ਼ਹਾਰ ਸੀ। ਉਹਨਾਂ ਨੇ ਕਿਹਾ ਕਿ ਜੀ ਹੁਣ ਅਸੀਂ ਪਬਲਿਕਲੀ ਤਾਂ ਨਹੀਂ ਕਹਿ ਸਕਦੇ, ਪਰ ਅਸੀਂ ਬਹੁਤ ਸ਼ਰਮਿੰਦਗੀ ਮਹਿਸੂਸ ਕਰਦੇ ਹਾਂ ਕਿ ਕੋਈ ਇਮੈਜਿਨ ਕਰੇ ਕਿ ਜੀ ਸੰਤ ਜਰਨੈਲ ਸਿੰਘ ਕੁੰਭ ਦੇ ਵਿੱਚ ਜਿਹੜਾ ਹੈ ਉਹ ਡੁਬਕੀ ਲਾ ਰਹੇ ਹੋਣ, ਕਿ ਇਹ ਸੋਚਿਆ ਵੀ ਨਹੀਂ ਜਾ ਸਕਦਾ ਤੇ ਕਿੱਥੋਂ ਗੱਲ ਕਿੱਥੇ ਚਲੀ ਗਈ। ਲੇਕਿਨ ਇਹ ਸਾਰੇ ਪੀਰੀਅਡ ਦੇ ਵਿੱਚ ਇੱਕ ਪਾਸੇ ਜਿਨ੍ਹਾਂ ਨੇ ਇਸ ਸਾਰੇ ਨੂੰ ਭਾਰਤ ਨੂੰ ਇੱਕ ਮੰਦਰ ਹੀ ਬਣਾ ਦਿੱਤਾ ਆਲਮੋਸਟ। ਮੰਦਰ ਇਸ ਸੈਂਸ ਨਾਲ ਨਹੀਂ, ਵੈਸੇ ਤਾਂ ਮੰਦਰ ਇੱਕ ਪਵਿੱਤਰ ਥਾਂ ਹੁੰਦੀ ਹੈ ਜਿੱਥੇ ਪੀਸ ਹੋਏ, ਜਸਟਿਸ ਹੋਏ, ਰੱਬ ਦੇ ਨਾਲ ਗੱਲਾਂ ਬਾਤਾਂ ਹੋਣ, ਪਰ ਇਹਨਾਂ ਨੇ ਤਾਂ ਉਹ ਨਫ਼ਰਤ ਦਾ ਪਸਾਰਾ ਔਰ ਉਸ ਦਾ ਨਤੀਜਾ ਕਲੇਮ ਤੇ ਕਲੇਮ ਕਿ ਜੀ ਆਦਿੱਤਿਆਨਾਥ ਯੋਗੀ ਕਹਿ ਰਿਹਾ ਕਿ ਜੀ 40 ਕਰੋੜ ਲੋਕ ਜਿਹੜੇ ਨੇ ਉਹ ਕੁੰਭ ਨਹਾਉਣਗੇ ਜਦੋਂ ਤੱਕ ਮੁੱਕ ਗਿਆ। ਹਰ 2-4 ਦਿਨ ਬਾਅਦ, ਹੁਣ ਪਹਿਲਾਂ ਮੌਨੀ ਅਮਾਵਸਿਆ ਸੀ ਜਿਸ ਦਿਨ ਜਿਹਦੀ ਭਗਦੜ ਦੀ ਗੱਲ, ਜਿਹਦੇ ਲਈ ਅੰਗਰੇਜ਼ੀ ਲਫ਼ਜ਼ ਸਟੈਂਪੀਡ ਯੂਜ਼ ਹੋਇਆ। ਹਾਲਾਂਕਿ ਜਿਸ ਤੇਜ਼ੀ ਨਾਲ ਇਸ ਖਬਰ ਨੂੰ ਦਬਾਇਆ ਗਿਆ, ਉਸ ਤੋਂ ਹੀ ਅੰਦਾਜ਼ਾ ਹੋ ਰਿਹਾ ਸੀ ਕਿ ਵੀ ਜੇ ਤੁਸੀਂ ਇੱਕ ਪਾਸੇ ਦਾਅਵੇ ਕਰ ਰਹੇ ਹੋ ਕਿ ਜੀ ਕਰੋੜਾਂ ਲੋਕ ਨੇ, ਫਿਰ ਜਿਹੜਾ ਉਸ ਮੌਨੀ ਅਮਾਵਸਿਆ ਦਾ ਇਸ਼ਨਾਨ ਵੀ ਤੁਸੀਂ ਸਵੇਰ ਦੇ 2:30 ਵਜੇ ਬ੍ਰਹਮ ਮੁਹੂਰਤ 'ਚ ਕਰਨਾ ਜਦੋਂ ਹਨੇਰਾ ਹੈ ਔਰ ਲੋਕ ਇੱਕ ਦੂਸਰੇ 'ਚ ਵੱਜਦੇ ਨੇ। ਉਹ ਤਾਂ ਈਵਨ ਆਮ ਤੁਸੀਂ ਕਿਸੇ ਥੋੜੀ ਕਰਾਊਡ 'ਚ ਵੀ ਚਲੇ ਜਾਓ, ਪਿੱਛੋਂ ਧੱਕਾ ਵੱਜੇ ਤੇ ਜਿਹਨੂੰ ਰੇਲਾ ਕਹਿੰਦੇ ਨੇ, ਉਹ ਤੁਹਾਨੂੰ ਕਿਤੇ ਦਾ ਕਿਤੇ ਲਿਜਾ ਕੇ ਸੁੱਟਦਾ ਹੈ। ਤੇ ਜਿਹੜੇ ਵਿਚਾਰੇ ਬਜ਼ੁਰਗ ਜਾਂ ਦੂਸਰੇ ਹੁੰਦੇ ਨੇ ਉਹ ਵੈਸੇ ਹੀ ਡਿੱਗ ਪੈਂਦੇ ਨੇ, ਦੂਸਰੇ ਜਿਹੜੇ ਨੇ ਉਹ ਆਟੋਮੈਟਿਕਲੀ ਉਹਨਾਂ ਦੇ ਉੱਤੇ ਡਿੱਗਦੇ ਜਾਂਦੇ ਨੇ ਔਰ ਬਹੁਤ ਵਾਰੀ ਸਾਹ ਘੁੱਟਣ ਦੇ ਨਾਲ ਹੀ ਮੌਤਾਂ ਹੁੰਦੀਆਂ ਨੇ। ਔਰ ਇਹਨਾਂ ਨੇ ਸੈਕੰਡ ਪਾਰਟ ਇਹ ਕੀਤਾ ਕਿ ਵੀ ਇੱਕ ਪਾਸੇ ਤਾਂ ਮੋਦੀ ਤੋਂ ਲੈ ਕੇ ਯੋਗੀ ਤੱਕ ਇਹ ਆਪਣੇ ਇਲੈਕਸ਼ਨ ਕੈਂਪੇਨ 'ਚ ਇਹੀ ਕਹਿੰਦੇ ਰਹੇ ਕਿ ਵੀ ਕੋਈ VIP ਕਲਚਰ ਅਸੀਂ ਨਹੀਂ ਰਹਿਣ ਦਿਆਂਗੇ ਔਰ ਬਿਲਕੁਲ ਸਾਰੀ ਜਨ ਸਧਾਰਨ ਦੇ ਲਈ ਵੀ ਉਹੀ ਸਹੂਲਤਾਂ ਹੋਣਗੀਆਂ। ਪਰ ਇਹਨਾਂ ਨੇ ਜਿਸ ਲੈਵਲ ਤੇ, ਕਿਉਂਕਿ ਅਲਟੀਮੇਟਲੀ ਜੇ ਇਸ ਨੂੰ ਧਾਰਮਿਕ ਕਿਸੇ ਸ਼ੁੱਧੀਕਰਨ ਨਾਲ ਵੀ ਜੋੜਿਆ ਜਾਏ ਕਿ ਜੀ ਆਤਮਾ ਦੀ ਸ਼ੁੱਧੀ, ਮਨ ਦੀ ਸ਼ੁੱਧੀ, ਪਾਪ ਧੋਤੇ ਜਾਂਦੇ ਨੇ, ਪਰ ਜਿਹੜੇ ਇਸ ਸਾਰੇ ਨੂੰ ਆਰਗੇਨਾਈਜ਼ ਕਰ ਰਹੇ ਨੇ ਜਾਂ ਜਿਹੜੇ ਇਸ ਸਾਰੇ ਦੇ ਨਾਲ ਉਸ 'ਚੋਂ ਪਬਲਿਸਿਟੀ ਕੱਢ ਰਹੇ ਨੇ, ਉਹ ਤਾਂ ਐਗਜ਼ੀਬਿਸ਼ਨਿਸਟ ਨੇ, ਉਹ ਤਾਂ ਉਹਦੇ 'ਚੋਂ ਸਿਆਸੀ ਲਾਹਾ ਲੈ ਰਹੇ ਨੇ। ਤਾਂ ਉਹਨਾਂ ਨੇ ਇੱਕ ਪੂਰਾ VIP ਕਲਚਰ ਕ੍ਰੀਏਟ ਕੀਤਾ ਕਿ ਜੀ ਜਿਹੜੇ ਉਹਨਾਂ ਦੇ ਲਈ ਸਪੈਸ਼ਲ ਪਾਸ, ਹਜ਼ਾਰਾਂ ਦੀ ਗਿਣਤੀ ਸਿਕਿਉਰਿਟੀ, ਅੱਡ ਉਹਨਾਂ ਦੇ ਲਈ ਘਾਟ, ਅੱਡ ਨਹਾਉਣ ਦਾ। ਨਤੀਜੇ ਦੇ ਤੌਰ ਤੇ ਕਾਮਨ ਲੋਕਾਂ ਦੇ ਲਈ ਜਿਹੜਾ ਵੀ ਨਹਾਉਣ ਦਾ ਜਾਂ ਉਹ ਥਾਂ ਸਿਕੜੀ ਔਰ ਨਤੀਜਾ ਜਿਹੜੀ ਭਗਦੜ। ਔਰ ਉਦੋਂ ਹੀ ਲੱਗਦਾ ਸੀ ਵੀ ਪਹਿਲਾਂ ਤਾਂ, ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਇਹਨਾਂ ਦਾ ਜਿਹੜਾ ਇੱਕ ਅੱਜ ਕੱਲ੍ਹ ਬੜਾ ਵੋਕਲ ਸ਼ੰਕਰਾਚਾਰੀਆ ਹੈ ਉਹ ਕਹਿ ਰਿਹਾ ਕਿ ਵੀ ਸਾਡੇ ਨਾਲ ਤਾਂ ਬਹੁਤ ਧੋਖਾ ਹੋਇਆ, ਮੋਦੀ ਜਿਹੜਾ ਆਦਿੱਤਿਆਨਾਥ ਯੋਗੀ ਧੋਖੇਬਾਜ਼ ਹੈ, ਇਹਨੇ ਝੂਠ ਬੋਲਿਆ। ਇਹਨਾਂ ਨੂੰ ਪੱਤਰਕਾਰਾਂ ਨੂੰ ਪਤਾ ਸੀ ਵੀ ਇੰਨੀਆਂ ਮੌਤਾਂ ਹੋ ਚੁੱਕੀਆਂ। ਇਹਨੇ ਟਵੀਟ ਕੀਤਾ ਔਰ ਕਿਹਾ ਕਿ ਕੁਝ ਲੋਕ ਜ਼ਖਮੀ ਹੋਏ ਨੇ। ਉਹ ਕਹਿੰਦੇ ਜੇ ਸਾਨੂੰ ਪਤਾ ਲੱਗਦਾ ਮੌਤ ਹੈ, ਅਸੀਂ ਤਾਂ ਇਸ਼ਨਾਨ ਲਈ ਨਾ ਜਾਂਦੇ, ਅਸੀਂ ਤਾਂ ਉਪਵਾਸ ਰੱਖਦੇ, ਵਰਤ ਰੱਖਦੇ। ਇਹ ਤਾਂ ਸਾਨੂੰ ਇਹਨਾਂ ਨੇ ਅਸ਼ੁਭ ਕਰਤਾ ਹੈ, ਅਸਤੀਫਾ ਦੇ, ਝੂਠਾ ਹੈ। ਸੋ ਆਪਣੇ ਆਪ ਹੀ, ਪਰ ਉਦੋਂ ਵੀ ਜਦੋਂ ਉਹਨਾਂ ਨੇ ਮੌਤਾਂ ਕਬੂਲੀਆਂ ਵੀ ਤਾਂ ਉਹਨਾਂ ਦੀ ਗਿਣਤੀ 30 ਕਹੀ। ਹਾਲਾਂਕਿ ਸੈਂਕੜਿਆਂ ਕੰਪਲੇਨਸ ਮਿਸਿੰਗ ਦੀਆਂ ਸਾਹਮਣੇ ਨੇ ਕਿ ਵੀ ਜਿਹੜੇ ਉਸੇ ਹੀ ਘਾਟ ਦੇ ਜਿੱਥੇ ਸਟੈਂਪ। ਫਿਰ ਇਹ ਹੋਇਆ ਵੀ ਕੱਲੀ ਇਹ ਭਗਦੜ ਇੱਕ ਥਾਂ ਤੇ ਨਹੀਂ ਮਚੀ, ਪੱਤਰਕਾਰਾਂ ਨੇ ਔਰ ਈਵਨ ਇਹਨਾਂ ਦਾ ਹੀ ਆ ਉਹ ਵੀ ਹਿੰਦੂ ਤੋਂ ਵੀ ਲਲਨ ਟਾਪ, ਉਹਦੇ ਕੈਮਰਾਮੈਨਾਂ ਜਾਂ ਦੂਜਿਆਂ ਨੇ ਕਿਸੇ ਹੋਰ ਥਾਂ ਦੇ ਉੱਤੇ ਜਾ ਕੇ ਦੇਖਿਆ ਵੀ ਬਹੁਤ ਸਾਰਾ ਸਮਾਨ ਖਿਲ ਰਿਹਾ ਜਾਂ ਦੂਜਾ ਤੀਜਾ ਜਿੱਥੇ ਵੀ ਭਗਦੜ ਮਚੀ, ਕਿੰਨੇ ਲੋਕ ਉੱਥੇ ਮਰੇ ਜਾਂ ਕੀ ਹੋਇਆ। ਫਿਰ ਇਹ ਵੀ ਆਇਆ, ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਈਵਨ ਅਮਿਤਾਭ ਬੱਚਨ, ਉਸ ਦੀ ਘਰ ਵਾਲੀ ਹੈ ਸ਼ਾਇਦ ਜया ਬੱਚਨ, ਰਾਜ ਸਭਾ ਮੈਂਬਰ ਹੈ, ਉਹਨੇ ਕਿਹਾ ਕਿ ਵੀ ਸੈਂਕੜਿਆਂ ਲਾਸ਼ਾਂ ਜਿਹੜੀਆਂ ਨੇ ਉਹ ਦਰਿਆ ਦੇ ਵਿੱਚ ਸੁੱਟ ਦਿੱਤੀਆਂ ਗਈਆਂ।
ਹੁਣ ਇਹ ਵੀ ਸਾਹਮਣੇ ਆਇਆ ਵੀ ਕਿਸੇ ਨੇ ਕਿਹਾ ਵੀ ਸਾਡਾ ਜਿਹੜੇ ਬਜ਼ੁਰਗ ਤਾਂ ਗਵਾਚੇ ਉੱਥੇ, ਤੇ ਲਾਸ਼ ਸਾਨੂੰ ਕਿਹਾ ਵੀ ਲਖਨਊ ਤੋਂ ਆ ਕੇ ਲੈ ਜਾਓ। ਦੇਖੋ ਫਿਰ ਇਹ ਵੀ ਸਾਹਮਣੇ ਆਇਆ ਕਿ ਭਾਈ ਉਹਨਾਂ ਨੇ ਇੱਕ ਜਿਹੜੇ ਮੁਰਦਾ ਘਰਾਂ ਦੇ ਵਿੱਚ ਲਾਸ਼ਾਂ ਰੱਖ ਕੇ ਉਹਨਾਂ ਨੂੰ ਹੌਲੀ ਹੌਲੀ ਖੁਰਦ-ਬੁਰਦ ਕਰ ਰਹੇ ਨੇ। ਕਿਤੇ ਇਹ ਵੀ ਆਇਆ ਕਿ ਜੀ ਟੋਆ ਕੱਟ ਕੇ ਦਬਾ ਦਿੱਤੇ ਗਏ ਨੇ। ਹੁਣ ਚੰਗਾ ਜਿਹੜੇ ਮਹਾਕੁੰਭ ਨਹਾਉਣ ਗਏ ਵਿਚਾਰੇ, ਉਹ ਤਾਂ ਫਿਰ ਮੁਸਲਮਾਨ ਹੋ ਗਏ ਜੇ ਉਹਨਾਂ ਨੂੰ ਦਬਾ ਦਿੱਤਾ ਗਿਆ। ਹੁਣ ਇਸ ਸਾਰੇ ਦੇ ਚੱਲਦੇ ਆ ਕਿਸ ਦੇਖੋ, ਇਹ ਨਹੀਂ ਹੈ ਅਸੀਂ ਕੋਈ ਧਾਰਮਿਕ ਤੌਰ ਤੇ, ਔਰ ਉਹ ਆਦਿੱਤਿਆਨਾਥ ਯੋਗੀ ਜਿਹੜਾ ਹੈ ਉਹ ਬੜੇ ਮਾਣ ਨਾਲ ਕਹਿ ਰਿਹਾ ਜੀ ਇਹਦੇ ਨਾਲ ਅਸੀਂ ਇੰਨੇ 100 ਕਰੋੜ ਦੀ ਆਮਦਨ ਕਰਾਂਗੇ। ਤੇ ਉਹ ਇੱਕ ਨੇ ਸੁਜੈਸਟ ਕੀਤਾ, ਕਹਿੰਦਾ ਤੁਸੀਂ ਇਸ ਤਰ੍ਹਾਂ ਕਰੋ ਕਿ ਮੇਲਾ ਮੰਤਰਾਲੇ ਬਣਾ ਲਓ। ਹੁਣ ਕੱਲਾ ਕੁੰਭ ਨਾ ਰੱਖੋ ਤੇ ਸਾਰੇ ਪਾਸੇ ਮੇਲੇ ਹੀ ਲਾਓ ਪੈਸੇ, ਹੋਰ ਤਾਂ ਤੁਹਾਡੇ ਕੋਲ ਹੁਣ ਨਾ ਬਾਹਰਲੀ ਇਨਵੈਸਟਮੈਂਟ ਹੈ, ਅਨਐਮਪਲੋਇਮੈਂਟ ਦਾ ਵੀ ਸਿਖਰ ਹੋ ਗਿਆ ਕਿ ਤੁਸੀਂ ਹੁਣ ਮੇਲੇ ਲਾਓ, ਮੇਲਿਆਂ 'ਚੋਂ ਕਰੋ। ਲੇਕਿਨ ਜਿਹੜੀ ਸਭ ਤੋਂ ਜਿਹੜੀ ਅੱਜ ਡਿਬੇਟ ਔਰ ਪੂਰਾ ਚੀਕਾਂ ਬੀਜੇਪੀ ਨੇ ਮਾਰੀਆਂ, ਜਦੋਂ ਜਿਹੜਾ ਇਹਨਾਂ ਦਾ ਮਿਸਟਰ ਖੜਗੇ ਕਾਂਗਰਸ ਦਾ ਲੀਡਰ ਹੈ ਰਾਜ ਸਭਾ ਦੇ ਵਿੱਚ, ਲੋਕ ਸਭਾ ਦੇ ਵਿੱਚ ਰਾਹੁਲ ਗਾਂਧੀ ਹੈ। ਰਾਹੁਲ ਗਾਂਧੀ ਨੇ ਤਾਂ ਵੀ ਸਿੱਧਾ ਅਟੈਕ ਕੀਤਾ। ਉਹਨੇ ਕਿਹਾ ਵੀ ਪਹਿਲਾਂ ਤਾਂ ਇਹ ਦੱਸੋ ਕਿ ਵੀ ਐਸ ਜੈ ਸ਼ੰਕਰ ਉੱਥੇ ਬੈਠਾ ਰਿਹਾ ਜਾ ਕੇ ਕਿ ਵੀ ਇਨਵੀਟੇਸ਼ਨ ਮਿਲਿਆ ਨਹੀਂ, ਕਿਉਂ ਬੇਇੱਜ਼ਤੀ ਕਰਾ ਰਹੇ ਹੋ ਮੁਲਕ ਦੀ। ਫਿਰ ਉਹਨੇ ਕਿਹਾ ਵੀ ਚੀਨ ਦੇ ਨਾਲ ਹੁਣ ਤੁਸੀਂ ਬੜੀਆਂ ਯਾਰੀਆਂ ਫਿਰ ਸ਼ੁਰੂ ਕਰ ਲਈਆਂ, ਉਹ ਕੀ ਬਣਿਆ ਬਾਰਡਰ ਇਸ਼ੂ ਦੇ ਉੱਤੇ ਜਾਂ ਦੂਜੇ, ਤੁਸੀਂ ਕਿਉਂ ਨਹੀਂ ਡਿਬੇਟ ਕਰਾਉਂਦੇ ਵੀ ਚਾਈਨਾ ਨੂੰ ਤੁਸੀਂ ਕਿੰਨਾ ਇਲਾਕਾ ਸਰੈਂਡਰ ਕੀਤਾ। ਔਰ ਉਹਨੇ ਮਿਸਟਰ ਖੜਗੇ ਰਾਜ ਸਭਾ 'ਚ ਲੀਡਰ ਹੈ ਕਾਂਗਰਸ ਦਾ, ਉਹਨੇ ਜਦੋਂ ਉਹਦੇ ਤੇ, ਔਰ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੁੰਦਾ ਰਾਜ ਸਭਾ ਦਾ ਚੇਅਰਮੈਨ ਹੁੰਦਾ ਧਨ ਕਰਕੇ ਕੌਣ ਹੈ ਜਾਟ ਜਿਹੜਾ, ਔਰ ਉਹ ਜੇ ਬੋਲ ਕੇ ਹਟਿਆ ਹੀ ਸੀ ਤਾਂ ਖੜਗੇ ਨੇ ਕਿਹਾ ਵੀ ਸਭ ਤੋਂ ਪਹਿਲਾਂ ਤਾਂ ਜਿਹੜੀਆਂ ਹਜ਼ਾਰਾਂ ਮੌਤਾਂ ਹੋਈਆਂ ਨੇ ਉਸ ਭਗਦੜ ਦੇ ਵਿੱਚ ਕੁੰਭ ਦੇ, ਉਹਦਾ ਹਿਸਾਬ ਦਿਓ ਕਿੱਥੇ। ਨਾਲ ਦੀ ਨਾਲ ਉਹਨਾਂ ਨੇ ਚੀਕਣਾ ਸ਼ੁਰੂ ਕਰਤਾ ਕਿ ਜੀ ਇਹ ਤਾਂ ਬਹੁਤ ਵਧਾ ਚੜਾ ਕੇ ਦੱਸਿਆ। ਉਹਨੇ ਕਿਹਾ ਵੀ ਇਹੀ ਤਾਂ ਅਸੀਂ ਕਹਿਣਾ ਚਾਹੁੰਦੇ ਵੀ ਤੁਸੀਂ ਦੱਸ ਕਿਉਂ ਨਹੀਂ ਰਹੇ, ਆਇਡੈਂਟੀਫਾਈ ਕਰੋ, ਲਿਸਟ ਜਾਰੀ ਕਰੋ ਕਿੰਨੇ ਲੋਕ ਮਾਰੇ। ਔਰ ਵਾਕਈ ਜਿਸ ਲੈਵਲ ਦੇ ਉੱਤੇ ਉਹ ਸਟੈਂਪੀਡ ਹੋਈ 2-2.5 ਘੰਟੇ ਬਿਲਕੁਲ ਉਹਨਾਂ ਨੇ ਉਹਦੇ 'ਚ ਵੀ ਦਰਿਆ 'ਚ ਵੀ ਸੁੱਟੀਆਂ। ਔਰ ਕਿਸੇ ਹੋਰ ਨੇ ਕਿਹਾ, ਉਹਨੇ ਕਿਹਾ ਉਹ ਮੁਰਦਿਆਂ ਵਾਲੇ ਉਸ 'ਚ ਲੋਕਾਂ ਨੂੰ ਨਵਾ ਰਹੇ ਹੋ, ਬਿਮਾਰੀ ਪੈਦਾ ਕਰ ਰਹੇ ਹੋ, ਜਾਂ ਦੂਜਾ ਕਿ ਵੀ ਸਭ ਤੋਂ ਪੋਲਿਊਟਡ ਉਹ ਥਾਂ ਬਣਾਈ ਹੋਈ ਹੈ। ਸੋ ਅਸੀਂ ਜਿਵੇਂ ਕਿਸੇ ਦੇ ਧਾਰਮਿਕ ਫੇਥ, ਕਿਸੇ ਨੇ ਪਾਪ ਧੋਣੇ ਨੇ ਜੀ ਸਦਕੇ ਧੋਏ, ਲੇਕਿਨ ਇਸ ਸਾਰੇ ਦੇ ਨਾਂ ਥੱਲੇ ਜਿਵੇਂ ਸਾਰੀ ਸਿਆਸੀ ਖੇਡ ਖੇਡੀ ਜਾ ਰਹੀ ਹੈ। ਔਰ ਕੱਲਾ ਇਹੀ ਨਹੀਂ ਕਿ ਵੀ ਉਹਦਾ ਉਹਨਾਂ ਨੇ ਫਾਇਦਾ ਆਉਣ ਵਾਲੇ ਪੀਰੀਅਡ 'ਚ ਚੁੱਕਣਾ ਹੈ। ਉਹ ਜਿਵੇਂ ਉਹਨਾਂ ਦੇ ਇੰਟਰਵਿਊਰ ਬੈਠੇ ਹੁੰਦੇ ਨੇ, ਉਹ ਕਹਿੰਦੇ ਨੇ ਵੀ 47 'ਚ ਤਾਂ ਜਿਹੜੀ ਆ ਉਹ ਫਰੀਡਮ ਨਹੀਂ ਮਿਲੀ, ਫਰੀਡਮ ਤਾਂ ਸਾਨੂੰ ਜਿਹੜਾ ਉਹ ਪਹਿਲਾਂ ਮਿਲੀ 2014 ਜਦੋਂ ਮੋਦੀ ਬਣਿਆ, ਪਰ ਅਸਲੀ ਫਰੀਡਮ ਜਿੱਦਣ ਰਾਮ ਮੰਦਰ ਬਣ ਗਿਆ ਜਨਵਰੀ ਦੇ ਮਹੀਨੇ 'ਚ ਔਰ ਉੱਥੇ ਪ੍ਰਾਣ ਪ੍ਰਤਿਸ਼ਠਾ ਹੋ ਗਈ, ਇਹ ਸਾਡਾ ਅਸਲੀ ਆਜ਼ਾਦੀ ਦੀ ਗੱਲ ਸੀ। ਔਰ ਹੁਣ ਚਾਰੇ ਪਾਸੇ ਹਿੰਦੂ ਹੀ ਹਿੰਦੂ ਹੋ ਰਿਹਾ, ਔਰ 40 ਕਰੋੜ ਲੋਕ ਜਿਹੜੇ ਨੇ ਉਹ ਨਹਾ ਗਏ ਨੇ। ਔਰ ਇੱਕ ਹੋਰ ਉਹਨਾਂ ਦਾ ਸ਼ੰਕਰਾਚਾਰੀਆ ਹੈ, ਉਹ ਕਹਿੰਦਾ ਇਹੀ ਹਿੰਦੂਆਂ ਦੀ ਆਸਥਾ ਹੈ ਕਿ ਮੌਤਾਂ ਦੇ ਬਾਵਜੂਦ, ਮਰਨ ਦੇ ਬਾਵਜੂਦ ਵੀ ਕੋਈ ਕੁੰਭ ਨਹਾਉਣ ਤੋਂ ਨਹੀਂ ਹਟਦਾ। ਇਸ ਤੋਂ ਵੱਡਾ ਕੀ ਫੇਥ ਹੋ ਸਕਦਾ ਸਾਡਾ। ਸੋ ਘੱਟੋ ਘੱਟ ਜੇ ਹੁਣ ਤੁਹਾਨੂੰ ਇੰਨਾ ਵਿਸ਼ਵਾਸ ਹੋ ਗਿਆ ਕਿ ਵੀ ਗੰਗਾ ਮਈਆ 'ਚ ਤੁਹਾਡੇ ਪਾਪ ਵੀ ਧੁੱਪ ਗਏ, 40 ਕਰੋੜ ਨੇ ਨਹਾ ਵੀ ਲਿਆ, ਫਿਰ ਹੁਣ ਘੱਟੋ ਘੱਟ ਇਹ ਨਾਰਾ ਤਾਂ ਨਾ ਲਾਓ ਵੀ ਹਿੰਦੂ ਧਰਮ ਖਤਰੇ 'ਚ ਹੈ। ਔਰ ਇੱਕ ਨੇ ਹੋਰ ਕਿਹਾ, ਉਹਨੇ ਕਿਹਾ ਵੀ ਵੈਸੇ ਹੁਣ 1-2 ਕੰਮ ਕਰਨੇ ਚਾਹੀਦੇ ਨੇ, ਇੱਕ ਤਾਂ ਮੇਲੇ ਹੀ ਲਾਓ ਬਸ ਤੁਸੀਂ, ਤੇ ਦੂਸਰਾ ਉਹਨੇ ਕਿਹਾ ਵੀ ਜ਼ਮੀਨ ਦੀ ਖੁਦਾਈ ਕਰੋ, ਜਿੰਨੀਆਂ ਨੇ ਉਹਨਾਂ ਦੇ ਥੱਲੇ ਪਤਾ ਨਹੀਂ ਕਿੱਥੇ ਕਿੱਥੇ ਮੰਦਰ ਨਿਕਲਣੇ ਨੇ, ਮੰਦਰ ਖੋਦੋ, ਕਹਿੰਦੇ ਬਸ ਮੁਲਕ ਨੂੰ ਇਸ ਕੰਮ ਤੇ ਲਾ ਦਿਓ। ਸੋ ਕੁੱਲ ਮਿਲਾ ਕੇ ਅਸੀਂ ਇਹ ਦੇਖ ਰਹੇ ਹਾਂ ਵੀ ਇੱਦਾਂ ਦੀਆਂ ਟ੍ਰੈਜਡੀਜ਼ ਹੋਣ ਦੇ ਬਾਵਜੂਦ, ਮੈਂ ਜਦੋਂ ਇਹ ਦੇਖਿਆ ਮੈਂ ਕਿਹਾ ਵੀ ਜਿਸ ਮੁਲਕ ਦੇ ਵਿੱਚ 43 ਲੱਖ ਲੋਕ ਕੋਵਿਡ ਦੇ ਨਾਲ ਮਰ ਗਏ ਹੋਣ, 43, ਇਹ ਮੇਰੀ ਫਿਗਰ ਨਹੀਂ ਹੈ, ਵਰਲਡ ਹੈਲਥ ਆਰਗੇਨਾਈਜੇਸ਼ਨ ਨੇ 1.5 ਕਰੋੜ ਲੋਕ ਦੁਨੀਆ 'ਚ ਕੋਵਿਡ ਨਾਲ ਮਰੇ, 43 ਹਰ ਤੀਸਰਾ ਮਰਨ ਵਾਲਾ ਬੰਦਾ ਜਿਹੜਾ ਹੈ ਉਹ ਭਾਰਤੀ। ਔਰ ਕਿਵੇਂ ਲਾਸ਼ਾਂ ਦੇ ਅੰਬਾਰ, ਕਿਵੇਂ ਦਰਿਆਵਾਂ ਦੇ ਕੰਢੇ, ਔਰ ਕਿਵੇਂ, ਔਰ ਇਸ ਸਭ ਦੇ ਬਾਵਜੂਦ ਜਿਹੜਾ ਆਦਿੱਤਿਆਨਾਥ ਯੋਗੀ ਉਹਨੂੰ ਖੜਾ ਕਰਕੇ ਲਖਨਊ 'ਚ ਮੋਦੀ ਉਹਦੀ ਪਿੱਠ ਥਾਪੜ ਕੇ ਕਹਿ ਰਿਹਾ ਕਿ ਯੋਗੀ ਜੀ ਨੇ ਕੋਵਿਡ-19 ਦੇ ਵੇਲੇ ਬਹੁਤ ਵਧੀਆ ਕੰਮ ਕੀਤਾ ਔਰ ਵਧਾਈ ਕੇ ਪਾਤਰ ਹੈ। ਔਰ ਇੰਡੀਆ ਨੇ ਪ੍ਰੋਪੇਗੈਂਡਾ ਉੱਥੇ ਲੋਕਾਂ ਨੂੰ ਕਿ ਜੀ ਅਸੀਂ ਦੁਨੀਆ ਨੂੰ ਵੈਕਸੀਨ ਵੰਡੀ, ਅਸੀਂ ਇਹ ਮਦਦ ਕੀਤੀ। 43 ਲੱਖ ਲੋਕ ਆਕਸੀਜਨ, ਦਿੱਲੀ ਦੇ ਵੱਡੇ ਵੱਡੇ ਹਸਪਤਾਲ ਹੈ
ਤੇ ਮੈਂ ਕਿਹਾ ਜਿੱਥੇ 43 ਲੱਖ ਦਾ ਕੋਈ ਲੇਖਾ ਨਹੀਂ ਹੈ, ਇੱਥੇ ਕੋਈ ਹੋਣ ਵਾਲਾ ਨਹੀਂ ਹੈ, ਉੱਥੇ ਜੇ 2-4 ਹਜ਼ਾਰ ਡੁੱਬ ਵੀ ਗਿਆ ਗੰਗਾ ਦੇ ਵਿੱਚ ਤੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਇਹ ਤਾਂ 43 ਲੱਖ ਨੂੰ ਵੀ ਸ਼ਾਬਾਸ਼ ਦਿੱਤੀ ਯੋਗੀ ਨੂੰ। ਹੁਣ ਤਾਂ ਉਹ ਕਹਿ ਰਹੇ ਨੇ 40 ਕਰੋੜ ਨਹਾ ਗਏ ਆ ਕੇ ਕੁੰਭ 'ਚ। ਹੁਣ ਤਾਂ ਯੋਗੀ ਜੀ ਜਿਹੜੇ ਨੇ ਪ੍ਰਾਈਮ ਮਿਨਿਸਟਰੀਅਲ ਕੈਂਡੀਡੇਟ ਬਣਨ ਦੇ ਕਾਬਲ ਹੋ ਗਏ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਲਾਸ ਐਂਜਲਸ ਕਾਉਂਟੀ ਵਿੱਚ ਵਿਨਾਸ਼ਕਾਰੀ ਜੰਗਲੀ ਅੱਗ ਕਾਰਨ ਪ੍ਰਭਾਵਿਤ ਪੀੜਤਾਂ ਦੀ ਸਹਾਇਤਾ ਲਈ ਯੂਨਾਈਟਿਡ ਸਿਕਸ ਇੱਕ ਐਮਰਜੈਂਸੀ ਰਾਹਤ ਮੁਹਿੰਮ ਚਲਾ ਰਹੀ ਹੈ। ਸ਼ਹਿਰ ਦੇ ਉੱਤਰ ਵਿੱਚ ਸੰਘਣੀ ਆਬਾਦੀ ਵਾਲੇ 40 ਕਿਲੋਮੀਟਰ ਦੇ ਖੇਤਰ ਵਿੱਚ ਲੱਗੀ ਅੱਗ ਕਾਰਨ 12,000 ਤੋਂ ਵੱਧ ਇਮਾਰਤਾਂ ਸੜ ਚੁੱਕੀਆਂ ਹਨ। 1.5 ਲੱਖ ਲੋਕਾਂ ਨੂੰ ਇਲਾਕਾ ਛੱਡਣ ਲਈ ਮਜਬੂਰ ਹੋਣਾ ਪਿਆ ਤੇ ਕਰੀਬ 700 ਤੋਂ ਵੱਧ ਲੋਕਾਂ ਨੂੰ ਸ਼ਰਨਾਰਥੀ ਕੈਂਪਾਂ ਵਿੱਚ ਠਹਿਰਾਇਆ ਗਿਆ। ਮੁਸ਼ਕਲ ਦੀ ਇਸ ਘੜੀ ਵਿੱਚ ਸੇਵਾ ਤੇ ਸਰਬੱਤ ਦੇ ਭਲੇ ਦੇ ਸਿਧਾਂਤ ਤੋਂ ਸੇਧ ਲੈ ਕੇ ਯੂਨਾਈਟਿਡ ਸਿਕਸ ਲੋੜਵੰਦਾਂ ਨੂੰ ਭੋਜਨ, ਸਪਲਾਈ ਅਤੇ ਉਮੀਦ ਪ੍ਰਦਾਨ ਕਰ ਰਹੀ ਹੈ। ਯੂਨਾਈਟਿਡ ਸਿਕਸ ਦੇ ਸੇਵਾ ਕਾਰਜਾਂ ਵਿੱਚ ਹਿੱਸਾ ਪਾਉਣ ਲਈ ਤੁਸੀਂ ਯੂਨਾਈਟਿਡ ਸਿਕਸ ਦੀ ਵੈਬਸਾਈਟ ਤੇ ਜਾ ਕੇ ਡੋਨੇਟ ਕਰ ਸਕਦੇ ਹੋ ਜਾਂ ਇਹਨਾਂ ਨਾਲ ਜੁੜਨ ਲਈ 8558786333 ਤੇ ਸੰਪਰਕ ਕਰ ਸਕਦੇ ਹੋ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਾਂਗੇ ਅਖੀਰਲੇ ਸਰਗਰਮੀਆਂ ਦੇ ਵਿੱਚ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਕੱਲ ਵਾਈਟ ਹਾਊਸ ਵਿੱਚ ਪ੍ਰੈਜ਼ੀਡੈਂਟ ਟਰੰਪ ਨੂੰ ਮਿਲਣਗੇ ਔਰ ਵੇਖਣਾ ਇਹ ਹੋਵੇਗਾ ਕਿ ਪ੍ਰੈਜ਼ੀਡੈਂਟ ਟਰੰਪ ਨੇਤਨਯਾਹੂ ਨੂੰ ਗ੍ਰੇਟਰ ਇਜ਼ਰਾਈਲ ਬਣਾਉਣ ਦੇ ਨਾਂ ਥੱਲੇ ਖੁੱਲੀ ਛੁੱਟੀ ਦੇਵੇਗਾ ਜਾਂ ਫਲਸਤੀਨੀ ਸਟੇਟ ਬਣਾਉਣ ਦੀ ਅਮਰੀਕੀ ਪੋਜੀਸ਼ਨ ਤੇ ਅਮਲ ਕਰਨਗੇ। ਸੋ ਵੈਸੇ ਇਜ਼ਰਾਈਲ ਵੱਲੋਂ ਵੈਸਟ ਬੈਂਕ ਤੇ ਬੰਬਾਰੀ ਦਾ ਸਿਲਸਿਲਾ ਜਾਰੀ ਹੈ ਔਰ ਬੀਤੇ ਕੱਲ ਇਸ ਬੰਬਾਰੀ ਵਿੱਚ 70 ਫਲਸਤੀਨੀ ਮਾਰੇ ਗਏ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਪੈਸਨ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਵਿਚਾਰ ਹਨ? ਦੇਖੋ ਵੈਸੇ ਤਾਂ ਜਿਹੜਾ ਫੋਕਸ ਹੁਣ ਤੱਕ ਪਿਛਲੇ ਸਮੇਂ 'ਚ 20 ਜਨਵਰੀ ਤੋਂ ਪਹਿਲਾਂ ਗਜ਼ਾ ਔਰ ਯੂਕਰੇਨ ਦੇ ਉੱਤੇ ਸੀ, ਹੁਣ ਤਾਂ ਉਹ ਟੈਰਿਫ ਦੇ ਉੱਤੇ ਹੈ ਕਿ ਕਿਹਦੇ ਕਿੰਨੀ ਲੱਗੀ ਤੇ ਕਿੰਨੀ ਵਾਪਸ ਹੋਈ ਤੇ ਅੱਗੋਂ ਕੀ ਤੁਰੇਗਾ। ਪਰ ਇਸ ਸਾਰੇ ਦੇ ਵਿੱਚ ਜਿਹੜਾ ਪਹਿਲਾ ਗੈਸਟ ਵਾਈਟ ਹਾਊਸ 'ਚ ਔਨ ਦਾ ਇਨਵੀਟੇਸ਼ਨ ਆਫ ਪ੍ਰੈਜ਼ੀਡੈਂਟ ਟਰੰਪ ਆ ਰਿਹਾ, ਕਿਉਂਕਿ ਇਹ ਦੋਵੇਂ ਗੱਲਾਂ ਮੈਟਰ ਕਰਦੀਆਂ ਨੇ ਕਿ ਪ੍ਰੈਜ਼ੀਡੈਂਟ ਜਦੋਂ ਟੂਰ ਤੇ ਜਾਂਦਾ ਹੈ, ਪ੍ਰੈਜ਼ੀਡੈਂਟ ਬਣਨ ਤੋਂ ਬਾਅਦ ਪਹਿਲੇ ਕਿਹੜੇ ਮੁਲਕ ਨੂੰ ਚੁਣਦਾ ਹੈ ਔਰ ਕਿਹੜਾ ਗੈਸਟ ਪਹਿਲਾਂ ਆਉਂਦਾ ਹੈ। ਸੋ ਜ਼ਾਹਰ ਹੈ ਕਿ ਵੀ ਟਰੰਪ ਨੇ ਕਿਹਾ ਸੀ ਕਿ ਵੀ ਜੇ $1 ਟ੍ਰਿਲੀਅਨ ਕਰਾਊਨ ਪ੍ਰਿੰਸ ਸਾਊਦੀ ਅਰੇਬੀਆ ਦਾ ਇਨਵੈਸਟ ਕਰ ਦੇ ਤਾਂ ਮੈਂ ਪਹਿਲਾ ਦੌਰਾ ਸਾਊਦੀ ਅਰੇਬੀਆ ਦਾ ਹੀ ਕਰਾਂਗਾ। ਅਜੇ ਤਾਂ ਇਹ ਨਹੀਂ ਡਿਸਾਈਡ ਹੋਇਆ ਵੀ ਕਿੱਧਰ। ਉਹਨੇ 650 ਬਿਲੀਅਨ ਤਾਂ ਕਮਿਟ ਕੀਤਾ ਔਰ ਡੈਵੋਸ ਵਰਲਡ ਇਕਨੋਮਿਕ ਫੋਰਮ ਦੀ ਮੀਟਿੰਗ 'ਚ ਉੱਥੇ ਹੀ ਉਹਨੇ ਪਬਲਿਕਲੀ ਟਰੰਪ ਨੇ ਕਹਿੰਦੇ ਨਹੀਂ 1 ਟ੍ਰਿਲੀਅਨ ਕਰ। ਫਿਰ ਇਹਨਾਂ ਲਈ ਟ੍ਰਿਲੀਅਨ ਦਾ ਇਵੇਂ ਹੀ ਹੈ ਜਿਵੇਂ ਚਵਾਨੀ ਠਾਨੀ ਵਧਾ ਦਿਓ, ਨਹੀਂ ਚਵਾਨੀ ਨਹੀਂ 6 ਆਨੇ ਕਰ ਦਿਓ। 6 ਆਨੇ ਤਾਂ ਨਹੀਂ ਸੀ ਹੁੰਦੀ, ਚਵਾਨੀ ਤੋਂ ਬਾਅਦ 98 ਸੀ, ਪਰ 6 ਆਨੇ ਹੁੰਦੇ ਸੀ। ਆਨੇ ਜਦੋਂ ਰੁਪਈਏ ਦੇ 16 ਆਨੇ ਹੁੰਦੇ ਸੀ, ਅਸੀਂ ਉਹ ਜ਼ਮਾਨਾ ਵੀ ਦੇਖਿਆ ਹੋਇਆ। ਅੱਛਾ, ਹੁਣ 2-3 ਡਿਵੈਲਪਮੈਂਟਸ ਇਸ ਹਵਾਲੇ ਨਾਲ ਅਸੀਂ ਕਰਦੇ ਹਾਂ ਗੱਲਬਾਤ। ਇੱਕ ਪਾਸੇ ਤਾਂ ਇੱਕ ਚੰਗੀ ਗੱਲ ਹੈ ਵੀ ਜਿਹੜਾ ਫੇਜ਼ 1 ਸੀਜ਼ ਫਾਇਰ ਦਾ ਸੀ ਉਹ ਚੱਲ ਰਿਹਾ। ਥੋੜ੍ਹੀ ਬਹੁਤ ਸ਼ਿਕਾਇਤ ਹੁੰਦੀ ਹੈ ਕਿ ਜੀ ਇਜ਼ਰਾਈਲ ਨੇ ਕੀਤੀ ਜਾਂ ਹਮਾਸ ਨੇ ਕੀਤੀ, ਲੇਕਿਨ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਵੀ ਉਹਨਾਂ ਦੀ ਪ੍ਰਿਜ਼ਨਰਸ ਦਾ ਜਿਹੜਾ ਉਹ ਆਪਸੀ ਆਦਾਨ ਪ੍ਰਦਾਨ ਜਿਹੜਾ ਹੋ ਰਿਹਾ। 3 ਉਹਨਾਂ ਨੇ ਰਿਲੀਜ਼ ਕੀਤੇ, ਉਹਨਾਂ ਨੇ ਫਲਸਤੀਨੀ ਨੇ ਕੀਤੇ ਔਰ ਐਵਰੀਡੇ ਅਕਾਊਂਟ ਜਿਹਨੂੰ ਜਿਹੜੇ
ਮੀਡੀਏਸ਼ਨ ਕਰਾਉਣ ਵਾਲੇ ਨੇ, ਜਿਨ੍ਹਾਂ 'ਚ ਇਜਿਪਟ ਹੈ, ਕਤਰ ਹੈ, ਅਮਰੀਕਾ ਹੈ, ਉਹ ਮੋਨੀਟਰ ਕਰ ਰਹੇ ਨੇ, ਉਹ ਚੱਲ ਰਿਹਾ। ਲੇਕਿਨ ਇਜ਼ਰਾਈਲ ਨੇ ਆਪਣਾ ਦੌਰਾ ਜਿਹੜਾ ਜ਼ੁਲਮ ਦਾ ਜਾਂ ਜ਼ਬਰ ਦਾ ਉਹ ਛੱਡਿਆ ਨਹੀਂ ਹੈ। ਅੱਜ ਜਦੋਂ ਅਸੀਂ ਇਹ ਖਬਰ ਵੀ ਡਿਸਕਸ ਕਰ ਰਹੇ ਹਾਂ, ਕਿਉਂਕਿ ਨੇਤਨਯਾਹੂ ਕੱਲ੍ਹ ਵਾਈਟ ਹਾਊਸ ਦੇ ਵਿੱਚ ਟਰੰਪ ਨਾਲ ਮਿਲਣਗੇ, ਪਰ ਉਹਨਾਂ ਦੀ ਮੁਲਾਕਾਤ 'ਚੋਂ ਕੀ ਨਿਕਲ ਸਕਦਾ ਇਹਦੀ ਗੱਲ ਕਰਨ ਤੋਂ ਪਹਿਲਾਂ ਅਸੀਂ AFP ਨਿਊਜ਼ ਏਜੰਸੀ ਦੀ ਖਬਰ ਹੈ, ਔਰ ਫਲਸਤੀਨੀਆਂ ਨੇ ਇਹ ਅਕਿਊਜ਼ ਕੀਤਾ ਇਜ਼ਰਾਈਲ ਨੂੰ ਕਿ ਉਹ ਐਥਨਿਕ ਕਲਿੰਜ਼ਿੰਗ ਕਰ ਰਿਹਾ ਹੈ, ਕਿਉਂਕਿ 70 ਬੰਦੇ ਵੈਸਟ ਬੈਂਕ ਦੇ ਵਿੱਚ ਮਾਰੇ ਗਏ ਨੇ। ਇਜ਼ਰਾਈਲੀ ਮਿਲਟਰੀ ਨੇ ਇੱਕ ਵੱਡਾ ਆਫੈਂਸਿਵ ਵੈਸਟ ਬੈਂਕ 'ਚ 21 ਜਨਵਰੀ ਤੋਂ ਸ਼ੁਰੂ ਕੀਤਾ ਹੋਇਆ। ਉਹਨਾਂ ਨੇ ਕਿਹਾ ਜੀ ਅਸੀਂ ਫਲਸਤੀਨੀ ਆਰਮਡ ਗਰੁੱਪ ਜਿਹੜੇ ਨੇ ਉਹ ਜੈਨਿਨ ਏਰੀਆ 'ਚੋਂ ਕੱਢ ਰਹੇ ਹਾਂ। ਹੁਣ ਇੱਕ ਪਾਸੇ ਪਹਿਲਾਂ ਉਹਨਾਂ ਨੇ ਗਜ਼ਾ ਤਬਾਹ ਕੀਤਾ ਪੂਰਾ, ਫਿਰ ਲਬਨਾਨ 'ਚ ਜਾ ਕੇ ਉਹਨਾਂ ਦੀ ਤਹਿ ਲਾਈ, ਫਿਰ ਸੀਰੀਆ ਦੇ ਵਿੱਚੋਂ ਵੀ ਜਿਹੜਾ ਉਹ ਗੋਲਾਨ ਹਾਈਟ ਦੂਜੇ ਕਬਜ਼ਾ ਕੀਤੇ, ਫਿਰ ਯਮਨ 'ਚ ਕੀਤਾ। ਹੁਣ ਇੱਕ ਪਾਸੇ ਤਾਂ ਇਹ ਡਿਸਕਸ ਹੋ ਰਿਹਾ ਸੀ ਕਿ ਵੀ ਗਜ਼ਾ ਦੀ ਅਥਾਰਟੀ ਜਿਹੜੀ ਹੈ ਉਹ ਕਿਹਨੂੰ ਦਿੱਤੀ ਜਾਏ, ਕਿਉਂਕਿ ਵੈਸਟ ਬੈਂਕ ਦੇ ਉੱਤੇ PLO ਜਿਹੜੀ ਯਾਸਰ ਅਰਾਫਾਤ ਦਾ ਗਰੁੱਪ ਹੈ ਉਹਨਾਂ ਦਾ ਰੂਲ ਰਿਹਾ, ਜਾਂ ਹੁਣ ਵੀ ਹੈ ਫਲਸਤੀਨੀ ਲਿਬਰੇਸ਼ਨ ਆਰਗੇਨਾਈਜੇਸ਼ਨ ਮੁਹੰਮਦ ਅਬਾਸ ਨੇ ਸ਼ਾਇਦ ਉੱਥੇ, ਤੇ ਹਮਾਸ ਜਿਹੜੀ ਹੈ ਉਹ ਗਜ਼ਾ ਦੇ ਵਿੱਚ ਕੰਟਰੋਲ ਕਰਦੀ ਸੀ। ਹੁਣ ਗਜ਼ਾ ਨੂੰ ਉਹਨਾਂ ਨੇ ਰਬਲ ਬਣਾਤਾ, ਖੰਡਰਾਤ ਬਣਾਤਾ, 2 ਮਿਲੀਅਨ ਲੋਕ ਪਾਸੇ ਕੀਤੇ। ਜਦੋਂ ਹੁਣ ਖੋਲ੍ਹਿਆ ਉੱਥੇ ਜਾਣ ਲੱਗੇ। ਹਾਲਾਂ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਪ੍ਰੈਜ਼ੀਡੈਂਟ ਬਣਨ ਤੋਂ ਬਾਅਦ ਪਹਿਲਾ ਜਿਹੜਾ ਦਬਕਾ ਮਾਰਿਆ ਇਸ ਮੁੱਦੇ ਦੇ ਉੱਤੇ, ਉਹ ਇਜਿਪਟ ਔਰ ਜਾਰਡਨ ਨੂੰ ਕਿਹਾ ਕਿ ਵੀ ਤੁਸੀਂ ਇਹ ਜਿਹੜੇ ਨੇ ਗਜ਼ਾ ਤੋਂ ਬੇਘਰੇ ਹੋਏ ਫਲਸਤੀਨੀ, ਇਹਨਾਂ ਨੂੰ ਆਪਣੇ ਮੁਲਕਾਂ 'ਚ ਪਨਾਹ ਦਿਓ। ਸੋ ਉਸ ਤੋਂ ਇੱਕ ਗੱਲ ਜਿਹੜੀ ਕੱਲ੍ਹ ਦੀ ਮੀਟਿੰਗ 'ਚੋਂ ਅਸੀਂ ਦੇਖ ਸਕਦੇ ਹਾਂ ਕਿ ਵੀ ਇੱਕ ਪਾਸੇ ਤਾਂ ਜਿਹੜੇ ਔਸਲੋ ਅਕੋਰਡ, ਜਿਹਨੂੰ ਕਿਸੇ ਜ਼ਮਾਨੇ 'ਚ ਅਮਰੀਕਾ ਨੇ, ਜਿਮੀ ਕਾਰਟਰ ਨੇ ਔਰ ਉਸ ਪੀਰੀਅਡ 'ਚ ਕੀਤਾ, ਜਿਹੜਾ ਮਿਸਟਰ ਰੈਬੀਨ ਇਜ਼ਰਾਈਲੀ ਪ੍ਰਾਈਮ ਮਿਨਿਸਟਰ ਯਾਸਰ ਅਰਾਫਾਤ ਦੇ ਵਿੱਚ ਸਮਝੌਤਾ ਹੋਏ ਔਸਲੋ ਨਾਰਵੇ ਦੇ ਵਿੱਚ, ਜਿਹਦੇ 'ਚ 2 ਸਟੇਟ ਫਾਰਮੂਲਾ ਮੰਨਿਆ ਗਿਆ ਸੀ। ਅੰਡਰਸਟੈਂਡਿੰਗ ਇਹੀ ਸੀ ਕਿ ਵੀ ਵੈਸਟ ਬੈਂਕ, ਗਜ਼ਾ ਔਰ ਇਹ ਸਾਰੇ ਨੂੰ ਮਿਲਾ ਕੇ ਜਿਹੜਾ ਫਲਸਤੀਨ ਸਟੇਟ, ਜਿਹਦੀ ਕੈਪੀਟਲ ਜਿਹੜੀ ਹੈ ਉਹ ਈਸਟ ਜੈਰੂਸ਼ਲਮ ਹੋਏਗੀ, ਔਰ ਇਹ ਵੀ ਸੀ ਕਿ ਨੋ ਮੋਰ ਉਹਦੇ 'ਚ ਜਿਹੜੀਆਂ ਇਹ ਬੰਟੂ ਲੈਂਡ ਬਣਾ ਰਹੇ ਨੇ, ਜਿਹੜੇ ਯਹੂਦੀਆਂ ਨੂੰ ਵਸਾ ਕੇ ਸੈਟਲਮੈਂਟ ਕਰ ਰਹੇ ਨੇ। ਪਰ ਦੇਖਣ ਵਾਲੀ ਗੱਲ ਇਹ ਹੈ ਕਿ 90s ਦਾ ਜਦੋਂ ਦਾ ਔਸਲੋ ਅਕਾਰਡ ਹੋਇਆ ਔਰ ਹੋਏ ਨੇ, ਔਰ ਅਸੀਂ 2025 'ਚ ਗੱਲ ਕਰ ਰਹੇ ਹਾਂ, ਉਦੋਂ ਜਿੱਥੇ 1.5 ਲੱਖ ਦੇ ਕਰੀਬ ਸੈਟਲਮੈਂਟ 'ਚ ਲੋਕ ਬੈਠੇ ਸੀ, ਇਸ ਵੇਲੇ 7 ਲੱਖ ਦੇ ਕਰੀਬ ਨੇ। ਸੋ ਸੈਟਲਮੈਂਟਸ ਵੀ ਬਰਾਬਰ ਜਾਰੀ ਨੇ। ਦੂਸਰੇ ਪਾਸੇ ਇਹ ਬੇਸ਼ੱਕ ਸਮਝੌਤਾ ਉਸ ਵੇਲੇ ਮਿਸਟਰ ਰੈਬੀਨ ਜਾਂ ਅਰਾਫਾਤ ਦਾ ਹੋਇਆ, ਲੇਕਿਨ ਨੇਤਨਯਾਹੂ ਜਾਂ ਇਹਦੀ ਸੋਚ ਵਾਲੇ ਇਹ ਤਾਂ ਫਲਸਤੀਨ ਦਾ ਨਾਂ ਨਹੀਂ ਸੁਣਨਾ ਚਾਹੁੰਦੇ, ਨੇਸ਼ਨ ਬਣਾਉਣਾ ਤਾਂ ਦੂਰ ਦੀ ਗੱਲ। ਇਹਨਾਂ ਦੇ ਅੰਦਰ ਤਾਂ ਗ੍ਰੇਟਰ ਇਜ਼ਰਾਈਲ ਹੈ, ਔਰ ਜੋ ਕੁਝ ਗਜ਼ਾ ਦੇ ਵਿੱਚ ਹਾਲਾਂ ਜੋ ਹਮਾਸ ਨੇ ਕੀਤਾ ਕੰਡੈਮਨੇਬਲ ਹੈ। ਉਹਨਾਂ ਨੇ 1200-1300 ਇਜ਼ਰਾਈਲੀ ਮਾਰੇ, 300-400 ਉਹਨਾਂ ਨੂੰ ਅਗਵਾ ਕੀਤਾ, ਪਰ ਅਲਟੀਮੇਟਲੀ ਉਹਨਾਂ ਦਾ ਮੁਲਕ ਹੈ ਫਲਸਤੀਨੀਆਂ ਦਾ, ਜਿੱਥੇ ਉਹ ਸਦੀਆਂ ਤੋਂ ਨਹੀਂ ਮਿਲੇਨੀਅਮਸ ਤੋਂ ਵਸਦੇ ਨੇ। ਤੁਹਾਡੇ ਬਾਈਬਲ ਦੇ ਜ਼ਮਾਨੇ ਤੋਂ ਜਾਂ ਟੋਰਾ ਦੇ ਜ਼ਮਾਨੇ ਤੋਂ ਤੁਸੀਂ ਵੀ ਵਸਦੇ ਰਹੇ ਹੋ, ਵੀ ਤੁਸੀਂ ਚਲੇ ਗਏ ਛੱਡ ਕੇ, ਉਹ ਉੱਥੇ ਹੀ ਰਹੇ। ਉਹ ਸਾਰਾ ਜਿਹੜਾ ਹੈ ਉਸ 'ਚ ਦੋਵਾਂ ਨੂੰ ਜੀਣ ਦਾ ਹੱਕ ਹੈ ਬਰਾਬਰ। ਅਸੀਂ ਦੂਸਰੀ ਐਕਸਟ੍ਰੀਮ ਲਾਈਨ ਵੀ ਜਿਹਨਾਂ ਦੀ ਇਹ ਹੈ ਕਿ ਜੀ ਨਾਮੋ ਨਿਸ਼ਾਨ ਇਜ਼ਰਾਈਲ ਦਾ ਮਿਟਾ ਦਿਓ, ਸਮੁੰਦਰ 'ਚ ਸੁੱਟ ਦਿਓ, ਉਹ ਵੀ ਕੰਡੈਮਨੇਬਲ ਪਾਰਟ ਹੈ। ਲੇਕਿਨ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਜੇ ਕੋਈ ਇੱਕ ਸੀਜ਼ ਫਾਇਰ ਵੱਲ ਗੱਲ ਤੁਰੀ, ਜਾਂ ਇਸ ਸਾਰੇ ਦੇ ਚੱਲਦਿਆਂ ਇਹ ਹੋਇਆ ਕਿ ਭਾਈ ਉਹਨਾਂ ਨੂੰ ਜਿਹੜਾ ਕੋਈ ਰਾਹਤ ਮਿਲੇਗੀ, ਪਰ ਇਜ਼ਰਾਈਲ ਨੇ ਆਪਣਾ ਕੰਮ ਵੈਸਟ ਬੈਂਕ 'ਚ ਜਾਰੀ ਰੱਖਿਆ ਹੋਇਆ ਕਿ ਜੀ ਇੱਥੇ ਇਹ ਹੋ ਗਿਆ, ਇੱਥੇ ਉਹ ਹੋ ਗਿਆ। ਔਰ ਸੈਕੰਡ ਪਾਰਟ ਜਿਹੜਾ ਕੱਲ੍ਹ ਵਾਲੀ ਮੁਲਾਕਾਤ 'ਚੋਂ ਵੀ ਕੀ ਨਿਕਲਦਾ ਦੇਖਿਆ ਜਾਏਗਾ। ਪਰ ਇੱਕ ਗੱਲ ਘੱਟੋ ਘੱਟ ਇਹਨਾਂ ਅਰਬ ਮੁਲਕਾਂ ਨੇ ਥੋੜ੍ਹੀ ਜਿਹੀ ਸਪਾਈਨ ਦਿਖਾਈ ਹੈ ਕਿ ਜਿਹੜੀ ਟਰੰਪ ਦੀ ਇਹ ਸੁਜੈਸ਼ਨ ਸੀ ਕਿ ਵੀ ਇਹ ਜਿਹੜੇ 2 ਮਿਲੀਅਨ ਦੇ ਕਰੀਬ ਨੇ, ਇਹਨਾਂ ਨੂੰ ਇਜਿਪਟ ਔਰ ਜਾਰਡਨ ਲਏ, ਇਹ ਉਹਨਾਂ ਨੇ ਆਪਣੀ ਕਾਇਰੋ ਦੇ ਵਿੱਚ ਸਬਮਿਟ ਕੀਤੀ, ਜਿਸ ਦੇ ਵਿੱਚ ਇਜਿਪਟ, ਜਾਰਡਨ, ਸਾਊਦੀ ਅਰੇਬੀਆ, ਯੂਨਾਈਟਿਡ ਅਰਬ ਐਮੀਰੇਟਸ, ਕਤਰ ਤੇ ਫਲਸਤੀਨੀਅਨ ਅਥਾਰਟੀ ਤੇ ਅਰਬ ਲੀਗ, ਇਹ ਸਾਰੇ ਅਰਬ ਲੀਗ ਦਾ ਵੀ ਉਹਨਾਂ ਨੇ ਇਕੱਠੇ ਸੀ। ਉਹਨਾਂ ਨੇ ਇੱਕ ਸਾਂਝੀ ਸਟੇਟਮੈਂਟ ਜਾਰੀ ਕੀਤੀ ਹੈ, rejecting any plans to move Palestinians out of their territories in Gaza and the occupied West Bank। ਉਹਨਾਂ ਨੇ ਕਿਹਾ ਜੀ ਬਿਲਕੁਲ ਸਾਨੂੰ ਟਰੰਪ ਦਾ ਇਹ ਸੁਝਾਅ ਕਿ ਜੀ ਉਹਨਾਂ ਨੂੰ ਤੁਸੀਂ ਲਓ, ਬਿਲਕੁਲ ਅਸੀਂ ਇਹਨੂੰ ਕਬੂਲਦੇ ਨਹੀਂ ਹੈ।
ਔਰ ਵੀ ਜਸਟ ਕਲੀਨ ਆਊਟ ਦੈਟ ਹੋਲ ਥਿੰਗ। ਅਸੀਂ ਇਹ ਗੱਲ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਜਿਹੜੇ 2.3 ਮਿਲੀਅਨ ਗਜ਼ਾ ਦੇ ਲੋਕਾਂ ਨੂੰ ਬੇਘਰੇ ਕੀਤਾ, ਇਹਨਾਂ ਨੂੰ ਇਹ ਉੱਥੇ ਹੀ ਵਸਣਗੇ। ਇਸ ਨੂੰ ਜਿਹੜਾ ਟਰੰਪ ਨੇ ਇਹ ਕਹਿ ਕੇ ਜੀ ਇਹ ਤਾਂ ਡੈਮੋਲੀਸ਼ਨ ਸਾਈਟ ਬਣ ਗਿਆ, ਇਸ ਲਈ ਇਹਨੂੰ ਇਜਿਪਟ ਔਰ ਜਾਰਡਨ ਲੈਣ ਉਹਨਾਂ ਨੇ ਅਰਬ ਸਟੇਟਮੈਂਟ 'ਚ ਉਹਨਾਂ ਨੇ ਪਲਾਨ ਕੀਤਾ ਕਿ ਵੀ ਜੇ ਇਸ ਕਿਸਮ ਦਾ ਕੁਝ ਕੀਤਾ ਗਿਆ ਤੇ ਦੈਟ ਵਿਲ ਥ੍ਰੈਟਨ ਦਾ ਰੀਜਨ ਸਟੇਬਿਲਿਟੀ, ਰਿਸਕ ਐਕਸਪੈਂਡਿੰਗ ਦਾ ਕਨਫਲਿਕਟ ਐਂਡ ਅੰਡਰਮਾਈਨ ਪ੍ਰੋਸਪੈਕਟਸ ਫॉर ਪੀਸ ਐਂਡ ਕੋਐਗਜ਼ਿਸਟੈਂਸ ਅਮੰਗਸਟ ਇਟਸ ਪੀਪਲ। ਕਿ ਜੇ ਇੱਦਾਂ ਦਾ ਕੋਈ ਹੋਇਆ ਤਾਂ ਇਹਦੇ ਥੱਲੇ ਆਪਸੀ ਲੋਕਾਂ ਦਾ ਸਹਿਚਾਰ, ਸਟੇਬਿਲਿਟੀ ਔਰ ਇਸ ਖਿੱਤੇ ਦੇ ਅਮਨ ਨੂੰ ਜਿਹੜਾ ਇਹ ਲਾਂਬੂ ਲਾਉਣ ਵਾਲਾ ਕੰਮ ਹੋਏਗਾ। ਕਾਇਰੋ ਦੀ ਇਸ ਮੀਟਿੰਗ ਦੇ ਵਿੱਚ ਇਹਨਾਂ ਸਾਰਿਆਂ ਨੇ ਜਿਹੜਾ ਈਵਨ ਇਹਨਾਂ ਮੁਲਕਾਂ ਤੋਂ ਇਲਾਵਾ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ, ਹਸਨ ਅਲ ਸ਼ੇਖ ਸੀਨੀਅਰ ਫਲਸਤੀਨੀ ਆਫੀਸ਼ੀਅਲ ਜਿਹੜੇ ਨੇ, ਜਿਹੜਾ ਇੱਕ ਮੇਨ ਲੀਆਜ਼ਨ ਵੀ ਨੇ ਇਜ਼ਰਾਈਲ ਦੇ ਨਾਲ, ਔਰ ਅਰਬ ਲੀਗ ਦੇ ਚੀਫ ਅਹਿਮਦ ਅਬਦੁਲ ਘਾਟ, ਇਹ ਵੀ ਸ਼ਾਮਲ ਹੋਏ। ਉਹਨਾਂ ਨੇ ਕਿਹਾ ਵੀ ਅਸੀਂ ਟਰੰਪ ਐਡਮਿਨਿਸਟ੍ਰੇਸ਼ਨ ਨਾਲ ਕੰਮ ਕਰਨ ਨੂੰ ਤਿਆਰ ਹੈ, ਪਰ ਉਹਦੇ 'ਚ ਟੂ ਅਚੀਵ ਏ ਜਸਟ ਐਂਡ ਕੰਪਰੈਹੈਂਸਿਵ ਪੀਸ ਇਨ ਦਾ ਮਿਡਲ ਈਸਟ ਬੇਸਡ ਔਨ 2 ਸਟੇਟ ਸੋਲਿਊਸ਼ਨ। ਕਿ ਪੱਕੇ ਅਮਨ ਔਰ ਤਾਂ ਹੀ ਹੋਏਗਾ ਕਿ 2 ਮੁਲਕ ਜਿਹੜੇ ਨੇ ਉਹ ਬਰਾਬਰ ਦੇ ਹੋਣ। ਔਰ ਹੁਣ ਅਸੀਂ ਜਦੋਂ ਦੇਖਦੇ ਹਾਂ ਕਿ ਨੈਤਨਯਾਹੂ ਉਹਦੀ ਕੀ ਪਹੁੰਚ ਹੈ ਸਾਰੇ ਮੁੱਦੇ ਤੇ, ਉਹ ਤਾਂ ਸਭ ਨੂੰ ਫਨਾਹ ਕਰਕੇ ਜਿਹੜਾ ਉਹ ਆਪਣਾ ਆਪਾ ਹੀ ਦੇਖਣਾ ਚਾਹੁੰਦਾ। ਔਰ ਇਹ ਹੁਣ ਕੱਲ੍ਹ ਦੀ ਮੁਲਾਕਾਤ ਤੋਂ ਬਾਅਦ ਜਿਹੜਾ ਉਹਦੇ 'ਚ ਉਹਨੇ ਕਿਹਾ ਕਿ ਨੈਤਨਯਾਹੂ ਨੇ ਸੁਜੈਸਟ ਕੀਤਾ ਕਿ ਇਜ਼ਰਾਈਲ ਮਾਈਟ ਨਾਟ ਕੰਪਲੀਟ ਇਟਸ ਵਿਦਡਰਾਅਲ ਫਰਮ ਲੈਬਨਾਨ ਬਾਈ ਸੀਜ਼ ਫਾਇਰ ਡੈਡਲਾਈਨ, ਕਿ ਅਸੀਂ ਸ਼ਾਇਦ ਨਾ ਕੱਢੀਏ। ਸੋ ਇਹ ਜੋ ਵੀ ਦੇਖੋ ਇਸ ਮਾਮਲੇ 'ਚ ਭਾਵੇਂ ਕਈ ਵਾਰੀ ਪਬਲਿਕ ਪੋਸਚਰ ਅੱਡ ਲਏ ਹੁੰਦੇ ਨੇ ਥੋੜ੍ਹੇ ਬਹੁਤ, ਕਿਉਂਕਿ ਅਮਰੀਕਾ 'ਚ ਵੀ ਇੱਕ ਦਬਾਅ ਬਣਦਾ ਹੈ ਫਲਸਤੀਨੀਆਂ ਦੇ ਹੱਕ 'ਚ, ਪਰ ਜੋ ਨੈਤਨਯਾਹੂ ਜਾਂ ਇਜ਼ਰਾਈਲ ਉਹੀ ਕਰਦਾ ਜੋ ਅਮਰੀਕਾ ਚਾਹੁੰਦਾ। ਔਰ ਅਮਰੀਕਾ ਦਾ ਆਪਣਾ ਇੰਟਰਸਟ ਔਰ ਦੂਸਰਾ ਕੀ ਹੋਏਗਾ, ਅਸੀਂ ਹੋਪ ਕਰਦੇ ਹਾਂ ਕਿ ਵੀ ਫਲਸਤੀਨੀਆਂ ਨੂੰ ਬੇਘਰੇ ਪਹਿਲਾਂ ਹੀ ਕੀਤਾ ਹੋਇਆ, ਕਿਵੇਂ 50 ਸਾਲ ਤੋਂ ਜ਼ਿਆਦਾ ਸਮੇਂ ਤੋਂ ਵਿਚਾਰੇ ਜਿਹੜੇ ਨੇ ਸਫ਼ਰ ਕਰ ਰਹੇ ਨੇ। ਔਰ ਹੁਣ ਜੋ ਗਜ਼ਾ ਦੇ ਵਿੱਚ ਹੋਇਆ ਬੇਗੁਨਾਹ ਲੋਕਾਂ ਦਾ ਮਰਡਰ, ਜਿਨ੍ਹਾਂ ਦੇ ਵਿੱਚ 2/3 ਔਰਤਾਂ ਤੇ ਬੱਚੇ ਨੇ। ਸੋ ਇਹਨਾਂ ਹਾਲਾਤਾਂ 'ਚ ਕਿਉਂਕਿ ਅਸੀਂ ਹੁਣ ਟਰੰਪ ਨੂੰ ਇਹ ਤਾਂ ਕਹਿ ਨਹੀਂ ਸਕਦੇ ਕਿ ਭਾਈ ਤੂੰ ਕੀ ਕਰ ਤੇ ਕੀ ਨਾ ਕਰ, ਪਰ ਇਹ ਜ਼ਰੂਰ ਹੈ ਵੀ ਜਿਹੜੇ ਲੋਕ ਆਪਣੇ ਆਪ ਨੂੰ ਇਨ ਗੋਡ ਵੀ ਟਰਸਟ ਕਹਿੰਦੇ ਨੇ, ਬਾਈਬਲ ਤੇ ਹੱਥ ਰੱਖ ਕੇ ਤੁਸੀਂ ਸਹੁੰ ਚੁੱਕਦੇ ਹੋ, ਰੱਬ 'ਚ ਯਕੀਨ ਕਰਦੇ ਹੋ, ਤੇ ਰੱਬ ਤਾਂ ਨਿਆਂ ਦਾ ਨਾਂ ਹੈ, ਅਦਲ ਦਾ ਨਾਂ ਹੈ, ਜਸਟਿਸ ਦਾ ਨਾਂ ਹੈ। ਜਿੱਥੇ ਬੇਗੁਨਾਹ ਲੋਕਾਂ ਦੀਆਂ ਜਿਹੜੀਆਂ ਚੀਕਾਂ, ਉਹਨਾਂ ਦੀਆਂ ਆਹਾਂ, ਉਹਨਾਂ ਦੇ ਹੌਕੇ, ਉਹਨਾਂ ਦੀਆਂ ਤਕਲੀਫਾਂ ਇਹ ਜੇ ਤੁਹਾਡੇ ਅੰਦਰ ਨਹੀਂ ਨੇ ਤੇ ਤੁਸੀਂ ਜੋ ਰੱਬ ਦੇ ਲੋਕ ਹੋਣ ਦਾ ਜਾਂ ਧਰਮੀ ਹੋਣ ਦਾ ਵੀ ਜੋ ਕਰਦੇ ਹੋ, ਭਾਵੇਂ ਉਹ ਕੋਈ ਚਰਚ, ਮਸੀਤ, ਗੁਰਦੁਆਰੇ, ਮੰਦਰ ਕਿਤੇ ਵੀ ਜਾ ਕੇ ਕਰਦਾ, ਉਸ ਤੋਂ ਵੱਡਾ ਕੋਈ ਫਰਾਡੀਆ ਨਹੀਂ ਹੈ। ਸੋ ਅਸੀਂ ਸਮਝਦੇ ਹਾਂ ਵੀ 2 ਸਟੇਟ ਫਾਰਮੂਲਾ ਹੀ ਹੱਲ ਹੈ। ਅਮਰੀਕਾ ਦੇ ਕੋਲ ਪਾਵਰ ਹੈ, ਦੋਨੋਂ ਪਾਸਿਓਂ ਇਜ਼ਰਾਈਲ ਦੇ ਵੀ ਬਾਂਹ ਮਰੋੜ ਸਕਦਾ ਹੈ, ਅਰਬ ਸ਼ੇਖ ਤਾਂ ਵੈਸੇ ਹੀ ਪੈਰਾਂ 'ਚ ਬੈਠੇ ਹੁੰਦੇ ਨੇ ਅਮਰੀਕਾ ਦੇ। ਸੋ ਇਹੀ ਅਲਟੀਮੇਟਲੀ ਹੱਲ ਹੋਏਗਾ, ਨਹੀਂ ਤਾਂ ਉੱਥੇ ਖੂਨ ਖਰਾਬਾ ਹੁੰਦਾ ਰਹੇਗਾ ਔਰ ਐਨਾਰਕੀ ਔਰ ਕੇਓਸ ਔਰ ਬਦਅਮਨੀ ਉਹ ਇਵੇਂ ਹੀ ਫੈਲਦੀ ਰਹੇਗੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਜ਼ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਇੰਦਰਜੀਤ ਸਿੰਘ ਸੰਧੂ ਜੀ ਸਾਡੇ ਪਹਿਲੇ ਵੀਰ ਨੇ, ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਸੋਨਮਾਲ ਜੀ, ਧਰਮ ਸਿੰਘ ਜੀ, ਰਣਜੀਤ ਸਿੰਘ ਜੀ, ਬਲਜੀਤ ਵਰਾਜ ਜੀ, ਲਖਦੀਪ ਸਿੱਧੂ ਜੀ, ਔਰ ਇਸੇ ਤਰ੍ਹਾਂ ਸੁਖਜੀਵਨ ਬੱਚੂ ਜੀ, ਮਿਸਰਾ ਸਿੰਘ ਜੀ, ਰਾਜਨਪ੍ਰੀਤ ਸਿੰਘ ਜੀ, ਔਰ ਗੁਰਪ੍ਰੀਤ ਸਿੰਘ ਪੰਨੂ ਮੋਹਾਲੀ, ਜਤਿੰਦਰ ਸਿੰਘ ਜੀ, ਕੁਲਦੀਪ ਸਿੰਘ ਜੀ, ਫਿਰ ਇਸੇ ਤਰ੍ਹਾਂ ਐਸ਼ਲੇ, ਔਰ ਇਸੇ ਤਰ੍ਹਾਂ ਜਸਪਾਲ ਸਿੰਘ ਕਾਲੇ ਜੀ, ਔਰ ਸੁਰਜੀਤ ਕੌਰ ਜੀ, ਸਤਨਾਮ ਸਿੰਘ ਜੀ, ਟੋਚਾ ਸਿੰਘ ਜੀ, ਐਮ ਕੌਰ ਜੀ, ਔਰ ਇਸੇ ਤਰ੍ਹਾਂ ਹਾਂਜੀ ਐਮ ਕੌਰ ਜੀ ਕਹਿੰਦੇ ਕਿ ਦੁਨੀਆ ਵਿੱਚ ਹਰ ਸੱਚ ਇਨਸਾਫ ਹੱਕ ਸੱਚ ਇਨਸਾਫ ਦਾ ਰਾਜ ਸਿਰਫ ਤੇ ਸ੍ਰੀ ਖਾਲਸਾ ਰਾਜ ਹੀ ਦਿਵਾਵੇਗਾ। ਔਰ ਤੁਸੀਂ ਠੀਕ ਫਰਮਾਇਆ। ਹਾਂਜੀ, ਔਰ ਪੰਨੂ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਐਮ ਕੌਰ ਜੀ, ਔਰ ਇਸੇ ਤਰ੍ਹਾਂ ਨਿਹੰਗ ਸਿੰਘ ਜੀ, ਮੋਦੀ ਦਾ ਸਵਾਗਤ ਕਹਿੰਦੇ ਜੁੱਤੀ ਲਾ ਕੇ ਜਾਂ ਜੁੱਤੀ ਪਾ ਕੇ। ਜਿਵੇਂ ਵੀ ਹੋਏ ਤੁਸੀਂ ਜ਼ਰੂਰ ਆਇਓ। ਬਲਿਹਾਰ ਸਿੰਘ ਜੀ, ਔਰ ਇਸੇ ਤਰ੍ਹਾਂ ਕੁਲਦੀਪ ਕੌਰ ਜੀ, ਕੌਰ ਸ਼ਰਨਜੀਤ ਜੀ ਕਹਿੰਦੇ ਕਿ ਜੁੱਤੀ ਘੁਮਾ ਕੇ ਨਾ ਕੇ ਪਾ ਕੇ। ਔਰ ਫਿਰ ਕਹਿੰਦੇ ਨੇ ਹਾਂਜੀ ਪੰਜਾਬੀ ਸਟਾਈਲ। ਹਾਂਜੀ, ਫਿਰ ਕਹਿੰਦੇ ਤੁਲਸੀ ਭੂਆ ਨੇ ਤਾਂ ਦਿਲ ਹੀ ਤੋੜ ਦਿੱਤਾ ਅੰਨੇ ਭਗਤਾਂ ਦਾ।
ਔਰ ਇਸੇ ਤਰ੍ਹਾਂ ਨਹੀਂ, ਬਲਵੀਰ ਇਹ ਸਿੰਘ ਬੜੀ ਫੱਫੇ ਕੁੱਟਣ ਭੂਆ ਹੈ ਕੋਈ ਨਹੀਂ ਇਹਨੇ ਪਤਾ ਨੀ ਕਿੱਧਰ ਕੀ ਘੁੰਮ ਕਰਨਾ। ਜਾਣਾ ਨੇ। ਬਲਵੀਰ ਸਿੰਘ ਜੀ ਦਮਦਮੀ ਟਕਸਾਲ ਫੇਕ ਨਾਮ ਹੈ, ਅਸਲੀ ਨਾਮ ਜਥਾ ਪਿੰਡਰਾਂ ਵਾਲਾ ਹੈ, ਧੁੰਮਾ RSS ਦਾ ਏਜੰਟ ਨਿਕਲਿਆ। ਔਰ ਜਸਕੀਰਤ ਸਿੰਘ ਜੀ, ਬਲਿਹਾਰ ਸਿੰਘ ਕੰਗ ਜੀ, ਨਿਹੰਗ ਸਿੰਘ ਜੀ, ਫਤਿਹ ਔਰ ਐਂਡ ਖਾਲਸਾ ਜ਼ਿੰਦਾਬਾਦ ਐਂਡ ਫਿਟ ਐਂਡ ਹੈਲਦੀ। ਸਤਿ ਸ਼੍ਰੀ ਅਕਾਲ TV 84 ਦੀ ਸਾਰੀ ਟੀਮ ਨੂੰ। ਔਰ ਸਤਨਾਮ ਮੌਜਲਾ ਜੀ, ਪਰਮਿੰਦਰ ਜੀ, ਔਰ ਇਸੇ ਤਰ੍ਹਾਂ ਕਸ਼ਮੀਰ ਜੀ, ਗੁਰਜੀਤ ਸਿੰਘ ਜੀ ਔਰ ਧਰਮ ਸਿੰਘ ਜੀ, ਔਰ ਫਿਰ ਇਸ ਤਰ੍ਹਾਂ ਨਿਹੰਗ ਸਿੰਘ ਜੀ ਕਹਿੰਦੇ ਬਿਹਤਰੀਨ ਜਾਣਕਾਰੀ ਔਰ ਵਾਹਿਗੁਰੂ ਵਾਹਿਗੁਰੂ ਜੀ। ਔਰ ਕਹਿੰਦੇ ਨੇ ਹਾਂ ਕਿਸ ਤਰ੍ਹਾਂ ਅਸੀਂ ਸਮਝਦੇ ਹਾਂ, ਪਤਾ ਨਹੀਂ ਕੀ ਕਹਿਣਾ ਚਾਹੁੰਦੇ ਨੇ, ਸੌਰੀ। ਔਰ ਇਸੇ ਤਰ੍ਹਾਂ ਜੀ ਹਾਂਜੀ ਦੇਸ਼ ਪੰਜਾਬ ਦੇ ਗੁਰਫਤਿਹ ਹਰਜੋਤ ਮਾਲ ਜੀ ਔਰ ਗੁਰਜੀਤ ਸਿੰਘ ਜੀ, ਲੈਂਦੇ ਤੇ ਚੜ੍ਹਦੇ ਪੰਜਾਬ ਨੂੰ ਸਲਾਮ ਜੀ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਆਪਣੇ ਵਿਊਜ਼ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲੈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।